ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ। ਇਹਨੂੰ ਆਖਦੇ ਹਾਂ ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ, ਜਿਸ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਦੱਸਾਂਗੇ ਕੀ ਕੁਛ ਚੱਲ ਰਿਹਾ ਅਮਰੀਕਾ ਭਰ ਦੇ ਵਿੱਚ। ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ ਫ੍ਰਿਜ਼ਨੋ 1350 AM ਫ੍ਰਿਜ਼ਨੋ 1300 AM, ਬੇਕਰਸਫੀਲਡ 1350 AM, ਯੂਬਾ ਸਿਟੀ 1450 AM, ਸੈਕਰਾਮੈਂਟੋ 1470 AM। ਇਸੇ ਤਰ੍ਹਾਂ ਯੂਬਾ ਸਿਟੀ ਦੇ ਵਿੱਚ ਕਾਰਾਂ ਦੇ ਵਿੱਚ ਵੀ ਤੁਸੀਂ FM ਰੇਡੀਓ ਸਟੇਸ਼ਨ ਜਿਹੜਾ 96.5 FM ਜਿਹੜਾ ਸੁਣ ਸਕਦੇ ਹੋ। ਨਾਲ ਦੀ ਨਾਲ ਸਾਈਡ ਬੈਂਡ ਵਾਲੇ ਰੇਡੀਓ ਸਟੇਸ਼ਨਸ ਜਿਹੜੇ ਹੈਗੇ ਸੈਨੋਜ਼ੇ, ਬਰਕਲੇ, ਸਟਾਕਟਨ, ਮੋਡੈਸਟੋ, ਟਰੇਸ। ਟੈਲੀਫੋਨ ਦੇ ਉੱਤੇ ਜਿੰਨੇ ਵੀ ਸਰੋਤੇ ਸੁਣ ਰਹੇ, ਫੇਸਬੁੱਕ ਦੇ ਉੱਤੇ ਲਾਈਵ ਦੇਖ ਰਹੇ, ਆਈਫੋਨ ਐਂਡਰਾਇਡ ਦੀ ਐਪਸ ਦੇ ਰਾਹੀਂ ਜੁੜੇ ਹੋਏ ਆ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ 4 ਜੁਲਾਈ ਜਿਹੜੀ ਆ 4 ਹੈਗੀ ਆ ਅਮਰੀਕਾ ਦਾ ਇੰਡੀਪੈਂਡੈਂਸ ਡੇ ਹੈਗਾ, ਤੇ ਲਗਭਗ ਹਰ ਜਗ੍ਹਾ ਜਿਹੜੀ ਛੁੱਟੀ ਆ, ਪਰ ਆਪਾਂ ਰੇਡੀਓ 'ਚ ਸਾਨੂੰ ਸਾਰਿਆਂ ਨੂੰ ਪਤਾ ਆ ਵੀ ਸਾਨੂੰ ਛੁੱਟੀ ਨਹੀਂ ਹੋਣੀ। ਅਤੇ ਸਭ ਤੋਂ ਪਹਿਲਾਂ ਜਿਹੜੀ ਆ ਰਾਜਕਰਮਵੀਰ ਸਿੰਘ ਜੀ ਜਿਹੜੀ ਹੈਪੀ 4th of ਜੁਲਾਈ, ਉਹਦੀਆਂ ਸਾਰੇ ਹੀ ਸਰੋਤਿਆਂ ਨੂੰ ਵਧਾਈਆਂ ਦਿੰਦੇ ਆ ਜੀ। ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ। ਅਤੇ ਬਿਲਕੁਲ ਜੀ ਸਾਰਿਆਂ ਨੂੰ ਹੀ ਅਮਰੀਕਾ ਦੇ 242ਵੇਂ ਆਜ਼ਾਦੀ ਦਿਨ ਦੀਆਂ ਜਿਹੜੀਆਂ ਬਹੁਤ ਬਹੁਤ ਜਿਹੜੀਆਂ ਮੁਬਾਰਕਾਂ। 242 ਵਰ੍ਹੇ ਪਹਿਲਾਂ 242 ਵਰ੍ਹੇ ਪਹਿਲਾਂ ਅਮਰੀਕਾ ਜਿਹੜਾ ਆ ਬ੍ਰਿਟਿਸ਼ ਸਾਮਰਾਜ ਤੋਂ ਉਹਨਾਂ ਨੇ ਜਿਹੜੀ ਆ ਆਜ਼ਾਦੀ ਹਾਸਿਲ ਕੀਤੀ ਸੀ। ਉਸ ਟਾਈਮ ਦੀਆਂ ਜਿਹੜੀਆਂ ਕਲੋਨੀ ਸੀਗੀਆਂ ਜੁੜ ਕੇ ਜਿਹੜੀ ਇੱਕ ਸਿਵਲ ਵਾਰ ਜਿਹੜੀ ਆ ਉਦੋਂ ਉਹਨਾਂ ਨੇ ਜਿਹੜੀ ਉਹ ਲੜਾਈਆਂ ਲੜੀਆਂ, ਟੀ ਪਾਰਟੀ ਨੂੰ ਲੈ ਕੇ ਕਿੰਨਾ ਕੁਛ ਜਿਹੜਾ ਆ ਉਦੋਂ ਹੋਇਆ। ਅਤੇ ਉਸ ਤੋਂ ਬਾਅਦ ਦੇ ਵਿੱਚ ਕਿਸ ਤਰੀਕੇ ਦੇ ਨਾਲ ਜਿਹੜਾ ਆ ਅਮਰੀਕਾ ਨੇ ਆਜ਼ਾਦੀ ਪ੍ਰਾਪਤ ਕੀਤੀ 1776 ਸੰਨ ਦੇ ਵਿੱਚ। ਅਤੇ ਆਪ ਸਭ ਨੂੰ ਹੀ ਸਮੂਹ ਪੰਜਾਬੀ ਰੇਡੀਓ USA ਦੇ ਅਦਾਰੇ ਵੱਲੋਂ ਅਮਰੀਕਾ ਦੇ ਜਿਹੜੀ ਆਜ਼ਾਦੀ ਦਿਹਾੜੇ ਦੀਆਂ ਬਹੁਤ ਬਹੁਤ ਜਿਹੜੀਆਂ ਮੁਬਾਰਕਾਂ, ਬਹੁਤ ਬਹੁਤ ਆਪ ਸਭ ਨੂੰ ਜਿਹੜੀਆਂ ਜੀ ਵਧਾਈਆਂ। ਵੀ ਦੇਖੋ ਆਪਣੀ ਸਭ ਦੀ ਆਪਾਂ ਕਹਿੰਦੇ ਹਾਂ ਵੀ ਕਿਸਮਤ ਚੰਗੀ ਆ ਵੀ ਅਜਿਹੇ ਜਿਹੜੇ ਚੰਗੇ ਮੁਲਕ ਦੇ ਵਿੱਚ ਜਿਹੜੇ ਆਪਾਂ ਪਹੁੰਚੇ ਹੋਏ ਹਾਂ, ਜਿੱਥੇ ਆਪਾਂ ਨੂੰ ਹਰ ਤਰ੍ਹਾਂ ਦੀ ਜਿਹੜੀ ਆ ਆਜ਼ਾਦੀ ਆ, ਅਤੇ ਉਸੇ ਆਜ਼ਾਦੀ ਦਾ ਜਿਹੜਾ ਆ ਉਹ ਆਨੰਦ ਨਿੱਘ ਜਿਹੜਾ ਉਹ ਆਪਾਂ ਹੁਣ ਇੱਥੇ ਮਾਣ ਰਹੇ ਹਾਂ। ਜੋ ਵੀ ਆਪਾਂ ਕਹਿਣਾ ਚਾਹੁੰਦੇ, ਜੋ ਵੀ ਆਪਾਂ ਕਰਨਾ ਚਾਹੁੰਦੇ ਹਾਂ, ਕਿੰਨੀਆਂ ਆਪਾਂ ਨੂੰ ਇੱਥੇ ਖੁੱਲ੍ਹਾ ਆ, ਛੋਟਾ ਆ, ਕੋਈ ਕਿਸੇ ਤਰੀਕੇ ਦੀ ਰੋਕ ਨਹੀਂ ਇਸ ਹਿਸਾਬ ਦੇ ਨਾਲ। ਸੋ ਐਕਚੁਅਲ ਦੇ ਵਿੱਚ ਜਿਹੜੀ ਫਰੀਡਮ ਆਫ ਸਪੀਚ, ਫਰੀਡਮ ਆਫ ਐਕਸਪ੍ਰੈਸ਼ਨ, ਫਰੀਡਮ ਆਫ ਰਿਲੀਜਨ ਜਿਹੜੀ ਆ ਅਜਿਹੇ ਮੁਲਕ ਦੇ ਵਿੱਚ ਆ ਕੇ ਜਿਹੜੀ ਆ ਉਹ ਪ੍ਰਾਪਤ ਹੋਈ ਆ, ਉਹ ਪਤਾ ਲੱਗਾ ਆ। ਸੋ ਹੁਣ ਜੇ ਆਪਾਂ ਇਸ ਮੁਲਕ ਦੇ ਹੋ ਗਏ ਆ, ਤਾਂ ਅਜਿਹੇ ਮੁਲਕਾਂ ਦੀਆਂ ਜਿਹੜੀਆਂ ਅਮਰੀਕਾ ਦੇ ਜਿਹੜੇ ਆ ਉਹਦੇ ਜਿਹੜੇ ਵੀ ਦਿਨ ਆ, ਅੱਜ ਦਾ ਦਿਨ ਤਾਂ ਬਹੁਤ ਜ਼ਿਆਦਾ ਜਿਹੜਾ ਆ ਉਹ ਮਹੱਤਵਪੂਰਨ ਹੈਗਾ ਆ ਪੂਰੇ ਹੀ ਅਮਰੀਕਾ ਦੇ ਲਈ। ਅਤੇ ਆਪ ਸਭ ਨੂੰ ਜਿਹੜੇ ਵੀ ਅਮਰੀਕਾ ਦੇ ਵਿੱਚ ਇਸ ਟਾਈਮ ਰਹਿ ਰਹੇ ਆ, ਇੱਥੇ ਦਾ ਖਾ ਪੀ ਰਹੇ ਆ, ਇੱਥੇ ਦਾ ਸਾਰਾ ਕੁਛ ਆਪਣਾ ਜੀਵਨ ਬਸਰ ਕਰ ਰਹੇ, ਆਪ ਸਭ ਨੂੰ ਹੀ ਅਮਰੀਕਾ ਦੇ ਆਜ਼ਾਦੀ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ। ਇੱਕ ਵਾਰੀ ਫੇਰ ਪੰਜਾਬੀ ਰੇਡੀਓ US ਦੀ ਟੀਮ ਵੱਲੋਂ ਬੇਨਤੀ ਆ, ਜਿੱਥੇ ਜਿੱਥੇ ਵੀ 4th ਜੁਲਾਈ ਦੀ ਪਰੇਡ ਹੋ ਰਹੀ ਆ, ਵੱਧ ਤੋਂ ਵੱਧ ਆਪਣੇ ਪਰਿਵਾਰਾਂ ਸਮੇਤ ਉਸ ਪਰੇਡ ਦੇ ਵਿੱਚ ਸ਼ਾਮਲ ਹੋਵੋ। ਸਾਡੇ ਬੇਰੀਏ 'ਚ ਵੀ, ਫਰੀਮੌਂਟ 'ਚ ਵੀ ਪਰੇਡ ਹੋਣੀ ਆ, ਸੈਨੋਜ਼ੇ 'ਚ ਵੀ ਹੋਣੀ ਆ। ਅਤੇ ਜਿਹੜੇ ਆਪਣੇ ਪੰਜਾਬੀ ਭੈਣ ਭਰਾ ਹੈਗੇ ਆ, ਉਹ ਪਾਣੀ ਜਿਹੜਾ ਆ ਉਹ ਵਰਤਾ ਰਹੇ ਹੈਗੇ ਆ ਫਰੀਮੌਂਟ ਦੇ ਵਿੱਚ। ਤਾਂ 15 ਸਾਲਾਂ ਤੋਂ ਵੱਧ ਦਾ ਸਮਾਂ ਹੋ ਗਿਆ ਜਿੱਥੇ ਹਜ਼ਾਰਾਂ ਜਿਹੜੀਆਂ ਬੋਤਲਾਂ ਆ ਉਹ ਪਾਣੀ ਦੀਆਂ ਫ੍ਰੀ ਦਿੱਤੀਆਂ ਜਾਂਦੀਆਂ, ਜਿਨ੍ਹਾਂ ਦੇ ਉੱਤੇ ਲਿਖਿਆ ਹੁੰਦਾ We are Sikhs ਅਤੇ We are proud of ਅਮਰੀਕਾ। ਅਤੇ ਇਹਦੇ ਨਾਲ ਕੀ ਆ ਭਈ ਆਪਾਂ ਜਿਹੜੇ ਹੋਰ ਵੀ ਕਿਸੇ ਸ਼ਹਿਰ ਦੇ ਵਿੱਚ ਜਿੱਥੇ ਕਿਤੇ ਆਪਣੇ ਪੰਜਾਬੀ ਭੈਣ ਭਰਾ ਸੇਵਾ ਕਰ ਰਹੇ ਆ, ਸਟੋਰਾਂ ਦੇ ਉੱਤੇ ਬਹੁਤ ਸਾਰੇ ਭੈਣ ਭਰਾ ਜਿਹੜੇ ਹੈਗੇ ਆ ਉਹ ਪਾਣੀ ਫ੍ਰੀ ਲਾ ਦਿੰਦੇ ਆ 4th ਜੁਲਾਈ ਨੂੰ। ਜੇ ਹੋਰ ਵੀ ਕੋਈ ਕਿਤੇ ਕਰ ਰਿਹਾ, ਜ਼ਰੂਰ ਸਾਨੂੰ ਕਾਲ ਕਰਕੇ ਦੱਸਿਓ ਵੀ 408 272 5200 'ਤੇ। ਪਰ ਇੱਕ ਬੇਨਤੀ ਜ਼ਰੂਰ ਆ, ਜਿੱਥੇ ਜਿੱਥੇ ਵੀ ਪਰੇਡ ਹੋ ਰਹੀ ਆ ਜ਼ਰੂਰ ਪਹੁੰਚੋ। ਸਪੈਸ਼ਲੀ ਜਿਹੜੇ ਦਸਤਾਰ ਤਾਂ ਬੰਨ੍ਹਦੇ ਉਹਨੀ ਤਾਂ ਬੰਨਣੀ ਆ, ਜਿਹੜੇ ਨਹੀਂ ਵੀ ਬੰਨ੍ਹਦੇ ਦਸਤਾਰ ਦੇ ਨਾਲ ਜਿਹੜੀ ਆ ਆਪਣੀ ਆਇਡੈਂਟੀਟੀ ਦਾ ਵੀ ਪਤਾ ਲੱਗੇ, ਅਤੇ ਇਹ ਵੀ ਪਤਾ ਲੱਗੇ ਜਿਹੜੇ ਇੱਥੇ ਦੇ ਲੋਕ ਆ ਵੀ ਇਹ ਵੀ ਸਾਡੇ ਵਰਗੇ ਹੀ ਹੈਗੇ ਆ। ਅਤੇ ਇੱਕ ਗੱਲ ਜ਼ਰੂਰ ਆ ਰਾਜਕਰਮਵੀਰ ਸਿੰਘ ਜੀ, ਆਪਾਂ ਰੇਡੀਓ 'ਤੇ ਬਹੁਤ ਟਾਕ ਸ਼ੋਜ਼ ਹੁੰਦੇ ਹੈਗੇ ਆ। ਪਿਛਲੇ ਸਮੇਂ 'ਚ ਆਪ ਦੇਖਿਆ ਵੀ ਬਹੁਤ ਵਾਰੀ ਲੋਕ ਜਿਹੜੇ ਆ 20-20, 25-25, 30-30 ਸਾਲ ਤੋਂ ਇੱਥੇ ਰਹਿੰਦੇ ਆ, ਸਿਟੀਜ਼ਨ ਵੀ ਹੋਏ ਆ, ਅਤੇ ਉਹ ਜਦੋਂ ਫਿਰ ਗੱਲ ਕਰਦੇ ਆ ਸਾਡਾ ਮੁਲਕ ਜੀ ਉੱਥੇ ਇੱਦਾਂ ਆ, ਅਤੇ ਉਹ ਅਮਰੀਕਨ ਸਿਟੀਜ਼ਨ ਹੁੰਦੇ ਆ, ਅਤੇ ਫਿਰ ਇੰਡੀਆ ਨੂੰ ਸਾਡਾ ਮੁਲਕ ਕਹਿੰਦੇ ਰਹਿੰਦੇ ਆ। ਠੀਕ ਆ, ਉੱਥੇ ਤੁਹਾਡਾ ਜਨਮ ਹੋਇਆ, ਪਰ ਜਿੱਥੇ ਦੀ ਤੁਸੀਂ ਹੁਣ ਸਹੁੰ ਚੁੱਕੀ ਆ, ਅਤੇ ਉਹ ਸਾਡਾ ਇਹੀ ਮੁਲਕ ਹੈਗਾ, ਅਤੇ ਇੱਥੇ ਦੀ ਸਾਨੂੰ ਜਿਹੜੀ ਆ ਗੱਲ ਕਰਨੀ ਚਾਹੀਦੀ ਆ। ਇੱਥੇ
ਦੇ ਹਿੱਤਾਂ ਦੀ ਗੱਲ ਕਰਨੀ ਚਾਹੀਦੀ ਆ। ਬਿਲਕੁਲ ਜੀ, ਜਿਸ ਮੁਲਕ ਦੇ ਜਿਹੜੇ ਹੋ ਜਾਂਦੇ ਆ ਤੇ ਫਿਰ ਉਹਦੇ ਨਾਲ ਜਿਹੜੀ ਵਫਾਦਾਰੀ ਕਰਨੀ ਵੀ ਜਿਹੜੀ ਆ ਉਹ ਜ਼ਰੂਰੀ ਆ ਉਹਦੇ ਨਾਲ, ਕਿਉਂਕਿ ਦੇਖੋ ਉਹਨਾਂ ਨੇ ਪਨਾਹ ਦਿੱਤੀ ਆਪਾਂ ਨੂੰ, ਇੰਨਾ ਕੁਛ ਜਿਹੜੀਆਂ ਸਹੂਲਤਾਂ ਜਿਹੜੀਆਂ ਉਹ ਦਿੱਤੀਆਂ ਆ। ਸੋ ਆਪਾਂ ਸੱਦਾ ਦਿੰਦੇ ਹਾਂ ਵੀ ਤੁਸੀਂ ਵੀ ਸਰੋਤਿਓ ਕਾਲ ਕਰਕੇ ਜੇ ਆਪਣੇ ਵਿਚਾਰ ਪੇਸ਼ ਕਰਨਾ ਚਾਹੁੰਦੇ ਆ ਵੀ ਅਮਰੀਕਾ ਦੀ ਜਿਹੜੀ ਆਜ਼ਾਦੀ ਦਾ ਦਿਨ ਤਾਂ ਹੈਗਾ ਹੀ ਹੈਗਾ ਆ, ਤੁਹਾਨੂੰ ਜਿਹੜੀ ਆਜ਼ਾਦੀ ਦਾ ਜਿਹੜਾ ਨਿੱਘ ਆ ਉਹ ਕਿੱਦਾਂ ਦਾ ਮਹਿਸੂਸ ਹੁੰਦਾ ਹੈ ਇੱਥੇ, ਵੀ ਕਿੱਦਾਂ ਦੀ ਜਿਹੜੀ ਤੁਹਾਨੂੰ ਆਜ਼ਾਦੀ ਆ ਉਹ ਜਿਹੜੀ ਉਹ ਚੰਗੀ ਲੱਗ ਰਹੀ ਆ, ਤੇ ਕਿਉਂ ਅਮਰੀਕਾ ਵਰਗੇ ਮੁਲਕ ਦੇ ਵਿੱਚ ਸਾਰੀ ਦੁਨੀਆ ਜਿਹੜੀ ਆ ਉਹ ਆਉਣਾ ਚਾਹੁੰਦੀ ਆ। ਤੁਸੀਂ ਵੀ ਜ਼ਰੂਰ ਕਾਲ ਕਰਕੇ ਜਿਹੜੇ ਪ੍ਰੋਗਰਾਮ ਦੇ ਜਿਹੜੇ ਦੂਜੇ ਹਿੱਸੇ 'ਚ ਆ ਉਹ ਆਪਣੇ ਵਿਚਾਰ ਉਦੋਂ ਪੇਸ਼ ਕਰਿਓ, ਨੰਬਰ 408272 ਦੇ ਉੱਤੇ। ਸੋ ਬਿਲਕੁਲ ਜਿਹੜਾ ਉਸ ਟਾਈਮ ਦੇ ਉੱਤੇ ਬ੍ਰਿਟਿਸ਼ ਸਾਮਰਾਜ ਸੀਗਾ ਉਹਦੇ ਨਾਲ ਜਿਹੜੀ ਚੰਗੀ ਲੜਾਈ ਜਿਹੜੀ ਚੱਲ ਰਹੀ ਸੀ, ਕੋਈ ਵੀ ਨਹੀਂ ਚਾਹੁੰਦਾ ਵੀ ਕਿਸੇ ਮੁਲਕ ਦੇ ਉੱਤੇ ਜਿਹੜਾ ਆ ਉਹ ਹਮਲਾ ਹੋਵੇ, ਪਰ ਨਾਲ ਦੇ ਨਾਲ ਹਰਜੋਤ ਸਿੰਘ ਜੀ ਕਿਤੇ ਨਾ ਕਿਤੇ ਅਫਸੋਸ ਵੀ ਜਿਹੜਾ ਆ ਹੈਗਾ। ਚਲੋ ਅਮਰੀਕਾ ਨੂੰ ਆਜ਼ਾਦੀ ਮਿਲੀ ਆ, ਪਰ ਇਹ ਆ ਵੀ ਜਿਹੜੇ ਇੱਥੋਂ ਦੇ ਮੂਲ ਨਿਵਾਸੀ ਸੀਗੇ ਉਹ ਵਿਚਾਰੇ ਕਿਤੇ ਨਾ ਕਿਤੇ ਜਿਹੜੇ ਆ ਉਹ ਜ਼ਰੂਰ ਪਿੱਛੇ ਰਹਿ ਗਏ ਆ। ਇਹ ਬਾਹਰੋਂ ਆਏ ਜਿਹੜੇ ਸੈਟਲਰਸ ਆ ਉਹਨਾਂ ਨੇ ਜਿਹੜਾ ਆ ਇਹ ਇੱਕ ਕਹਿ ਲਓ ਵੀ ਉਹਨਾਂ ਦਾ ਵਿਜ਼ਨ ਸੀਗਾ, ਉਹਨਾਂ ਸਾਰਿਆਂ ਨੇ ਇਹ ਚੀਜ਼ਾਂ ਜਿਹੜੀਆਂ ਉਹ ਸੋਚੀਆਂ ਦੇਖੀਆਂ ਵੀ ਇਹ ਇੱਕ ਬਹੁਤ ਵੱਡੀ ਇੱਕ ਓਪਰਚੁਨਿਟੀ ਜਿਹੜੀ ਉਸ ਟਾਈਮ ਦੇ ਉੱਤੇ ਹੈਗੀ ਆ। ਸੋ ਦੇਖੋ ਉਹਨਾਂ ਦੇ ਵਿੱਚੋਂ ਹੀ ਇਹ ਸੀਗੇ ਲੋਕ ਜਿਨ੍ਹਾਂ ਨੇ ਆਪਸ ਦੇ ਵਿੱਚ ਇਹ ਜਿਹੜੀ ਲੜਾਈ ਕੀਤੀ ਤੇ ਅਮਰੀਕਾ ਨੂੰ ਜਿਹੜਾ ਉਦੋਂ ਉਸ ਟਾਈਮ ਦੇ ਉੱਤੇ ਆਜ਼ਾਦ ਵੀ ਜਿਹੜਾ ਆ ਉਹ ਕਰਾਇਆ। ਸੋ ਸਰੋਤਿਓ ਜ਼ਰੂਰ ਤੁਸੀਂ ਵੀ ਆਪੋ ਆਪਣੇ ਜਿਹੜੇ ਵਿਚਾਰ ਆ ਉਹ ਪੇਸ਼ ਕਰਿਓ, ਤੇ ਵੱਖ-ਵੱਖ ਜਿਹੜੇ ਹੋਰ ਜਿਹੜੇ ਪਹਿਲੂ ਆ ਇਸ ਦੇ ਨਾਲ ਜੁੜੇ ਹੋਏ ਆ, ਹੋਰ ਜਿਹੜੇ ਤੱਥ ਇਸ ਦੇ ਨਾਲ ਜੁੜੇ ਹੋਏ ਆ ਉਸ ਦੇ ਬਾਰੇ ਵੀ ਆਪਾਂ ਤੁਹਾਨੂੰ ਜਿਹੜੀਆਂ ਜ਼ਰੂਰ ਜਾਣਕਾਰੀਆਂ ਆ ਉਹ ਦੇਵਾਂਗੇ। ਤੇ ਇੱਕ ਤਾਂ ਹਰਜੋਤ ਸਿੰਘ ਜੀ ਸਭ ਤੋਂ ਪਹਿਲੀ ਜਿਹੜੀ ਗੱਲ ਆ ਇਹ ਆਪਾਂ ਓਬਜ਼ਰਵ ਜਿਹੜੀ ਆ 4 ਜੁਲਾਈ ਨੂੰ ਜਿਹੜੀ ਦਿੰਦੇ ਆ ਜਿਹੜੀ ਮਨਾਈ ਜਾਂਦੀ ਆ, ਐਕਚੁਅਲ ਦੇ ਵਿੱਚ ਜਿਹੜੇ ਫੈਕਟਸ ਦੇ ਅਨੁਸਾਰ ਜਿਹੜੀ 2 ਜੁਲਾਈ ਸੀਗੀ 1776 ਦੀ ਉਦੋਂ ਆਜ਼ਾਦੀ ਮਿਲ ਗਈ ਸੀ, ਪਰ ਜਿਹੜਾ ਓਫੀਸ਼ੀਅਲੀ ਕਾਂਗਰਸ ਨੇ ਜਿਹੜਾ ਆ ਉਸ ਨੂੰ ਅਸੈਪਟ ਜਿਹੜਾ ਇੰਡੀਪੈਂਡੈਂਸ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਹੈਗੀ ਆ ਉਹ ਜਿਹੜਾ ਆ ਉਹ ਕੀਤਾ ਸੀ। ਸੋ ਉਸੇ ਦੇ ਚੱਲਦੇ ਆ ਉਦੋਂ ਤੋਂ ਜਿਹੜਾ ਆ 4 ਜੁਲਾਈ ਹੀ ਜਿਹੜੀ ਆ ਆਜ਼ਾਦੀ ਦਿਹਾੜਾ ਜਿਹੜਾ ਆ ਉਹ ਮਨਾਇਆ ਜਾ ਰਿਹਾ ਆ। ਉਸ ਟਾਈਮ ਦੇ ਉੱਤੇ ਕਾਲੋਨੀਜ਼ ਵੀ ਘੱਟ ਸੀ, ਜਿੰਨਾ ਅੱਜ ਆਪਾਂ ਅਮਰੀਕਾ ਦੇਖ ਰਹੇ ਹਾਂ ਉਦੋਂ ਐਡਾ ਵੱਡਾ ਅਮਰੀਕਾ ਨਹੀਂ ਸੀ ਹੁੰਦਾ। ਜਿਹੜਾ 1776 ਸਾਲ ਦੀ ਜਿਹੜੀ ਆਪਾਂ ਉਦੋਂ ਗੱਲ ਕਰਦੇ ਹਾਂ ਉਦੋਂ ਥੋੜ੍ਹਾ ਆਪਾਂ ਕਹਿ ਲਓ ਵੀ ਮਿਡਵੈਸਟ ਤੋਂ ਪਰੇ ਪਰੇ ਤੱਕ ਹੀ ਜਿਹੜਾ ਉਹ ਸਾਰਾ ਜਿਹੜਾ ਹਿੱਸਾ ਸੀਗਾ, ਹੌਲੀ ਹੌਲੀ ਜਿਹੜਾ ਆ ਇਹ ਸਾਰੇ ਦਾ ਸਾਰਾ ਅਮਰੀਕਾ ਦੇ ਅਧੀਨ ਜਿਹੜਾ ਇਲਾਕਾ ਆ ਉਹ ਆਇਆ ਆ। ਪਰ ਅੱਜ ਜੋ ਅਮਰੀਕਾ ਦੇ ਦੇਖੋ ਝੰਡੇ ਦੀ, ਅਮਰੀਕਾ ਦੇ ਪਾਸਪੋਰਟ ਦੀ ਜਿੰਨੀ ਬੁੱਕਤ ਆ, ਅਮਰੀਕੀ ਨਾਗਰਿਕ ਹੋਣ ਦੀ ਇੱਕ ਜਿਹੜੀ ਵੈਲਿਊ ਆ ਉਹ ਜਿਹੜਾ ਹੈਗਾ ਵੈਲਿਊ ਵਾਲਾ ਨਾ ਜਿਹੜਾ ਐਕਚੁਅਲ 'ਚ ਨਾਗਰਿਕ ਆ ਜਾਂ ਜਿਨ੍ਹਾਂ ਕੋਲ ਹੈਗਾ ਪਾਸਪੋਰਟ ਉਹੀ ਜਿਹੜਾ ਅਸਲ ਦੇ ਵਿੱਚ ਉਹ ਸਮਝਦੇ ਆ। ਬਾਕੀ ਕਿਉਂ ਤਰਲੋ ਮੱਛੀ ਹੁੰਦੇ ਫਿਰਦੇ ਆ ਵੀ ਸਾਨੂੰ ਵੀ ਅਮਰੀਕਾ ਦਾ ਕਿਤੇ ਨਾ ਕਿਤੇ ਜਿਹੜੀ ਆ ਉਹ ਠੱਪਾ ਜਿਹੜਾ ਇੱਕ ਹਿਸਾਬ ਦੇ ਨਾਲ ਲੱਗ ਜਾਵੇ। ਜੀ ਬਿਲਕੁਲ, ਜਿਹੜੇ ਅਮਰੀਕਾ ਦੇ ਮਾਲਕ ਹੈਗੇ ਰੈੱਡ ਇੰਡੀਅਨਸ ਉਹਨਾਂ ਦੀ ਬੜੀ ਬੁਰੀ ਪੋਜੀਸ਼ਨ ਆ। ਇੱਦਾਂ ਹੀ ਹੁੰਦੀਆਂ ਜਦੋਂ ਕੌਮਾਂ ਹਾਰ ਜਾਂਦੀਆਂ ਆ, ਉਹਨਾਂ ਨੂੰ ਨਸ਼ਿਆਂ 'ਤੇ ਲਾ ਦਿੱਤਾ ਗਿਆ। ਕਿਸੇ ਵੀ ਯੂਨੀਵਰਸਿਟੀ ਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਤੁਸੀਂ ਕੋਈ ਜਿਹੜਾ ਰੈੱਡ ਇੰਡੀਅਨ ਆ ਉਹ ਟੀਚ ਕਰਦਾ, ਪੜ੍ਹਾਉਂਦਾ ਜਾਂ ਪੜ੍ਹਦਾ ਦੇਖਿਆ ਹੋਊਗਾ। ਸੋ ਇੱਦਾਂ ਹੀ ਨਸ਼ੇੜੀ ਬਣਾ ਕੇ ਜਿਹੜਾ ਆ ਉਹਨਾਂ ਦਾ ਮੁਲਕ ਦੇ ਉੱਤੇ ਕਬਜ਼ਾ ਹੋਇਆ। ਅਤੇ ਪਰ ਇੱਕ ਗੱਲ ਜ਼ਰੂਰ ਆ, ਜਦੋਂ ਵੀ ਉਹਨਾਂ ਦੇ ਹੱਕਾਂ ਦੀ ਗੱਲ ਹੁੰਦੀ ਹੈਗੀ ਆ ਅਤੇ ਈਵਨ ਦੋ ਆਪਾਂ ਵੀ ਬਾਹਰੋਂ ਆਏ ਆ, ਸਾਨੂੰ ਉਹਨਾਂ ਦੇ ਹੱਕਾਂ ਦੇ ਵੇਲੇ ਨਾਲ ਖੜਨਾ ਚਾਹੀਦਾ ਹੈਗਾ ਆ। ਪਿੱਛੇ ਜਿਹੇ ਜਦੋਂ ਪਾਈਪਲਾਈਨ ਦੀ ਗੱਲ ਚੱਲਦੀ ਸੀ ਰਾਜਕਨਵੀਰ ਸਿੰਘ ਜੀ, ਉਸ ਪਾਈਪਲਾਈਨ ਦੇ ਵਿੱਚ ਬਹੁਤ ਸਾਰੇ ਜਿਹੜੇ ਪ੍ਰੋਟੈਸਟ ਵੀ ਹੋਏ ਸੀ ਅਤੇ ਉੱਥੇ ਆਪਣੇ ਸਿੱਖ ਬੱਚੇ ਵੀ ਜਿਹੜੇ ਗਏ ਸੀ। ਉਹਨਾਂ ਦੀ ਜਿਹੜੀ ਐਕਚੁਅਲ ਲੈਂਡ ਹੈਗੀ ਆ ਉੱਥੇ ਉਹਨਾਂ ਦੀ ਹਿਸਟਰੀ ਦੱਬੀ ਹੋਈ ਆ, ਉੱਥੋਂ ਪਾਈਪਲਾਈਨ ਜਿਹੜੀ ਨਹੀਂ ਨਿਕਲਣੀ ਚਾਹੀਦੀ। ਸੋ ਬਿਲਕੁਲ ਸਾਨੂੰ ਉਹਨਾਂ ਦਾ ਵੀ ਸਾਥ ਦੇਣਾ ਚਾਹੀਦਾ ਅਤੇ ਨਾਲ ਦੀ ਨਾਲ ਸਾਨੂੰ ਜਿਹੜਾ ਇਹ ਮੁਲਕ ਆ ਇਹਦੇ ਪੂਰੇ ਵਫਾਦਾਰ ਬਣਨੇ ਚਾਹੀਦਾ ਆ। ਇੱਦਾਂ ਨਹੀਂ ਹੋਣਾ ਚਾਹੀਦਾ ਵੀ ਐਵੇਂ ਅਖਬਾਰਾਂ ਦੇਖ ਕੇ ਊਂ ਗੱਲਾਂ ਮਾਰੀ ਜਾਓ ਵੀ ਨਹੀਂ ਜੀ ਇੱਥੇ ਦਾ ਆਹ ਆ, ਪ੍ਰੈਜ਼ੀਡੈਂਟ ਨੇ ਆਹ ਕਹਿ ਤਾ ਉਹ ਕਹਿ ਤਾ। ਹਰ ਇੱਕ ਬੰਦੇ ਦੀ ਆਪਣੀ ਆਪਣੀ ਪਾਵਰ ਆ। ਇੱਦਾਂ ਨਹੀਂ ਆ ਵੀ ਜੇ ਪ੍ਰੈਜ਼ੀਡੈਂਟ ਚਾਹੇ ਉਹੀ ਸਾਰਾ ਕੁਛ ਕਰ ਸਕਦਾ, ਸੁਪਰੀਮ ਕੋਰਟ ਦੀ ਆਪਣੀ ਪਾਵਰ ਆ, ਲੋਕਲ ਛੋਟੇ ਤੋਂ ਛੋਟੇ ਜੱਜ ਦੀ ਆਪਣੀ ਪਾਵਰ ਹੈਗੀ ਆ। ਸੋ ਐਕਚੁਅਲ ਡੈਮੋਕ੍ਰੇਸੀ ਜਿਹੜੀ ਆ ਜੇ ਦੇਖਿਆ ਜਾਵੇ ਉਹ USA ਦੇ ਵਿੱਚ ਆ। ਜੀ ਬਿਲਕੁਲ ਰਿਪਬਲਿਕ ਆ ਜੀ ਇਹ। ਸੋ ਇਹ ਬਹੁਤ ਜਿਹੜੀ ਇੱਕ ਸ਼ਾਨਦਾਰ ਚੀਜ਼ ਆ। ਸੋ ਬਹੁਤ ਸਾਰੇ ਸਰੋਤੇ ਜਿਹੜੇ ਆਪਾਂ ਨੂੰ ਕਾਲ ਕਰ ਰਹੇ, ਆਪਾਂ ਵਾਰੀ ਸਿਰ ਉਹਨਾਂ ਦੇ ਨਾਲ ਜਿਹੜੀ ਆਪਾਂ ਗੱਲਾਂ ਕਰਦੇ ਹਾਂ। ਸੋ ਸਰੋਤੇ ਸਕਦੇ ਹੋ, ਨੰਬਰ ਹੈ 408272 ਅਤੇ ਆਪਣੇ ਨਾਲ ਅੱਜ ਦੇ ਪਹਿਲੇ ਕਾਲਰ ਜੁੜ ਚੁੱਕੇ ਨੇ ਸੰਦੀਪ ਸਿੰਘ ਜੀ। ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ, ਹੈਪੀ 4th of July ਜੀ। ਹਾਂਜੀ ਸਾਰਿਆਂ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਹਾਂਜੀ ਤੁਹਾਨੂੰ ਵੀ ਹੈਪੀ ਇੰਡੀਪੈਂਡੈਂਸ ਡੇ ਕਹਿਣਾ ਚਾਹੀਦਾ। ਉਹ ਕਹਿੰਦੇ ਕਿ 4 ਜੁਲਾਈ ਨੂੰ ਹੋਇਆ ਕੀ ਸੀਗਾ ਜੀ। ਹਾਂਜੀ ਹੈਪੀ ਇੰਡੀਪੈਂਡੈਂਸ ਡੇ। ਤੇ ਗੱਲ ਇਹ ਕਿ ਇਹ ਆ ਇੰਡੀਪੈਂਡੈਂਸ ਅਸਲੀ।
ਹਜੇ ਤੱਕ ਅਮਰੀਕਾ ਹੀ ਇਹੋ ਜਿਹਾ ਦੇਸ਼ ਆ ਜਿਹਨੇ ਬ੍ਰਿਟਿਸ਼ ਦੇ ਨਾਲ ਲੜ ਕੇ, ਜਿੱਦਾਂ ਆਪਣੇ ਸ਼ਹੀਦ ਹੋਏ ਨਾ, ਸਿੱਖ ਹੋਏ ਸ਼ਹੀਦ, ਉਹਨਾਂ ਨੇ ਲੜੇ ਆ, ਉਹਨਾਂ ਨੇ ਕੋਈ ਚਰਖਾ ਨਹੀਂ ਕੱਤਿਆ। ਇਹਨਾਂ ਨੇ ਵੀ ਇਹਨਾਂ ਨੇ ਲੜ ਕੇ, ਇੱਥੇ ਫਾਰਮਰ ਜਿਹੜੇ ਸੀਗੇ ਉਹਨਾਂ ਨੇ ਆਪਣੇ ਪਿੰਡ ਵਿੱਚ ਆਪਣੀਆਂ ਟੋਲੀਆਂ ਬਣਾ ਕੇ, ਉਹਨੂੰ ਹਜੇ ਵੀ ਮਲੇਸ਼ੀਆ ਉੱਥੋਂ ਸ਼ੁਰੂ ਹੋਇਆ, ਜਿਹੜੀ ਸੈਕੰਡ ਅਮੈਂਡਮੈਂਟ ਆ ਇਹ ਜੀ। ਤੇ ਹਾਂਜੀ, ਇਹ ਉਹਨਾਂ ਨੇ ਟੋਲੀਆਂ ਆਪਣੀਆਂ ਬਣਾ ਕੇ ਤੇ ਗੁਰੀਲਾ ਸਟਾਈਲ ਜਿੱਦਾਂ ਸਿੱਖ ਲੜਦੇ ਸੀਗੇ ਓਦਾਂ ਲੜੇ ਆ, ਤੇ ਤਾਂ ਕਹਿੰਦੇ ਆਜ਼ਾਦੀ ਮਿਲੀ ਆ ਕਿ ਉਹਨਾਂ ਨੂੰ ਕਿ ਇੱਕ ਵਾਰ ਉਹਨਾਂ ਦੇ ਦੰਦ ਖੱਟੇ ਕਰਕੇ ਉਹਨਾਂ ਨੂੰ ਬ੍ਰਿਟੇਨ ਨੂੰ ਇੱਥੋਂ ਭਜਾਇਆ ਸੀ। ਇਸ ਕਰਕੇ ਅਸਲੀ ਆਜ਼ਾਦੀ ਇਹਨੂੰ ਹੀ ਆ। ਹਜੇ ਤੱਕ ਕੈਨੇਡਾ, ਆਸਟ੍ਰੇਲੀਆ ਵਰਗੇ ਜਿਹਨੂੰ ਕਹਿੰਦੇ ਆਜ਼ਾਦ ਉਹ ਹਜੇ ਤੱਕ ਕਹਿੰਦੇ ਰਾਣੀ ਨੂੰ ਮੱਥਾ ਟੇਕਦੇ ਆ। ਤੇ ਹਾਂਜੀ, ਤੇ ਬਾਕੀ ਇਹ ਹੈ ਕਿ ਜਿਹੜੇ ਦੇਸ਼ ਆਪਣਾ ਸਿੱਖੀ ਦਾ ਦੂਜਾ ਨਾਂ ਹੀ ਹੈਗਾ ਲੋਇਲਟੀ, ਜਿਹੜੇ ਸਿੱਖ ਜਿਹੜੇ ਤੁਸੀਂ ਦੇਸ਼ ਵਿੱਚ ਖਾ ਰਹੇ ਹੋ, ਪੀ ਰਹੇ ਹੋ, ਜਿੱਥੇ ਤੁਹਾਨੂੰ ਇੰਨੀ ਆਜ਼ਾਦੀ ਆ। ਹੁਣ ਜਿੱਥੇ ਮੈਨੂੰ ਆਜ਼ਾਦੀ ਹੈ ਕਿ ਮੈਂ ਭਾਵੇਂ ਇੱਥੇ ਦੇ ਪ੍ਰੈਜ਼ੀਡੈਂਟ ਨੂੰ ਗਾਲਾਂ ਕੱਢਾਂ, ਭਾਵੇਂ ਉਹਦੀ ਸਿਫਤ ਕਰਾਂ, ਮੈਨੂੰ ਇਹ ਨਹੀਂ ਕਿ ਆ ਕੇ ਮੈਨੂੰ ਇੱਥੇ ਕੋਈ ਫੜ ਲੂਗਾ। ਇਹ ਆਜ਼ਾਦੀ ਹੈ, ਇਹ ਅਸਲੀ ਆਜ਼ਾਦੀ ਆ। ਤੁਸੀਂ ਇੰਡੀਆ ਵਿੱਚ ਕਰਕੇ ਦਿਖਾਓ। ਕਹਿੰਦੇ ਨਾ ਕਿ ਤੁਸੀਂ ਉੱਥੇ ਖਾਲਿਸਤਾਨ 에ਅਰਪੋਰਟ ਤੇ ਲਾ ਕੇ ਦਿਖਾਓ। ਗੱਲ ਉਹੀ ਆ ਕਿ ਤੁਸੀਂ ਮਤਲਬ ਆਪਣਾ ਪੁਆਇੰਟ ਆਪੇ ਬਣਾ ਰਹੇ ਹੋ ਕਿ ਤੁਹਾਨੂੰ ਉੱਥੇ ਆਜ਼ਾਦੀ ਹੈ ਨਹੀਂ। ਨਹੀਂ, ਉੱਥੇ ਜੇ ਤੁਸੀਂ ਫੜ ਲੈਂਦੇ, ਉੱਥੇ ਨਹੀਂ ਤੁਸੀਂ ਕਹਿੰਦੇ ਗੱਲ ਕਰ ਸਕਦੇ ਇਹਦੀ ਜੀ, ਕਿਉਂ ਨਹੀਂ ਕਰ ਸਕਦੇ? ਕਿਉਂਕਿ ਤੁਹਾਨੂੰ ਆਜ਼ਾਦੀ ਹੈ ਨਹੀਂ ਉੱਥੇ। ਹਿਊਮਨ ਰਾਈਟ, ਹਾਂਜੀ, ਆਪਣੀ ਰਾਈਟ ਹੈ ਤੁਹਾਡੀ ਆਜ਼ਾਦੀ ਦੀ। ਇਸ ਕਰਕੇ ਆਪਣੇ ਆਪ ਨੂੰ ਇੱਥੇ ਵੀ ਜਦੋਂ ਕਰਦੇ ਆ ਗੱਲ, ਜਦੋਂ ਆਪਣੀ ਦੇਸ਼ ਦੀ ਕਰਦੇ ਹੋ, ਅਮਰੀਕਾ ਦੀ ਕਿਆ ਕਰੋ, ਇੰਡੀਆ ਦੀ ਨਹੀਂ। ਇੰਡੀਆ ਹਜੇ ਵੀ ਕੀ ਕਹਿੰਦੇ ਹਜੇ ਉਹ ਆਜ਼ਾਦ ਨਹੀਂ ਹੋਇਆ, ਉਹ ਸਿਰਫ ਕੀ ਕਹਿੰਦੇ ਸ਼ਕਲਾਂ ਚੇਂਜ ਹੋਈਆਂ। ਉੱਥੇ ਹਜੇ ਤੱਕ ਵੀ ਆਜ਼ਾਦੀ ਨਹੀਂ ਮਿਲੀ। ਇਕੱਲੇ ਸਿੱਖਾਂ ਨੂੰ ਨਹੀਂ, ਹੋਰ ਵੀ ਜਿਹੜੇ ਮਾਈਨੋਰਟੀਜ਼ ਨੇ ਉਹਨਾਂ ਨੂੰ, ਜਿਹੜੇ ਮੈਜੋਰਟੀ ਵਿੱਚ ਉਹਨਾਂ ਨੂੰ ਤਾਂ ਹਮੇਸ਼ਾ ਪਹਿਲਾਂ ਵੀ ਆਜ਼ਾਦੀ ਸੀ, ਅੱਜ ਵੀ ਆਜ਼ਾਦੀ ਆ। ਉਦੋਂ ਗੋਰਿਆਂ ਵੇਲੇ ਵੀ ਉਹਨਾਂ ਨੂੰ ਆਜ਼ਾਦੀ ਸੀ, ਉਦੋਂ ਵੀ ਮਹਾਰਾਜੇ ਰਾਜੇ ਸੀਗੇ, ਉਹ ਅੱਜ ਵੀ ਰਾਜੇ ਆ। ਇਸ ਕਰਕੇ ਤੇ ਇਹ ਜਦੋਂ ਅਮਰੀਕਾ ਦੇ ਇੱਥੇ ਤੁਸੀਂ, ਮੈਂ ਤਾਂ ਇਹੀ ਕਹੂੰਗਾ ਕਿ ਆਪਣਾ ਇਹਨੂੰ ਇਹਦਾ ਜਦੋਂ ਇੱਥੇ ਉਹੀ ਗੱਲ ਇੱਥੇ ਨਿਊਜ਼ ਵਾਲ ਨਾ ਦੇਖਿਆ ਜੀ ਪ੍ਰੈਜ਼ੀਡੈਂਟ ਨੇ ਆਹ ਕਹਿਤਾ, ਉਹ ਕਹਿਤਾ। ਪ੍ਰੈਜ਼ੀਡੈਂਟ ਇੱਕ ਬੰਦਾ ਹੁੰਦਾ, ਬਾਕੀ ਜਿਨ੍ਹਾਂ ਦੇ ਨਾਲ ਤੁਸੀਂ ਰਹਿੰਦੇ, ਜਿਨ੍ਹਾਂ ਤੁਸੀਂ ਸਮਾਨ ਵੇਚਦੇ ਹੋ, ਜਿੱਥੇ ਤੁਸੀਂ ਜਿਨ੍ਹਾਂ ਤੋਂ ਸਮਾਨ ਖਰੀਦਦੇ ਹੋ, ਨਾਲ ਰਹਿੰਦੇ ਹੋ, ਤੁਹਾਡੇ ਗੁਆਂਢ ਆ, ਬਾਕੀ ਆ, ਉਹਨਾਂ ਨਾਲ ਗੱਲ ਕਰੋ। ਉਹ ਬਿਲਕੁਲ ਟੋਟਲੀ ਡਿਫਰੈਂਟ ਵਿਊ ਹੁੰਦਾ ਕਿ ਜੋ ਤੁਹਾਨੂੰ ਮੀਡੀਆ ਦਿਖਾ ਰਿਹਾ। ਇਸ ਕਰਕੇ ਹਾਂਜੀ, ਬਸ ਇੰਨੀ ਗੱਲਬਾਤ ਹੈ ਜੀ। ਬਾਕੀ ਤੁਹਾਨੂੰ ਸਾਰਿਆਂ ਨੂੰ ਮੁਬਾਰਕ। ਤੇ ਮੈਂ ਤਾਂ ਇਹੀ ਕਹੂੰਗਾ ਕਿ ਅੱਜ ਜਿੰਨਾ ਜੇ ਤੁਸੀਂ ਆਪਣਾ ਫਲੈਗ ਆਪਣੀ ਕਾਰ ਤੇ ਲਾਓ, ਤੇ ਆਪਣੇ ਜਿੱਥੇ ਵੀ ਤੁਸੀਂ ਆਪਣਾ ਦਿਖਾ ਸਕਦੇ ਹੋ ਕਿ ਤੁਸੀਂ ਕਿੱਦਾਂ ਅਮਰੀਕਾ ਸਪੋਰਟ ਕਰਦੇ ਹੋ ਜਾਂ ਆਜ਼ਾਦੀ ਮਨਾ ਰਹੇ ਹੋ, ਕਰੋ। ਬਸ ਇੰਨੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ, ਰਾਜਕਰਮਵੀਰ ਸਿੰਘ ਜੀ, ਸੰਦੀਪ ਸਿੰਘ ਉਹਨਾਂ ਦਾ ਧੰਨਵਾਦ। ਤੇ ਅੱਜ ਪੰਜਾਬੀ ਰੇਡੀਓ ਯੂਐਸ ਦੀ ਟੀਮ ਸ਼ਾਮ ਨੂੰ ਜਿਹੜੇ ਬਹੁਤ ਸਾਰੇ ਸ਼ਹਿਰਾਂ 'ਚ ਵਰਕਸ ਹੋਣੇ ਆ, ਸਾਡੇ ਸ਼ਹਿਰ ਮਿਲਪੀਟਸ 'ਚ ਵੀ ਫਾਇਰ ਵਰਕਸ ਹੋਣੇ ਆ, ਉਹ ਵੀ ਆਪਾਂ ਲਾਈਵ ਦਿਖਾਵਾਂਗੇ ਸਰੋਤਿਆਂ ਨੂੰ ਫੇਸਬੁੱਕ ਦੇ ਉੱਤੇ। ਤੇ ਮੈਂ ਕਹਿ ਰਿਹਾ ਸੀ ਵੀ ਕਿਸ ਤਰ੍ਹਾਂ ਜਿਹੜੇ ਸਿੱਖ ਆ ਉਹਨਾਂ ਨੂੰ 4 ਜੁਲਾਈ ਦੇ ਵਿੱਚ ਜਿੱਥੇ ਵੀ ਪਰੇਡਾਂ ਹੋ ਰਹੀਆਂ ਆ, ਪਰੇਡ ਹੋ ਰਹੀ ਆ, ਫਾਇਰ ਵਰਕਸ ਹੋ ਰਹੇ ਆ, ਉੱਥੇ ਜਾ ਕੇ ਜਾਣਾ ਚਾਹੀਦਾ ਆ, ਕਿਸੇ ਤਰ੍ਹਾਂ ਦੀ ਸੇਵਾ ਕਰਨੀ ਚਾਹੀਦੀ ਆ। ਪਿਛਲੇ ਸਾਲ ਰਾਜਕਰਮਵੀਰ ਸਿੰਘ ਜੀ ਵਾਈਸਾਲੀਆ ਟਾਊਨ ਆ ਫ੍ਰਿਜ਼ਨੋ ਦੇ ਲਾਗੇ, ਤੇ ਉਸ ਟਾਊਨ ਦੇ ਵਿੱਚ ਉਹਨਾਂ ਦੇ ਕੋਲ ਪੈਸੇ ਦੀ ਘਾਟ ਹੋ ਗਈ ਸੀ। ਉਹਨੇ ਕਹਿ ਦਿੱਤਾ ਸੀ ਵੀ ਅਸੀਂ ਫਾਇਰ ਵਰਕਸ ਨਹੀਂ ਕਰਨੇ, ਤੇ ਸਿੱਖਾਂ ਨੇ VR6 ਕਰਕੇ ਇੱਕ ਕੈਂਪੇਨ ਚਲਾਈ ਸੀ ਫ੍ਰਿਜ਼ਨੋ 'ਚ। ਉਹਨਾਂ ਨੇ $10,000 ਡੋਨੇਸ਼ਨ ਦਿੱਤਾ ਸੀ, ਤੇ ਪੂਰੇ ਮੀਡੀਆ ਨੇ ਕਵਰੇਜ ਕੀਤਾ ਸੀ। ਨੈਸ਼ਨਲ ਸਿੱਖ ਕੈਂਪੇਨ ਦੇ ਅੰਡਰ ਵੀ ਆਇਆ ਸੀ ਵੀ ਕਿਸ ਤਰ੍ਹਾਂ ਜਿਹੜੀ ਸਿੱਖਾਂ ਨੇ ਸਪੋਰਟ ਕੀਤੀ ਹੈਗੀ ਆ 4 ਜੁਲਾਈ ਦੇ ਉੱਤੇ ਪਟਾਕੇ ਚਲਾਉਣ ਦੇ ਲਈ। ਜੀ ਬਿਲਕੁਲ। ਸੋ ਇਹ ਬਹੁਤ ਜਿਹੜੀਆਂ ਵਧੀਆ ਚੀਜ਼ਾਂ। ਸੋ ਇਸੇ ਤਰੀਕੇ ਦੇ ਨਾਲ ਹੀ ਜਿਹੜਾ ਆਪਾਂ ਕਹਿ ਸਕਦੇ ਹਾਂ ਵੀ ਬਿਲਕੁਲ ਇਹ ਨਾਲ ਜਿਹੜਾ ਆ ਉਹ ਹੁੰਦਾ ਆ, ਇਹੀ ਚੀਜ਼ਾਂ ਜਿਹੜੀਆਂ ਦਰਸਾਉਂਦੀਆਂ ਨੇ ਵੀ ਕਿਸ ਤਰੀਕੇ ਦੇ ਨਾਲ ਆਪਾਂ ਸਾਰੇ ਜਾਣੇ ਇਕੱਠੇ ਹੈਗੇ ਆ। ਅਮਰੀਕਨ ਰੈਵੋਲਿਊਸ਼ਨ ਦੀ ਲੜਾਈ ਕਹਿੰਦੇ ਆ 75 ਦੇ ਵਿੱਚ ਜਿਹੜੀ ਪੂਰੀ ਚਰਨ ਸੀਮਾ ਦੇ ਉੱਤੇ ਜਿਹੜੀ ਉਹ ਸੀਗੀ, ਜਿਹੜੀ ਬ੍ਰਿਟਿਸ਼ ਸਾਮਰਾਜ ਦੇ ਦੌਰਾਨ ਉਹਨਾਂ ਦਾ ਜਦੋਂ ਇੱਥੇ ਚੱਲ ਰਿਹਾ ਸੀਗਾ। ਸੋ ਜਿਹੜੀ ਇਹ ਟੀ ਪਾਰਟੀ ਤੋਂ ਬਾਅਦ ਦੇ ਵਿੱਚ ਕਹਿੰਦੇ ਲੜਾਈਆਂ ਹੋਈਆਂ। ਟੀ ਦੇ ਉੱਤੇ ਦੇਖੋ ਟੈਕਸ ਨੂੰ ਲੈ ਕੇ ਕਿੰਨਾ ਜਿਹੜਾ ਬਾਅਦ ਦੇ ਵਿੱਚ ਰੌਲਾ ਰੱਪਾ ਜਿਹੜਾ ਪਿਆ ਸੀ, ਅਤੇ ਕਿੱਥੇ ਤੱਕ ਜਿਹੜੀ ਆ ਕੇ ਗੱਲ ਨਿਬੜੀ ਸੀ। ਬਾਅਦ ਦੇ ਵਿੱਚ ਉਹਨਾਂ ਸਾਰਿਆਂ ਨੂੰ ਕਹਿ ਲਓ ਵੀ ਜਿਹੜਾ ਆ ਉਹ ਵੱਖ ਹੋ ਗਿਆ। ਅਤੇ ਅਮਰੀਕਾ ਨੇ ਉਦੋਂ ਤੋਂ ਹੀ ਜਿਹੜਾ ਇਹ ਸੋਚ ਲਿਆ ਸੀਗਾ ਵੀ ਭਾਈ ਅਸੀਂ ਜੋ ਇੰਗਲੈਂਡ ਵਾਲੇ ਕਰਦੇ ਆ, ਜੋ UK ਵਾਲੇ ਕਰਦੇ ਆ, ਅਸੀਂ ਨਹੀਂ ਉਹ ਚੀਜ਼ ਕਰਨਾ। ਤਾਂ ਹੀ ਦੇਖ ਲਓ ਸਵਿੱਚ ਵੀ ਇੱਥੇ ਤਾਂ ਨੂੰ ਔਨ ਹੁੰਦੇ ਆ, ਗੱਡੀਆਂ ਵੀ ਜਿਹੜੀਆਂ ਪੁੱਠੇ ਪਾਸੇ ਨੂੰ ਚੱਲਦੀਆਂ, ਬਹੁਤ ਉਹ ਮੈਟ੍ਰਿਕ ਸਿਸਟਮ 'ਤੇ ਆਪਾਂ ਇੰਪੀਰੀਅਲ 'ਤੇ ਆ। ਸੋ ਇਹ ਬਹੁਤ ਸਾਰੀਆਂ ਚੀਜ਼ਾਂ ਆ। ਉਦੋਂ ਤੋਂ ਇਹ ਆਪਣੇ ਆਪ ਨੂੰ ਟੋਟਲੀ ਅਲੱਗ
ਜਿਹੜਾ ਆ ਦਰਸਾਉਣ ਦੇ ਲਈ ਉਦੋਂ ਇਹਨਾਂ ਨੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਅਪਣਾ ਲਈਆਂ ਸੀਗੀਆਂ, ਅੱਡ ਜਿਹੜੀਆਂ ਉਹ ਕਰ ਦਿੱਤੀਆਂ ਸੀ। ਅਤੇ ਤਾਂ ਹੀ ਦੇਖੋ ਅੱਜ ਜਿਹੜੀ ਆ ਅਮਰੀਕਾ ਦੇ ਝੰਡੇ ਦੀ ਪੂਰੀ ਜਿਹੜੀ ਆ ਉਹ ਚੜ੍ਹਾਈ ਹੈਗੀ ਆ ਜੀ। ਅਤੇ ਆਪਣੇ ਅਗਲੇ ਕਾਲਰਸ ਉਹਨਾਂ ਨਾਲ ਗੱਲ ਕਰਦੇ ਹਾਂ। ਡਾਕਟਰ ਪ੍ਰਗਟ ਸਿੰਘ ਜੀ ਜੁੜੇ ਨੇ ਆਪਣੇ ਨਾਲ। ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਹਾਂ, ਸਤਿ ਸ਼੍ਰੀ ਅਕਾਲ ਜੀ ਦੋਨਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਾਰੇ ਪੰਜਾਬੀ ਰੇਡੀਓ USA ਵਾਲੇ ਸੁਣਨ ਵਾਲਿਆਂ ਨੂੰ 4th of July ਦੀ ਬਹੁਤ ਬਹੁਤ ਵਧਾਈ ਹੋਵੇ। ਸਾਰੇ ਅਮਰੀਕਨਾਂ ਨੂੰ ਬਹੁਤ ਬਹੁਤ ਵਧਾਈ ਹੋਵੇ ਜੀ। ਥੈਂਕ ਯੂ ਜੀ, ਧੰਨਵਾਦ ਜੀ। ਪਾਰਟੀਸਪੇਸ਼ਨ ਦੀ ਗੱਲ ਕੀਤੀ ਆ, ਮੈਂ ਹੁਣੇ ਹੀ ਅਸੀਂ ਸਾਡੇ ਜਿੱਥੇ ਅਸੀਂ ਰਹਿੰਦੇ ਆ ਉੱਥੇ ਬਹੁਤ ਪੰਜਾਬੀ ਕਮਿਊਨਿਟੀ ਰਹਿੰਦੀ ਆ ਜੀ। ਅਸੀਂ ਸਾਰੇ 10-15 ਜਾਣੇ ਹੁਣੇ ਅਸੀਂ ਜਾ ਰਹੇ ਬਸ 50-70 ਮਿੰਟਾਂ ਵਿੱਚ। ਸਾਡੇ ਲਾਗੇ ਫਾਇਰ ਸਟੇਸ਼ਨ ਹੈ ਜੀ, ਅਸੀਂ ਉਹਨਾਂ ਨੂੰ ਡੋਨਟ ਵਗੈਰਾ ਜਾਂ ਜਿਹੜੀ ਕਾਫੀ ਆ ਉਹ ਦੇਵਾਂਗੇ, ਉਹ ਸਰਵ ਕਰਾਂਗੇ। ਝੰਡੇ ਅਸੀਂ ਲੈ ਲੈਣੇ, ਸਾਰਿਆਂ ਨੇ ਝੰਡੇ ਲੈ ਲੈਣੇ ਔਰ ਬਨੈਣਾ ਪਾ ਲਈਆਂ ਨੇ ਜਿਨ੍ਹਾਂ ਤੇ ਲਿਖਿਆ ਵੀ ਆਰ ਆਲ ਸਿੱਖਸ ਔਰ ਪਿਛਲੇ ਬੰਨੇ ਲਿਖਿਆ ਹੈ ਕਿ ਅਮਰੀਕਾ ਸਟੈਂਡਸ ਟੂਗੇਦਰ ਜੀ। ਤੇ ਉਹਦੇ ਬਾਅਦ ਫਿਰ 12 ਤੋਂ 4 ਵਜੇ ਤੱਕ ਸਾਡਾ ਇੱਕ ਸਟੋਰ ਹੈ, ਉੱਥੇ ਫਿਰ ਅਸੀਂ ਸਾਰੇ ਜਾਣੇ ਸਟੋਰ ਦੇ ਅੱਗੇ ਜਾ ਕੇ ਉੱਥੇ ਨਾਲ ਚੌਂਕ ਵੀ ਹੈ, ਉੱਥੇ ਅਸੀਂ ਸਾਰੇ 12 ਤੋਂ ਲੈ ਕੇ 4 ਵਜੇ ਤੱਕ 4 ਘੰਟਿਆਂ ਲਈ ਅਸੀਂ ਉਹ ਕੁਝ ਖਾਣ ਪੀਣ ਨੂੰ ਵੀ ਦੇਵਾਂਗੇ ਔਰ ਉਹਦੇ ਬਾਅਦ ਉਹਦੇ ਨਾਲ ਨਾਲ ਪਾਣੀ ਵੀ ਵਰਤਾਵਾਂਗੇ। ਤੇ ਜ਼ਰੂਰ ਡਾਕਟਰ ਪ੍ਰਗਟ ਸਿੰਘ ਜੀ ਦੱਸ ਦਿਓ ਕਿਸ ਇਲਾਕੇ ਦੇ ਵਿੱਚ ਤੁਸੀਂ ਕਰ ਰਹੇ ਹੋ, ਕਿਉਂਕਿ ਹੋਰ ਵੀ ਕਈ ਉਸ ਇਲਾਕੇ ਸੁਣ ਰਹੇ ਹੋਣ ਤੁਹਾਡੀ ਜਿਹੜੀ ਮਦਦ ਕਰਨਾ ਚਾਹੁੰਦੇ ਹੋਣ। ਅਸੀਂ ਇੱਥੇ ਆ ਸਾਊਥ ਸੈਕਰਾਮੈਂਟੋ ਦੇ ਵਿੱਚ ਹੈ, ਸਾਊਥ ਸੈਕਰਾਮੈਂਟੋ ਜੋ ਫਰੈਂਕਲਿਨ ਰੋਡ ਹੈ ਜੀ, ਤੇ ਉੱਥੇ ਸਾਊਥ ਗੇਟ ਟਾਊਨ ਐਂਡ ਟੈਰੇਸ ਹੋਮ ਜੇ ਸਾਡੇ 104 ਅਪਾਰਟਮੈਂਟ ਨੇ, ਉਹਦੇ ਵਿੱਚੋਂ 80-85 ਘਰ ਸਾਡੇ ਪੰਜਾਬੀਆਂ ਦੇ ਨੇ। ਵੈਰੀ ਗੁੱਡ। ਤੇ ਉਹ ਅਸੀਂ ਹੁਣ ਸਾਰੇ ਰਲ ਕੇ ਤੇ ਉੱਥੇ ਹੁਣ ਜਾ ਰਹੇ ਹਾਂ ਤੇ ਸ਼ਾਮ ਫਿਰ ਦੁਪਹਿਰ ਵੇਲੇ ਉੱਥੇ 12 ਤੋਂ 4 ਉਹ ਹੈ ਸਾਡਾ ਸਟੋਰ ਹੈ, ਉਹ ਰਿਓ ਲਿੰਡਾ ਵਿੱਚ ਹੈ, ਤੇ ਉੱਥੇ ਅਸੀਂ ਜਿਹੜਾ 12 ਤੋਂ 4 ਤੱਕ ਜਿਹੜਾ ਪਾਣੀ ਤੇ ਹੋਰ ਖਾਣ ਪੀਣ ਦੀ ਚੀਜ਼ਾਂ ਵਰਤਾਵਾਂਗੇ। ਸਾਰੇ ਬਨੈਣਾ ਪਾਈਆਂ ਨੇ ਅਸੀਂ ਜਿਹਨਾਂ ਤੇ ਸਾਰਾ ਲਿਖਿਆ ਵੀ ਆਰ ਆਲ ਸਿੱਖਸ ਝੰਡੇ ਨੇ ਅਸੀਂ ਪੜ੍ਹੇ। ਸੋ ਇਸ ਤਰ੍ਹਾਂ ਸਾਡੀ ਇਹ ਛੋਟੀ ਜਿਹੀ ਕੋਸ਼ਿਸ਼ ਹੈਗੀ ਆ, ਕੋਸ਼ਿਸ਼ ਹੈ ਵੀ ਸਾਰਿਆਂ ਨੂੰ ਦੱਸਿਆ ਜਾਵੇ ਕਿ ਅਸੀਂ ਉਹਨਾਂ ਦੇ ਨਾਲ ਆ। ਬਹੁਤ ਵਧੀਆ, ਬਹੁਤ ਵਧੀਆ ਤੇ ਬਹੁਤ ਬਹੁਤ ਸ਼ੁਭੇਛਾਵਾਂ ਇਸ ਚੀਜ਼ ਦੇ ਲਈ ਤੇ ਹੈਪੀ 4th of July ਜੀ। ਥੈਂਕ ਯੂ ਜੀ ਜੀ। ਤੇ ਆਪਣੇ ਅਗਲੇ ਕਾਲਰ ਨੇ ਬੂਟਾ ਸਿੰਘ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਹਾਂਜੀ, ਰਾਜਕਰਨਵੀਰ ਜੀ ਤੇ ਸਰਦਾਰ ਹਰਜੋਤ ਸਿੰਘ ਖਾਲਸਾ ਜੀ ਤੇ ਪੰਜਾਬੀ ਰੇਡੀਓ ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਨਾਲ ਹੀ ਸਾਰਿਆਂ ਨੂੰ 4th of July ਦੀਆਂ ਜੋ ਵੀ ਸੁਣ ਰਹੇ ਵੱਡੇ ਛੋਟੇ ਭੈਣ ਭਰਾ ਵੀਰ ਸਾਰਿਆਂ ਨੂੰ 4th of July ਦੀਆਂ ਬਹੁਤ ਬਹੁਤ ਵਧਾਈਆਂ ਹੋਣ ਜੀ। ਧੰਨਵਾਦ ਜੀ, ਤੁਹਾਨੂੰ ਜੀ। ਹਾਂਜੀ, ਦੇਖੋ ਜੀ ਤੁਸੀਂ ਕਿਹਾ ਵੀ ਇੱਥੇ ਆਜ਼ਾਦੀ ਦਾ, ਮੈਨੂੰ ਨਾ 4 ਦਿਨ ਹੋ ਗਏ ਤੇ ਮੈਂ ਪੋਰਟ ਦੇ ਵਿੱਚ ਲਾਈਨ ਦੇ ਵਿੱਚ ਖੜੇ ਸੀ। ਉਹਨਾਂ ਦਾ ਜਿਹੜਾ ਵੱਡਾ ਟਰਾਂਸਫਾਰਮ ਮਸ਼ੀਨ ਵਾਲਾ ਨਾ, ਉਹਨੇ ਮੇਰੇ ਹਿੱਟ ਕਰਤਾ, ਟਾਇਰ ਜਿਹਾ ਮਾਰਿਆ ਤੇ ਮੈਨੂੰ ਪੁਸ਼ ਕਰਤਾ ਵਾ ਨਾ ਜੀ। ਤੇ ਮੈਂ ਉੱਥੇ ਖੜ ਗਿਆ ਮਾੜਾ ਜਿਹਾ ਤੇ ਵੇਖ ਲਓ ਵੀ ਉਹਨਾਂ ਦੇ ਸਾਰੇ ਇੰਪਲਾਈ ਭੱਜੇ ਤੁਰੇ ਮਿੰਟੋ ਮਿੰਟੀ ਆ ਕੇ। ਪਹਿਲਾਂ ਉਹਨਾਂ ਨੇ ਪੁੱਛਿਆ ਵੀ ਤੂੰ ਠੀਕ ਆ, ਵੀ ਤੈਨੂੰ ਮੈਡੀਕਲ ਦੀ ਲੋੜ ਆ, ਕਿਸੇ ਗੱਡੀ ਦੀ ਲੋੜ ਆ, ਅਸੀਂ ਘੱਲੀਏ। ਤੇ ਦਵਾ ਦਾ ਸਾਰੇ ਮੇਰੇ ਦਾਲੇ ਹੋ ਗਏ ਵਿਚਾਰੇ। ਤੇ ਜੇ ਇੰਡੀਆ ਹੁੰਦਾ ਉੱਥੇ ਭਾਵੇਂ ਮਾਰ ਕੇ ਸਿੱਟ ਜਾਂਦੇ ਤੇ ਨਾਲੇ ਕੁੱਟਣਾ ਸੀ। ਉਹਨਾਂ ਨੇ ਆਖਣਾ ਤੂੰ ਕੌਣ ਨਾ ਇੱਥੇ ਵਿਚਾਲੇ ਖੜੇ, ਤੈਨੂੰ ਨਹੀਂ ਪਤਾ ਜੀ। ਜੀ ਹਰੇਕ ਥਾਂ ਆਜ਼ਾਦੀ ਆ, ਕਾਨੂੰਨ ਆ, ਕਿਤੇ ਕੋਈ ਕੰਮ ਧੰਦੇ ਜਾਣਾ, ਕਿਸੇ ਜਾਣਾ ਬਾਈ ਲੈਣ ਤੁਹਾਡੀ ਟਰਨ ਬਾਈ ਟਰਨ ਆ ਤੇ ਤੁਹਾਨੂੰ ਰਿਸਪੈਕਟ ਨਾਲ ਬੁਲਾਉਂਦੇ ਆ, ਵੈਲਕਮ ਕਰਦੇ ਆ। ਤੇ ਉੱਥੇ ਦਾ ਤੇ ਇੱਥੋਂ ਦਾ ਫਰਕ ਇੰਨਾ ਹੀ ਆ ਆਜ਼ਾਦੀ ਦਾ। ਕਿਸੇ ਮੁਲਕ ਦਾ ਵੀ ਹੋਰ ਦਾ ਵੀ ਲਾ ਲਓ ਵੀ ਉਹ ਪਹਿਲਾਂ ਆਖਣਗੇ ਪੈਸੇ ਦੇ ਤੇ ਫੇਰ ਤੇਰਾ ਕੰਮ ਕਰਾਂਗੇ, ਬਹਾਨੇਬਾਜ਼ੀਆਂ ਬਣਾਉਂਦੇ ਆ। ਤੇ ਅਸੀਂ ਤਾਂ ਇਹਦਾ ਲੱਖ ਲੱਖ ਸ਼ੁਕਰਗੁਜ਼ਾਰ ਆ ਸੱਚੇ ਪਾਤਸ਼ਾਹ ਵੀ ਜਿਹੜਾ ਅਮਰੀਕਾ ਵਰਗਾ ਮੁਲਕ ਹਰ ਇੱਕ ਮੁਲਕ ਬਣ ਜੇ ਤਾਂ ਦੁਨੀਆ ਸਵਰਗ ਬਣ ਜੇ। ਜੀ ਜੀ ਬਿਲਕੁਲ। ਹਾਂਜੀ, ਮੇਰਾ ਤਾਂ ਇੰਨਾ ਹੀ ਕਹਿਣਾ ਸੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਰਾਜਕਰਨਵੀਰ ਸਿੰਘ ਜੀ ਕਹਿੰਦੇ ਜਿਹੜੀ ਆਜ਼ਾਦੀ ਤੇ ਜਿਹੜੀ ਹੈਗੀ ਆ ਨਾ ਫਰੀडम ਐਂਡ ਇੰਡੀਪੈਂਡੈਂਸ, ਇਹ ਗ੍ਰਾਂਟਡ ਨਹੀਂ ਹਮੇਸ਼ਾ ਬੰਦੇ ਨੂੰ ਲੈਣੀ ਚਾਹੀਦੀ। ਇਹਦੇ ਉੱਤੇ ਬਹੁਤ ਸਾਰੇ ਲੋਕ ਕੰਮ ਕਰਦੇ ਹੈਗੇ, ਹਾਰਡ ਵਰਕ। ਤੁਸੀਂ ਦੇਖੋ ਸਾਡੀ ਅੱਜ ਦੀ ਡੇਟ 'ਚ ਵੀ ਜਿਹੜੇ ਫੌਜੀ ਆ ਉਹ ਅਲਰਟ ਆ ਪੂਰੀ ਦੁਨੀਆ ਦੇ ਵਿੱਚ, ਚਾਹੇ ਉਹ ਜਰਮਨ 'ਚ ਆ, ਨਾਰਥ ਕੋਰੀਆ 'ਚ ਆ, ਜਾਪਾਨ 'ਚ ਆ, ਉਹ ਜੋਬ ਕਰ ਰਹੇ ਹੈਗੇ ਆ। ਜਦ ਕਿ ਬਹੁਤ ਸਾਰੇ ਲੋਕ ਜਿਹੜੇ ਅਮਰੀਕਾ ਦੇ ਵਿੱਚ ਛੁੱਟੀਆਂ ਮਨਾ ਰਹੇ ਹੈਗੇ। ਕਿਸੇ ਨਾ ਕਿਸੇ ਨੂੰ ਤਾਂ ਜਿਹੜਾ ਆ ਸੈਕਰੀਫਾਈਸ ਕਰਨਾ ਪੈਂਦਾ ਆਪਣਾ ਸਮਾਂ ਵੀ ਤੇ ਆਪਣੀ ਲਾਈਫ ਵੀ। ਜੀ ਬਿਲਕੁਲ, ਇਹ ਤਾਂ ਹਰ ਜਗ੍ਹਾ ਹੀ ਜਿਹੜਾ ਆ ਇਹ ਦੇਖਣ ਨੂੰ ਮਿਲਦਾ ਆ। ਸੋ ਤਾਂ ਹੀ ਜਿਹੜੇ ਆ ਖਾਸ ਕਰਕੇ ਅੱਜ ਦੇ ਦਿਨ ਜਿਹੜਾ ਕਾਫੀ ਪੈਟਰੋਟਿਜ਼ਮ ਜਿਹੜਾ ਆ ਉਹ ਦਿਖਾਇਆ ਵੀ ਜਾਂਦਾ ਆ, ਉਹ ਸ਼ੋਅ ਵੀ ਕਰਦੇ ਨੇ ਤੇ ਲੋਕਾਂ ਦੇ ਵਿੱਚ ਜਿਹੜੀ ਭਾਵਨਾ ਆ ਇਸ ਦਿਨ ਨੂੰ ਜਿਹੜੀ ਆ ਕਾਫੀ ਆਉਂਦੀ ਆ। ਬਾਕੀ ਬਹੁਤ ਸਾਰੇ ਲੋਕ ਇੰਜੋਏ ਕਰਦੇ ਨੇ, ਬਾਰਬੀਕਿਊ ਕਰਦੇ ਨੇ ਤੇ ਓਵਰਆਲ ਵੈਸੇ ਕਹਿੰਦੇ ਆ ਵੀ ਅੱਜ ਦੇ ਜਿਹੜੇ ਦਿਨ ਆ ਪੂਰੇ ਓਵਰਆਲ ਅਮਰੀਕਾ ਦੇ ਵਿੱਚ ਗਰਮੀ ਦਾ ਮਾਹੌਲ ਜਿਹੜਾ ਉਹ ਰਹਿਣਾ ਆ। ਵੈਸੇ ਵੀ ਓਵਰਆਲ ਜਿਹੜੀ ਗਰਮੀ ਹੈਗੀ ਆ, ਸੋ ਪਟਾਕੇ ਵੀ ਜਿਹੜੇ ਆ ਚੱਲਣੇ ਆ,
ਬਾਕੀ ਆਪਾਂ ਬਾਰ-ਬਾਰ ਆਪਣੇ ਸਾਰੇ ਹੀ ਸਰੋਤਿਆਂ ਨੂੰ ਆਪਾਂ ਬੇਨਤੀਆਂ ਅਪੀਲ ਜਿਹੜੀ ਆ ਕਰਦੇ ਰਹੇ ਆ, ਜਿੱਥੇ ਤੇ ਚਲੋ ਜਕਾਰਾ ਵਾਲਿਆਂ ਦੇ ਲੱਗੇ ਹੋਏ ਨੇ ਉੱਥੋਂ ਤੁਸੀਂ ਪਲੀਜ਼ ਉਹਨਾਂ ਤੋਂ ਜਿਹੜਾ ਤੁਸੀਂ ਬਾਏ ਕਰੋ, ਜਿੱਥੇ ਜਿੱਥੇ ਲੀਗਲੀ ਤੁਸੀਂ ਬਾਏ ਕਰ ਸਕਦੇ ਹੋ, ਜਿੱਥੇ ਤੁਹਾਨੂੰ ਪਟਾਕੇ ਚਲਾਉਣ ਦੀ ਇਜਾਜ਼ਤ ਹੈਗੀ ਉਹਨਾਂ ਤੋਂ ਬਾਏ ਕਰੋ, ਕਿਉਂਕਿ ਆਪਣੇ ਜਿਹੜੇ ਆ ਮੁੰਡੇ ਕੁੜੀਆਂ ਜਿਹੜੇ ਉਹ ਲੱਗੇ ਹੋਏ ਨੇ ਉਸ ਜਕਾਰਾ ਮੂਵਮੈਂਟ ਨੂੰ। ਸੋ ਉਹਦੇ ਵਿੱਚੋਂ ਜਿੰਨੀ ਵੀ ਉਹਨਾਂ ਨੂੰ ਮੁਨਾਫਾ ਹੋਊਗਾ ਉਹ ਉਹਨਾਂ ਦੇ ਲਈ ਜਿਹੜਾ ਆ ਉਹ ਜਕਾਰਾ ਮੂਵਮੈਂਟ ਨੂੰ ਜਿਹੜਾ ਅੱਗੇ ਵਧਾਉਣ ਦੇ ਲਈ ਜਿਹੜਾ ਉਹ ਚੱਲੂਗਾ, ਤੁਸੀਂ ਉੱਥੇ ਕਰੋ। ਬਾਕੀ ਜਿੱਥੇ ਇਲੀਗਲ ਹੈਗੇ ਆ, ਜਿੱਥੇ ਬੈਂਡ ਆ, ਪਲੀਜ਼ ਉੱਥੇ ਜਿਹੜਾ ਉਹ ਨਾ ਚਲਾਓ, ਕੋਈ ਸ਼ਰਾਰਤ ਜਿਹੜੀ ਉਹ ਨਾ ਕਰੇ। ਕਈ ਵਾਰੀ ਬਹੁਤ ਸਾਰੇ ਲੋਕ ਇੱਕ ਦੂਜੇ ਨੂੰ ਚੱਕ ਕੇ ਜਿਹੜਾ ਕਹਿ ਲਓ ਵੀ ਚੱਕ ਦਿੰਦੇ ਆ, ਗੱਲਾਂ 'ਚ ਇੱਦਾਂ ਕਰ ਲਾਂਗੇ ਇੱਦਾਂ ਕਰ ਲਾਂਗੇ, ਫਿਰ ਕਈ ਵਾਰੀ ਬਾਅਦ ਦੇ ਵਿੱਚ ਐਵੇਂ ਬਾਅਦ 'ਚ ਪੁਲਿਸ ਵਾਲੇ ਵੀ ਆਉਣਗੇ, ਘਬਰਾਹਟ ਵੀ ਹੁੰਦੀ ਆ ਬਾਅਦ 'ਚ। ਸਭ ਤੋਂ ਜਿਹੜਾ ਵੱਡੀ ਗੱਲ ਇਹ ਆ ਵੀ ਕਿਤੇ ਐਵੇਂ ਕਿਸੇ ਦੀ ਇਹ ਜਿਹੜੀ ਸ਼ਰਾਰਤ ਤੇ ਜਿਹੜੀ ਜਾਣਬੁੱਝ ਕੇ ਕੀਤੀ ਆ ਉਹ ਕਿਸੇ ਦੇ ਕਹਿ ਲਓ ਵੀ ਕਿਤੇ ਅੱਗ ਉੱਗ ਜਿਹੜੀ ਉਹ ਨਾ ਲੱਗ ਜਾਵੇ, ਕਿਉਂਕਿ ਬਹੁਤ ਡਰਾਈ ਸੀਜ਼ਨ ਜਿਹੜਾ ਆ ਉਹ ਹੈਗਾ। ਬਿਲਕੁਲ ਸੱਟ ਨਾ ਲੱਗ ਜਾਏ। ਬਹੁਤ ਵਾਰੀ ਕੀ ਹੁੰਦਾ ਜਿੱਥੇ ਇਕੱਠ ਇੰਨੀ ਵੱਡੀ ਗਿਣਤੀ 'ਚ ਹੋਇਆ ਹੁੰਦਾ ਆ, 10-10, 15-15 ਹਜ਼ਾਰ ਬੰਦਾ, ਜਿੱਥੇ ਫਾਇਰ ਵਰਕਸ ਹੋਣੇ ਆ, ਪਰੇਡ ਹੋਣੀ ਆ, ਉੱਥੇ ਜੇ ਕਿਸੇ ਤਰ੍ਹਾਂ ਦਾ ਇੱਦਾਂ ਦਾ ਕੋਈ ਜਿਹੜਾ ਫਾਇਰ ਵਰਕ ਜਾਂ ਪਟਾਕਾ ਚੱਲ ਜਾਏ ਤਾਂ ਕਿਸੇ ਦੀ ਸੱਟ ਲੱਗ ਸਕਦੀ ਆ, ਕੋਈ ਜ਼ਖਮੀ ਹੋ ਸਕਦਾ। ਅਤੇ ਇੰਨੀ ਭੀੜ ਦੇ ਵਿੱਚ ਆਪਾਂ ਵੀਰ ਸਿੰਘ ਜੀ ਦੇਖਿਆ ਵੀ, ਅਤੇ ਉੱਥੇ ਮੈਨੂੰ ਨਹੀਂ ਲੱਗਦਾ ਵੀ ਉਸ ਟਾਈਮ ਦੇ ਉੱਤੇ ਜਿਹੜੀ ਐਂਬੂਲੈਂਸ ਜਾਂ ਫਾਇਰ ਵਾਲਿਆਂ ਨੂੰ ਆਉਣ ਲਈ ਇੰਨਾ ਸੌਖਾ ਹੋਊਗਾ। ਸੋ ਇਸ ਕਰਕੇ ਬਹੁਤ ਧਿਆਨ ਰੱਖਣ ਜੋ ਗੱਲ ਹੈਗੀ ਆ ਵੀ ਜਿੱਥੇ ਵੀ ਪਟਾਕੇ ਅਲਾਊਡ ਆ ਉੱਥੇ ਚਲਾਓ, ਪਰ ਸੇਫਟੀ ਤੁਹਾਡੀ ਫਿਰ ਵੀ ਪ੍ਰਾਇਓਰਟੀ ਚਾਹੀਦੀ ਹੈਗੀ ਆ। ਕੋਈ ਇੱਦਾਂ ਨਾ ਹੋਵੇ ਕੋਈ ਡਰਿੰਕ ਕਰਕੇ ਜਾਂ ਹੋਰ ਇੱਦਾਂ ਆਪਣੇ ਸੱਟ ਲਵਾ ਲਏ। ਬਿਲਕੁਲ, ਇਹ ਤੁਸੀਂ ਡਰਿੰਕ ਦੀ ਜਿਹੜੀ ਆ ਗੱਲ ਕੀਤੀ ਆ, ਬਹੁਤ ਸਾਰੇ ਜਿਹੜੇ ਲੋਕ ਆ ਅੱਜ ਦੇ ਦਿਨ ਬਹੁਤ ਜਿਹੜੀ ਦੇਖੋ ਕਿਉਂਕਿ ਛੁੱਟੀ ਆਨੰਦ ਮਾਣਦੇ ਨੇ ਲੋਕ, ਇੱਥੇ ਆਦਤ ਆ ਇਹਨਾਂ ਦੇ, ਇੱਥੇ ਦੇ ਕਲਚਰ ਦੇ ਵਿੱਚ ਇਹਨਾਂ ਦੀ ਸੱਭਿਅਤਾ 'ਚ ਵੀ ਪੀਂਦੇ ਆ, ਚਾਹੇ ਬੀਅਰਾਂ ਪੀਣ ਚਾਹੇ ਸ਼ਰਾਬ ਪੀਣ, ਜਿਹੜੀ ਉਹ ਪੀਂਦੇ ਆ। ਅਤੇ ਕਈ ਵਾਰੀ ਜਿਹੜੇ ਮੂਰਖ ਲੋਕ ਨੇ ਉਹ ਪੀ ਕੇ ਚਲਾਉਂਦੇ ਵੀ ਨੇ, ਗੱਡੀ ਵੀ ਜਿਹੜੀ ਚਲਾਉਂਦੇ ਨੇ, ਡਰਿੰਕ ਐਂਡ ਡਰਾਈਵ ਵੀ ਕਰਦੇ ਨੇ। ਸੋ ਖਾਸ ਕਰਕੇ ਵੈਸੇ ਤਾਂ ਅੱਜ ਇਹ ਟਰਾਈ ਕਰੋ ਵੀ ਜੇ ਛੁੱਟੀ ਆ ਘਰੇ ਹੀ ਰਹੋ, ਟਰਾਈ ਕਰੋ ਜਿਹੜਾ ਇੰਜੋਏ ਕਰੋ, ਫਾਇਰ ਵਰਕਸ ਦੇਖੋ, ਆਪਣੇ ਪਰਿਵਾਰ ਦੇ ਨਾਲ ਸਮਾਂ ਬਤੀਤ ਕਰੋ, ਖਾਣ ਪੀਣ ਦੇ ਜਿਹੜੇ ਵੱਖੋ ਵੱਖਰੇ ਜਿਹੜੇ ਪਕਵਾਨ ਬਣਾਉਣੇ ਹੁੰਦੇ ਆ, ਜੋ ਕੁਛ ਵੀ ਕਰਨਾ ਉਹ ਤੁਸੀਂ ਕਰੋ। ਰੋਡ ਦੇ ਉੱਤੇ ਘੱਟ ਨਿਕਲਣ ਦੀ ਜਿਹੜੀ ਉਹ ਕੋਸ਼ਿਸ਼ ਕਰੋ, ਜੇ ਜ਼ਰੂਰਤ ਆ ਤਾਂ ਹੀ ਜਾਓ, ਕਿਉਂਕਿ ਨੈਵਰ ਤੋਂ ਕੋਈ ਕਮਲਾ ਬੰਦਾ ਇੱਦਾਂ ਪੀ ਪੂ ਕੇ ਜਿਹੜਾ ਆ ਕਈ ਵਾਰੀ ਐਕਸੀਡੈਂਟ ਵੀ ਜਿਹੜੇ ਉਹ ਮਾਰ ਦਿੱਤੇ ਜਾਂਦੇ ਆ। ਸੋ ਬਹੁਤ ਸਾਰੀ DUI ਚੈੱਕ ਪੁਆਇੰਟਸ ਵੀ ਜਿਹੜੇ ਆ ਇਸ ਦਿਨ ਤੋਂ ਬਾਅਦ ਦੇ ਵਿੱਚ ਲੱਗਦੇ ਹੁੰਦੇ ਆ, ਅਗਲੇ ਦਿਨ ਜਾਂ ਉਦਣ ਹੀ ਰਾਤ ਨੂੰ ਜਿਹੜੇ ਹੁੰਦੇ ਨੇ। ਸੋ ਉਹਦਾ ਵੀ ਜਿਹੜਾ ਆ ਤੁਸੀਂ ਧਿਆਨ ਰੱਖੋ। ਦੇਖੋ ਤੁਸੀਂ ਆਪ ਆਪਣੇ ਆਪ ਨੂੰ ਸੁਰੱਖਿਅਤ ਰੱਖੋਗੇ, ਬਾਕੀਆਂ ਨੂੰ ਵੀ ਜਿਹੜਾ ਆ ਉਹ ਤੁਸੀਂ ਸੁਰੱਖਿਅਤ ਰੱਖੋਗੇ। ਜੇ ਤੁਸੀਂ ਆਪਣੀ ਵੀ ਪਰਵਾਹ ਨਹੀਂ ਕਰਦੇ ਤਾਂ ਦੂਜਿਆਂ ਦੀ ਜਾਨ ਵੀ ਤੁਸੀਂ ਖਤਰੇ 'ਚ ਜਿਹੜੀ ਉਹ ਪਾਉਂਦੇ ਆ। ਸੋ ਜਿੱਥੇ ਤੁਸੀਂ ਹੈਗੇ ਆ, ਜੇ ਤੁਹਾਡੇ ਉੱਥੇ ਕੋਈ ਇੱਦਾਂ ਕਰ ਰਿਹਾ, ਪੀ ਕੇ ਚਲਾਉਣ ਦੀ ਗੱਲ ਕਰ ਲਿਆ, ਉਹਨੂੰ ਉੱਥੇ ਰੋਕੋ। ਉਦੋਂ ਜਿਹੜੀ ਆ ਉਸ ਚੀਜ਼ ਦੀ ਜਿਹੜੀ ਉਹ ਤਾੜ ਨਾ ਕਰੋ, ਉਸ ਨੂੰ ਜਿਹੜਾ ਰੋਕਣਾ ਚਾਹੀਦਾ, ਨਾ ਕਿ ਉਸ ਨੂੰ ਹੱਲਾਸ਼ੇਰੀ ਜਿਹੜੀ ਉਹ ਦਿਓ, ਚੱਲ ਕੋਈ ਨਹੀਂ ਇੱਥੇ ਹੀ ਜਾਣਾ ਉੱਥੇ ਹੀ ਜਾਣਾ, ਨਾ ਬਿਲਕੁਲ ਨਹੀਂ। ਸੋ ਕਿਉਂਕਿ ਦੇਖੋ ਵੈਸੇ ਵੀ ਜੇ ਆਪਾਂ ਉੱਦਾਂ ਓਵਰਆਲ ਦੇਖੀਏ ਹਰਜੋਤ ਸਿੰਘ ਜੀ, ਸਖਤੀ ਬਹੁਤ ਆ। ਸਖਤੀ ਜਿਹੜੀ ਆ ਇਸ ਪਾਸਿਓਂ ਵੀ ਮੈਂ ਕਹਿ ਰਿਹਾ ਵੀ ਮੰਨ ਲਓ ਕੋਈ ਗ੍ਰੀਨ ਕਾਰਡ ਵਾਲਾ ਇੱਦਾਂ ਕਰ ਰਿਹਾ ਜਾਂ ਕੋਈ ਵਰਕ ਪਰਮਿਟ ਵਾਲਾ ਇੱਦਾਂ ਕਰ ਰਿਹਾ, ਕੋਈ ਕਿਸੇ ਦੇ ਚੁੱਕ 'ਚ ਆ ਕੇ ਕੋਈ ਗੱਲ ਕਰਕੇ ਅਤੇ ਬਾਅਦ 'ਚ ਕਹਿੰਦਾ ਵੀ ਚੱਲ ਕੋਈ ਨਹੀਂ DUI ਆ, ਫਿਰ ਕੀ ਆ, ਬਾਅਦ 'ਚ ਨਾ ਫਿਰ ਇੱਥੇ ਕਦੀ ਪੱਕਿਆ ਹੋਣ ਦਾ ਮੌਕਾ ਮਿਲਣਾ ਨਾ ਹੋਰ ਹੋਣਾ, ਕਿਉਂਕਿ ਆਲਰੇਡੀ ਆਪਾਂ ਪਤਾ ਹੀ ਆ ਵੀ ਕਿਸ ਤਰੀਕੇ ਨਾਲ ਇਮੀਗ੍ਰੇਸ਼ਨ ਵਾਲੇ ਜਿਹੜੇ ਉਹ ਤੱਤੇ ਤੁਰੇ ਫਿਰਦੇ ਨੇ, ਵੀ ਉਹ ਤਾਂ ਟਰਾਈ ਕਰਦੇ ਨੇ ਵੀ ਬੰਦਿਆਂ ਨੂੰ ਘੱਟ ਤੋਂ ਘੱਟ ਇੱਥੇ ਜਿਹੜਾ ਉਹ ਰੱਖਿਆ ਜਾਵੇ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਜੁੜੀਆਂ ਹੋਈਆਂ ਆ। ਸੋ ਇੱਕ ਚੰਗੇ ਨਾਗਰਿਕ ਦਾ ਜਿਹੜਾ ਆ ਉਹ ਇੱਥੇ ਸਬੂਤ ਦਿਓ, ਉਹ ਚੀਜ਼ਾਂ ਜਿਹੜੀਆਂ ਉਹ ਕਰੋ ਜਿਹੜੀਆਂ ਸਾਰਿਆਂ ਦੇ ਮਨਾਂ ਨੂੰ ਪਾਉਣ। ਅਤੇ ਬ੍ਰੇਕ ਵੱਲ ਨੂੰ ਆਪਾਂ ਵਧਾਂਗੇ, ਪਰ ਉਸ ਤੋਂ ਪਹਿਲਾਂ ਇੱਕ ਹੋਰ ਕਾਲਰ ਆਪਾਂ ਉਹਨਾਂ ਨਾਲ ਗੱਲ ਕਰਦੇ। ਯਾਦਵਿੰਦਰ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ। ਮੇਰਾ ਖਿਆਲ ਹੈ ਜੀ ਸਾਨੂੰ ਹੋਰ ਜੇ ਅਸੀਂ ਕੁਛ ਨਹੀਂ ਕਰ ਸਕਦੇ, ਘੱਟੋ ਘੱਟ ਅੱਜ ਦੇ ਸ਼ਾਮ ਦੇ ਟਾਈਮ ਆਪਦੇ ਗੁਆਂਢੀਆਂ ਨੂੰ ਜਿਹੜੇ ਵੀ 5-7 ਹੋਣ ਇਕੱਠੇ ਕਰਕੇ ਆਪਦੇ ਘਰੇ 4th ਜੁਲਾਈ ਇਕੱਠੇ ਪਟਾਕੇ ਬਣਾਓ ਤੇ ਆਪਦੇ ਵੱਲੋਂ ਥੋੜਾ ਬਹੁਤਾ ਖਾਣ ਪੀਣ ਦੀ ਤਿਆਰੀ ਕਰ ਲਓ ਤਾਂ ਬਹੁਤ ਸੋਹਣਾ ਲੱਗਦਾ ਵਾ। ਜੀ ਜੀ ਬਿਲਕੁਲ ਬਿਲਕੁਲ। ਮੈਂ ਪਿਛਲੇ 7 ਸਾਲ ਤੋਂ ਕਰ ਰਿਹਾ। ਜਿਹੜੇ ਗੁਆਂਢੀ ਮੈਨੂੰ ਕਹਿੰਦੇ ਹੁੰਦੇ ਸੀ ਅਸੀਂ ਤੈਨੂੰ ਜਾਣਦੇ ਨਹੀਂ ਜੀ, ਤੇਰੀ ਗੱਡੀ ਨੂੰ ਜਾਣਦੇ ਆ, ਹੁਣ ਉਹ ਮੈਨੂੰ ਜਾਣਨ ਲੱਗ ਕੇ, ਅੱਗੇ ਸਾਨੂੰ ਕਦੇ ਇਸ ਚੀਜ਼ ਦੀ ਹੈ ਨਹੀਂ ਸੀਗਾ। ਵੈਰੀ ਗੁੱਡ। ਮੇਰਾ ਤਾਂ ਇਹੀ ਆ ਵੀ ਸਾਨੂੰ ਆਪਦੇ ਗੁਆਂਢੀਆਂ ਦੇ ਨਾਲ ਇਹ ਨਹੀਂ ਦੇਖਣਾ ਚਾਹੀਦਾ ਵੀ ਕਾਲਾ ਜਾਂ ਗੋਰਾ ਜਾਂ ਮਸੀਕਾ ਜੀ, ਸਾਰਿਆਂ ਨੂੰ ਇਨਵਾਈਟ ਕਰ ਲਓ। ਸਾਰੇ ਤਾਂ ਨਹੀਂ ਆਉਂਦੇ ਹੁੰਦੇ ਜੀ 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 ਜੀ। ਤੇ ਜਿਹੜੇ ਆ ਜਾਂਦੇ ਨੇ ਉਹ ਦੂਜਿਆਂ ਨੂੰ ਵੀ ਕਹਿੰਦੇ ਨੇ ਨੈਕਸਟ ਈਅਰ ਇੱਕ ਅੱਧਾ ਗੁਆਂਢੀ ਹੋਰ ਛੁੱਟ ਜਾਂਦਾ ਵਾ ਜੀ ਜੀ। ਤੇ ਮੇਰਾ ਬਸ ਇਹੀ ਕਹਿਣਾ ਵਾ ਵੀ ਸਾਨੂੰ ਮਨਾਉਣ ਦੇ ਲਈ ਇਹਨਾਂ ਲੋਕਾਂ ਨਾਲ ਰਲ ਕੇ ਚੱਲਣਾ ਚਾਹੀਦਾ ਇਸ ਚੀਜ਼। ਬਿਲਕੁਲ ਜੀ, ਸਾਰਿਆਂ ਨੇ ਬਹੁਤ ਵਧੀਆ ਇਹ ਰਾਜਕਰਮਵੀਰ ਸਿੰਘ ਜੀ, ਆਪਾਂ ਬ੍ਰੇਕ ਲੈਂਦੇ ਆ ਤੇ ਬ੍ਰੇਕ ਤੋਂ ਬਾਅਦ ਕਹਿੰਦੇ ਵੀ ਅਮਰੀਕਨ ਝੰਡਾ ਕਿਸ ਤਰ੍ਹਾਂ ਫੈਲਾਉਣਾ ਚਾਹੀਦਾ ਹੈਗਾ ਆ। ਆਪਣੇ ਲੋਕ ਵੀ ਉਹ 'ਚ ਬਹੁਤ ਗਲਤੀ ਕਰਦੇ ਤੇ ਆਪਾਂ ਲੈਂਦੇ ਇੱਕ ਛੋਟੀ ਜਿਹੀ ਬ੍ਰੇਕ।
ਹਾਂਜੀ ਜਨਾਬ, ਕਿੱਥੇ ਚੱਲੇ ਹੋ? ਬਸ ਜੀ, ਇੱਕ ਘਰ ਪਸੰਦ ਆਇਆ, ਉਸੇ ਦੀ ਆਫਰ ਭਰਨ ਚੱਲਿਆ। ਅੱਛਾ, ਲੋਨ ਅਪਰੂਵਲ ਲੈਟਰ ਤਾਂ ਹੈ ਨਾ ਤੁਹਾਡੇ ਕੋਲ? ਨਹੀਂ। ਤੇ ਫਿਰ ਕੋਈ ਤੁਹਾਨੂੰ ਘਰ ਨਹੀਂ ਦਿਖਾਉਣ ਲੱਗਾ? ਮੈਂ ਹੁਣ ਕੀ ਕਰੂੰਗਾ? ਮੇਰਾ ਘਰ ਦਾ ਸੁਪਨਾ ਕਿੱਦਾਂ ਪੂਰਾ ਹੋਏਗਾ? ਤੁਹਾਨੂੰ ਲੋੜ ਹੈ ਇੱਕ ਤਜਰਬੇਕਾਰ ਤੇ ਲੋਕਲ ਲੋਨ ਆਫਿਸਰ ਦੀ। ਮੋਹਨ ਸਿੰਘ ਚੀਮਾ ਕੋਲ ਚਲੇ ਜਾਓ, ਜੋ ਤੁਹਾਨੂੰ ਮਦਦ ਕਰ ਸਕਦੇ ਨੇ। ਅੱਛਾ। ਹਾਂ, ਮੋਹਨ ਸਿੰਘ ਚੀਮਾ ਕਰਦੇ ਨੇ ਹਰ ਤਰ੍ਹਾਂ ਦੇ ਹੋਮ ਲੋਨ, ਚਾਹੇ ਤੁਸੀਂ ਘਰ ਪਹਿਲੀ ਵਾਰ ਲੈਣਾ ਹੋਵੇ ਜਾਂ ਦੂਜੀ ਵਾਰ, ਜਾਂ ਤੁਸੀਂ ਲੈਣਾ ਹੋਵੇ ਰੈਂਟਲ ਹੋਮ। ਇੰਨਾ ਹੀ ਨਹੀਂ, ਰੀਫਾਈਨੈਂਸਿੰਗ ਵੀ ਹੋ ਜਾਂਦੀ ਹੈ। ਫਟਾਫਟ ਜਾਓ ਤੇ ਲੈ ਆਓ ਆਪਣਾ ਪ੍ਰੀ ਅਪਰੂਵਲ ਲੈਟਰ ਅੱਜ ਹੀ। ਫੇਰ ਦਿਓ ਉਹਨਾਂ ਦਾ ਨੰਬਰ, ਅੱਜ ਹੀ ਮੈਂ ਮੋਹਨ ਸਿੰਘ ਚੀਮਾ ਕੋਲੋਂ ਅਪਰੂਵਲ ਲੈਟਰ ਲੈ ਕੇ ਆਉਣਾ। ਨੰਬਰ ਨੋਟ ਕਰ, 90525755 559 905 2575 ਤੇ NMLS ID 698952। ਘਰ ਲੈਣ ਦਾ ਸੁਪਨਾ ਪੂਰਾ ਕਰਨ ਲਈ ਯਾਦ ਰੱਖੋ ਇੱਕ ਹੀ ਨਾਮ, ਮੋਹਨ ਸਿੰਘ ਚੀਮਾ ਵਿਦ ਪਲੈਟੀਨਮ ਹੋਮ ਮੌਰਗੇਜ 5599052575 559 905 2575। Platinum Home Mortgage Corporation is an equal housing lender and the loan is subject to credit approval। ਵਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ, ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ ਇਹ ਕਿਹੜੀ ਗੱਲ ਆ? ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ, ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਜੁਐਲਰਸ ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th ਸਟਰੀਟ ਨੰਬਰ 115 ਚਾਈਨਾਟਾਊਨ ਸੁਪਰਮਾਰਕੀਟ ਸੈਕਰਾਮੈਂਟੋ। ਫੋਨ ਨੰਬਰ 916 912 8842 9169128842। ਬੱਗਾ ਜੁਐਲਰਸ ਸੈਕਰਾਮੈਂਟੋ। ਪ੍ਰੀਤ ਇੰਡੀਆ ਮਾਰਕੀਟ, ਜਿੱਥੋਂ ਖਰੀਦ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਇੰਡੀਅਨ, ਪਾਕਿਸਤਾਨੀ ਅਤੇ ਫਿਜ਼ੀਅਨ ਗਰੋਸਰੀ, ਅਤੇ ਖਰੀਦ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਪੂਜਾ ਅਤੇ ਪਾਠ ਦੀ ਸਮੱਗਰੀ। ਇਹਨਾਂ ਦੀ ਗ੍ਰੈਂਡ ਓਪਨਿੰਗ ਹੋਣ ਜਾ ਰਹੀ ਹੈ 30 ਜੂਨ ਨੂੰ, ਅਤੇ ਗ੍ਰੈਂਡ ਓਪਨਿੰਗ ਤੇ ਲੈ ਸਕਦੇ ਹੋ ਦਾਲਾਂ ਤੇ ਵਿਸ਼ੇਸ਼ ਡੀਲ। 2 ਪਾਉਂਡ ਦੀ ਦਾਲ 249 ਵਿੱਚ, 4 ਪਾਉਂਡ ਦੀ ਦਾਲ 399 ਵਿੱਚ। ਜਾਣਕਾਰੀ ਜੀ ਨਾਲ 9165054056 916 505 4056। ਪ੍ਰੀਤ ਇੰਡੀਆ ਮਾਰਕੀਟ 10044 ਬਰੂਸਵਿਲ ਰੋਡ, ਵਾਈਟ ਲੌਕ ਅਤੇ ਬਰੂਸਵਿਲ ਦੇ ਕਾਰਨਰ ਤੇ ਅਤੇ ਨਵੇਂ ਵਾਲਮਾਰਟ ਦੇ ਬਿਲਕੁਲ ਸਾਹਮਣੇ। ਪ੍ਰੀਤ ਇੰਡੀਆ ਮਾਰਕੀਟ ਜਾਓ ਅਤੇ ਗ੍ਰੈਂਡ ਓਪਨਿੰਗ ਤੇ ਦਾਲਾਂ ਤੇ ਵਿਸ਼ੇਸ਼ ਆਫਰ ਪਾਓ। ਰੀਅਲਟਰ ਐਂਡ ਲੋਨ ਆਫਿਸਰ ਪ੍ਰੀਤ ਸਿੰਘ, ਜੋ ਕਿ ਰੀਅਲ ਏਸਟੇਟ ਦੀਆਂ ਹਰ ਤਰ੍ਹਾਂ ਦੀਆਂ ਸੇਵਾਵਾਂ ਦਿੰਦੇ ਹਨ। ਘਰ ਖਰੀਦਣਾ ਹੋਵੇ, ਵੇਚਣਾ ਹੋਵੇ, ਹਾਊਸ ਰੀਮਾਡਲ ਕਰਨਾ ਹੋਵੇ ਜਾਂ ਰੈਂਟਲ ਮੈਨੇਜਮੈਂਟ ਕਰਵਾਉਣੀ ਹੋਵੇ, ਤੇ ਨਾਲ ਹੀ ਘਰ ਦੇ ਲੋਨ ਬਹੁਤ ਹੀ ਵਧੀਆ ਰੇਟਸ ਦੇ ਉੱਤੇ ਜ਼ੀਰੋ ਕਾਸਟ ਵਿੱਚ ਦਿਵਾਉਣਗੇ। ਹਰ ਤਰ੍ਹਾਂ ਦਾ ਲੋਨ FHA, ਕਨਵੈਨਸ਼ਨ, ਜੰਬੋ, ਸੁਪਰ ਜੰਬੋ ਲੋਨ ਕਰਵਾ ਸਕਦੇ ਹਨ। ਸੈਕਰਾਮੈਂਟੋ ਤੇ ਨਜ਼ਦੀਕੀ ਇਲਾਕਿਆਂ ਦੇ ਵਿੱਚ ਸੇਵਾਵਾਂ ਦਿੰਦੇ ਹਨ। ਕਾਲ ਪ੍ਰੀਤ ਸਿੰਘ 530 418 8501 530 418 8501। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਇਸ ਦੇ ਬਾਰੇ ਕੋਈ ਵੀ ਜਾਣਕਾਰੀ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500 408 272 2500। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਕਰਵਾਉਣ ਦੇ ਲਈ ਕਾਲ 408 272 5200 408 272 5200। ਭਾਜੀ ਨਵੇਂ ਟਰੱਕ ਦੀਆਂ ਮੁਬਾਰਕਾਂ, ਬੜਾ ਸ਼ਾਨਦਾਰ ਆ। ਬਸ ਜੀ, ਕੱਲ ਹੀ ਕੈਲੀਫੋਰਨੀਆ ਟਰੱਕ ਐਂਡ ਟ੍ਰੇਲਰ ਸੇਲਜ਼ ਸੈਲਮੇ ਵਾਲਿਆਂ ਤੋਂ ਲੈ ਕੇ ਆਂਦਾ। ਉਹਨਾਂ ਨੇ ਇੰਨੀ ਵਧੀਆ ਡੀਲ ਦਿੱਤੀ, ਮੇਰੇ ਕੋਲੋਂ ਨਾ ਹੀ ਨਹੀਂ ਹੋਈ। ਤੁਹਾਡੇ ਪੁਰਾਣੇ ਟਰੱਕ ਦਾ ਕੀ ਬਣਿਆ? ਉਹਨੂੰ ਤਾਂ ਮੈਂ ਵਧੀਆ ਕੀਮਤ ਤੇ ਟ੍ਰੇਡ ਕਰ ਲਿਆ। ਮੈਂ ਵੀ ਨਵਾਂ ਟਰੱਕ ਲੈਣ ਬਾਰੇ ਸੋਚ ਰਿਹਾ ਆ। ਜਦੋਂ ਦੀਆਂ ELDਆਂ ਲੱਗੀਆਂ ਆ, ਡਰਾਈਵਰਾਂ ਦੀ ਤੇ ਕਮਾਈ ਨਹੀਂ ਹੁੰਦੀ। ਫੇਰ ਤਾਂ ਤੂੰ ਇਹਨਾਂ ਕੋਲ ਹੀ ਜਾ। ਇਹਨਾਂ ਕੋਲ ਟਰੱਕ ਐਂਡ ਟ੍ਰੇਲਰਸ ਦੀ ਬਹੁਤ ਵੱਡੀ ਇਨਵੈਂਟਰੀ ਆ, ਤੇ ਨਾਲੇ ਟਰੱਕ ਫੈਕਟਰੀ ਵਾਰੰਟੀ ਨਾਲ ਆਉਂਦੇ ਨੇ, ਕਿਉਂਕਿ ਇਹ ਟਰੱਕ ਬੈਂਕ ਜਾਂ ਆਕਸ਼ਨ ਤੋਂ ਨਹੀਂ ਲੈਂਦੇ। ਕੀ ਇਹਨਾਂ ਕੋਲ ਆਟੋਮੈਟਿਕ ਟਰੱਕ ਵੀ ਨੇ? ਓਏ ਬਹੁਤ ਨੇ, ਪਰ ਮੇਰਾ ਕ੍ਰੈਡਿਟ ਚੰਗਾ ਨਹੀਂ। ਉਹ ਫਿਕਰ ਨਾ ਕਰ, ਇਹਨਾਂ ਕੋਲ ਨੋ ਕ੍ਰੈਡਿਟ ਤੇ ਬੈਡ ਕ੍ਰੈਡਿਟ ਵਾਲਿਆਂ ਲਈ ਵੀ ਬਹੁਤ ਪ੍ਰੋਗਰਾਮ ਨੇ। ਹੋਰ ਡੀਲਰਾਂ ਵਾਂਗ $3-4 ਵਾਧੂ ਫੀਸਾਂ ਨਹੀਂ ਲਾਉਂਦੇ। ਫਿਰ ਤਾਂ ਮੈਂ ਕੱਲ ਹੀ ਜਾਣਾ ਆ। ਕੈਲੀਫੋਰਨੀਆ ਟਰੱਕ ਐਂਡ ਟ੍ਰੇਲਰ ਸੇਲਜ਼ 10604 ਈਸਟ ਮਾਊਂਟੇਨ ਵਿਊ, ਸੈਲਮਾ ਬਲੇਰੋ ਦੇ ਪਿੱਛੇ। ਹਫਤੇ ਦੇ 7 ਦਿਨ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਕਾਲ ਨਵਪ੍ਰੀਤ ਸਿੰਘ ਜਾਂ ਅਮੀਰ ਕਬਾਨੀ 5599052166 559 905 2166। ਕੀ ਤੁਸੀਂ ਬਾਹਰ ਧੁੱਪ ਵਿੱਚ ਕੰਮ ਕਰਦੇ ਹੋ? ਕਾਨੂੰਨ ਮੁਤਾਬਕ ਤੁਹਾਡੀ ਕੰਪਨੀ ਜਾਂ ਫਾਰਮ ਜਿਸ ਦੇ ਲਈ ਤੁਸੀਂ ਕੰਮ ਕਰਦੇ ਹੋ, ਉਸ ਨੂੰ ਜ਼ਰੂਰੀ ਹੈ ਕਿ ਤੁਹਾਨੂੰ ਛਾਂ ਦਾ ਪ੍ਰਬੰਧ ਕਰਕੇ ਲੋੜ ਅਨੁਸਾਰ ਛਾਂ ਵਿੱਚ ਆਰਾਮ ਕਰਨ ਦੇਵੇ।
ਇਹ ਤੁਹਾਡਾ ਕਾਨੂੰਨੀ ਹੱਕ ਹੈ। ਆਰਾਮ ਕਰਨ ਦੇ ਲਈ ਬਿਮਾਰ ਹੋਣ ਦਾ ਇੰਤਜ਼ਾਰ ਨਾ ਕਰੋ। ਜ਼ਿਆਦਾ ਗਰਮੀ ਕਰਕੇ ਤੁਹਾਨੂੰ ਦੌਰਾ ਵੀ ਪੈ ਸਕਦਾ ਹੈ ਜਾਂ ਫਿਰ ਤੁਹਾਡੀ ਮੌਤ ਵੀ ਹੋ ਸਕਦੀ ਹੈ। ਜੇਕਰ ਤੁਸੀਂ ਜ਼ਿਆਦਾ ਗਰਮੀ ਕਰਕੇ ਬਿਮਾਰ ਮਹਿਸੂਸ ਕਰੋ, ਜਲਦੀ ਹੀ ਆਪਣੇ ਬੌਸ ਨੂੰ ਦੱਸੋ ਤਾਂ ਕਿ ਬਿਮਾਰ ਹੋਣ ਤੋਂ ਬਚ ਸਕੋ। ਆਰਾਮ, ਚੈਨ ਅਤੇ ਮੁਫਤ ਪਾਣੀ ਤੁਹਾਨੂੰ ਗਰਮੀ ਤੋਂ ਬਚਣ ਵਿੱਚ ਸਹਾਇਤਾ ਕਰਦਾ ਹੈ। ਆਪਣੇ ਹੱਕਾਂ ਨੂੰ ਜਾਣੋ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 8779922567। ਇਹ ਸੰਦੇਸ਼ ਕੈਲੋਸ਼ਾ ਵੱਲੋਂ ਹੈ। ਤੁਸੀਂ ਸੁਣਦੇ ਪਏ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਧੰਨਵਾਦ ਜੀ। ਇੱਕ ਵਾਰੀ ਫਿਰ ਸਰੋਤਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਤੇ ਸਰੋਤਿਓ ਆਪਣੇ ਨਾਲ ਜਿਹੜੇ ਕੁਝ ਹੋਰ ਕਾਲਰ ਵੀ ਜੁੜੇ ਆ, ਜੇ ਤੁਸੀਂ ਵੀ ਆਪਣੇ ਵਿਚਾਰ ਪੇਸ਼ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਤੁਸੀਂ ਕਾਲ ਕਰ ਸਕਦੇ ਹੋ। ਨੰਬਰ 408272 4082725200 ਦੇ ਉੱਤੇ ਆਪਣੇ ਨਾਲ ਜੁੜੇ ਨੇ ਜਸਪਾਲ ਕੌਰ ਜੀ। ਸਵਾਗਤ ਹੈ ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਦੋਨਾਂ ਭਰਾਵਾਂ ਨੂੰ ਤੇ ਇੰਡੀਪੈਂਡੈਂਸ ਡੇ ਦੀਆਂ ਵੀ ਸਭ ਨੂੰ ਮੁਬਾਰਕਾਂ ਜੀ। ਧੰਨਵਾਦ ਜੀ। ਪੂਰੇ ਅਮਰੀਕਾ ਦੇ ਲੋਕਾਂ ਨੂੰ ਜੋ ਵੀ ਸੁਣ ਰਿਹਾ ਹੈਗਾ ਇਸ ਰੇਡੀਓ ਤੇ ਵੀਰ ਜੀ ਇੱਥੇ ਹੈਗਾ ਹੈ ਖਾਲਸਾ ਕੇ ਫਾਊਂਡੇਸ਼ਨ ਗੁਰਦੁਆਰਾ ਸਾਹਿਬ ਲਾਸ ਐਂਜਲਸ। ਹਾਂਜੀ ਇੱਥੇ ਲਾਸ ਐਂਜਲਸ ਵਿੱਚ ਹੈਗਾ ਜੀ। ਅਸੀਂ ਉੱਥੇ ਦੇ ਮੈਂਬਰ ਹਾਂ। ਰੋਜ਼ ਅਸੀਂ ਐਵਰੀ ਫਰਾਈਡੇ ਨੂੰ ਇੱਥੇ ਗਰੀਬਾਂ ਨੂੰ ਵੀ ਬ੍ਰੈਡਾਂ ਤੇ ਸਬਜ਼ੀਆਂ ਤੇ ਹੋਰ ਸਾਰੇ ਸਮਾਨ ਦੇਣ ਦੇ ਨਾਲ ਇੱਥੇ ਵੀਰ ਜੀ ਪਾਸਤਾ ਤੇ ਹੋਰ ਸਾਰਾ ਬਣਾ ਪੀਜ਼ਾ ਸਾਰਾ ਉਹਨਾਂ ਨੂੰ ਬਣਾ ਕੇ ਬਿਠਾ ਕੇ ਖਵਾਇਆ ਜਾਂਦਾ ਹੈ ਜੀ। ਤੇ ਐਵਰੀ ਡੇ ਇੱਥੇ ਐਵਰੀ ਮਤਲਬ ਫਰਾਈਡੇ ਇੱਥੇ ਬਹੁਤ ਹੀ ਰਸ਼ ਹੁੰਦਾ ਹੈ ਤੇ ਸਾਲ ਦੇ ਵਿੱਚ 2 ਵਾਰੀ ਇਹ ਬਹੁਤ ਵੱਡਾ ਕੈਂਪੇਨ ਕਰਦੇ ਨੇ ਤੇ ਉਹਦੇ ਵਿੱਚ ਮਤਲਬ ਇੰਨੀ ਸੰਖਿਆ ਦੇ ਵਿੱਚ ਲੋਕ ਆਉਂਦੇ ਨੇ ਕਿ ਪਤਾ ਨਹੀਂ ਲਾਈਨਾਂ ਹੀ ਲੱਗ ਜਾਂਦੀਆਂ। ਉਹਨਾਂ ਨੂੰ ਪਤਾ ਹੁੰਦਾ ਹੈ ਕਿ ਅੱਜ ਇੱਥੇ ਹੋਣਾ ਹੈ ਤੇ ਹਰ ਮਹੀਨੇ ਦੇ ਲਾਸਟ ਸੈਟਰਡੇ ਨੂੰ ਇਹ ਲੈ ਕੇ ਜਾਂਦੇ ਨੇ ਨਾਥ ਆਸ਼ਰਮ ਦੇ ਵਿੱਚ। ਫੂਡ ਲੈ ਕੇ ਜਾਂਦੇ ਨੇ। ਫਿਰ ਜੋ ਵੀ ਪਰੇਡ ਹੋਵੇ ਉਹ 'ਚ ਹਿੱਸਾ ਲੈਂਦੇ ਨੇ। ਕੋਈ ਮੈਰਾਥਨ ਦੌੜ, ਕੋਈ ਵੀ ਦੌੜ ਹੋਵੇ, ਕੋਈ ਕਿਸੇ ਤਰ੍ਹਾਂ ਦਾ ਪਾਰਟੀਸਪੇਸ਼ਨ ਹੋਵੇ, ਹਰ ਇੱਕ ਦੇ ਵਿੱਚ ਭਾਗ ਲੈਂਦੇ ਨੇ ਤੇ ਬਹੁਤ ਹੀ ਚੰਗਾ ਕਰ ਰਹੇ ਨੇ ਸਾਰੇ। ਇੱਥੇ ਬਾਹਰ ਦੇ ਲੋਕ ਆਉਂਦੇ ਨੇ, ਮੈਕਸੀਕਨ ਨੇ ਜਾਂ ਜੋ ਵੀ ਨੇ, ਗਰੀਬ ਨੇ ਤੇ ਇੱਥੇ ਮਤਲਬ ਹਰ ਤਰ੍ਹਾਂ ਦੇ ਲੋਕ ਆਉਂਦੇ ਨੇ। ਤੇ ਜਦੋਂ ਸਿੱਖਾਂ ਲਈ ਅੰਦਰ ਲੰਗਰ ਦੂਜਾ ਤਿਆਰ ਹੁੰਦਾ ਤੇ ਬਾਹਰ ਦੇ ਲੋਕ ਜਿਹੜੇ ਦੂਸਰੇ ਲੋਕ ਨੇ ਉਹਨਾਂ ਦੇ ਲਈ ਬਾਹਰ ਬੜਾ ਸੋਹਣੇ ਕੁਰਸੀਆਂ ਤੇ ਟੇਬਲ ਲਾ ਕੇ ਵਿਛਾਏ ਜਾਂਦੇ ਨੇ ਤੇ ਮਤਲਬ ਅਸਲ ਦੇ ਵਿੱਚ ਉਹ ਦਿਖਾ ਰਹੇ ਨੇ ਕਿ ਵੀ ਅਸੀਂ ਸਿੱਖ ਹੈਗੇ ਆ ਤੇ ਪ੍ਰੈਸ ਦੇ ਵਿੱਚ ਵੀ ਕਾਫੀ ਵਾਰ ਆਇਆ ਹੈ। ਬਹੁਤ ਧੰਨਵਾਦ ਜੀ। ਬਹੁਤ ਵਧੀਆ ਕੰਮ ਕਰ ਰਹੇ। ਬਹੁਤ ਸ਼ੁਕਰੀਆ ਜੀ। ਬਿਲਕੁਲ। ਥੈਂਕ ਯੂ ਜੀ। ਜੀ ਜੀ ਤੇ ਆਪਣੇ ਅਗਲੇ ਕਾਲਰ ਨਾਲ ਗੱਲ ਕਰਦੇ ਹਾਂ। ਗੁਰਦੀਪ ਸਿੰਘ ਢਾਲੀਵਾਲ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਢਾਲੀਵਾਲ ਸਾਹਿਬ ਜੀ ਤੁਸੀਂ ਵੀ ਜਾ ਰਹੇ ਪਰੇਡ 'ਚ ਕਿਤੇ ਦੇ? ਜਾਏ ਨੇ ਮਹਾਰਾਜ ਸਾਡੇ ਤੇ ਕੋਲੇ ਜਾਂ ਮੈਰਿਸਵਿਲ। ਹਾਂਜੀ ਬਿਲਕੁਲ ਤੁਹਾਨੂੰ ਜਾਣਾ ਚਾਹੀਦਾ ਐਨ ਪੂਰਾ ਉੱਥੇ ਪਰੇਡ ਦੇ ਵਿੱਚ। ਹੋਰ ਵੀ ਜਿੰਨੇ ਜੁਬਾ ਸਿਟੀ ਏਰੀਏ 'ਚ ਸਾਡੇ ਸਰੋਤੇ ਸੁਣ ਰਹੇ ਆ, ਮੈਰਿਸਵਿਲ ਪਰੇਡ 'ਚ ਜ਼ਰੂਰ ਵੱਧ ਤੋਂ ਵੱਧ ਹਿੱਸਾ ਪਾਓ। ਠੀਕ ਹੈ। ਤੇ 4 ਜੁਲਾਈ ਦੀਆਂ ਬਹੁਤ ਸਾਰਿਆਂ ਨੂੰ ਵਧਾਈਆਂ। ਪਰਮਾਤਮਾ ਸਾਰਿਆਂ ਦੀ ਲੰਬੀ ਉਮਰ ਕਰੇ, ਤੰਦਰੁਸਤੀ ਤਰੱਕੀ ਦੇਵੇ, ਪਿਆਰ ਵਧਾਵੇ ਸਾਰਿਆਂ 'ਚ। ਇਹੀ ਮੈਂ ਅਰਦਾਸ ਕਰਦਾ ਪਰਮਾਤਮਾ ਅੱਗੇ। ਧੰਨਵਾਦ ਜੀ। ਤੇ ਦਿਨ ਬਹੁਤ ਸਾਰਾ ਮਤਲਬ ਦੁਨੀਆ ਤਰੱਕੀ ਕਰੇ ਸਾਰੀ। ਹਾਂ ਜੀ ਥੈਂਕ ਯੂ ਜੀ। ਥੈਂਕ ਯੂ। ਮਿਹਰਬਾਨੀ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ। ਬਿਲਕੁਲ ਜੀ ਇਹ ਬੜੀ ਵਧੀਆ ਗੱਲ ਆ ਵੀ ਸਾਰਿਆਂ ਦੇ ਵਿੱਚ ਪਿਆਰ ਇਤਫਾਕ ਮੁਹੱਬਤ ਵਧੇ ਕਿਉਂਕਿ ਅੱਜ ਕੱਲ੍ਹ ਦਾ ਜਿਹੜਾ ਆਪਾਂ ਦੇਖੀਏ ਤਾਂ ਮਾਹੌਲ ਕੁਛ ਕਿਉਂਕਿ ਪੋਲੀਟੀਕਲ ਪਾਰਟੀਆਂ ਦੇ ਆਪਸ 'ਚ ਨਾ ਬਣਨ ਕਰਕੇ ਕਿਉਂਕਿ ਹਰ ਇੱਕ ਜਾਣਾ ਕਿਸੇ ਨਾ ਕਿਸੇ ਜਿਹੜੇ ਪੋਲੀਟੀਕਲ ਵਿਊ ਦੇ ਨਾਲ ਪੁਆਇੰਟ ਆਫ ਵਿਊ ਤਾਂ ਹੁੰਦਾ ਹੀ ਆ। ਉਹਦੇ ਕਰਕੇ ਕੀ ਆ ਇਹ ਜਿਹੜੇ ਆਪਸ ਲੋਕਾਂ ਦੇ ਵਿੱਚ ਕਦੇ ਨਫ਼ਰਤ ਜਿਹੜੀ ਆ ਉਹ ਫੈਲ ਰਹੀ ਆ, ਹੇਟ ਜਿਹੜੀ ਆ ਉਹ ਵੱਧ ਰਹੀ ਆ, ਈਰਖਾ ਜਿਹੜੀ ਵੱਧ ਰਹੀ ਆ, ਉਹ ਹੋਣਾ ਨਹੀਂ ਚਾਹੀਦਾ। ਇਹ ਅਜਿਹੇ ਜਿਹੜੇ ਦਿਨ ਜਦੋਂ ਤਿਉਹਾਰ ਜਦੋਂ ਆਉਂਦੇ ਨੇ ਤਾਂ ਇਹ ਦਿਨ ਕਿਤੇ ਕਿਤੇ ਇਹ ਰਿਅਲਾਈਜ਼ ਜ਼ਰੂਰ ਕਰਾਉਂਦੇ ਨੇ ਵੀ ਚਾਹੇ ਆਪਣੇ ਜਿਹੜੇ ਵਿਚਾਰਕ ਮਤਭੇਦ ਨੇ, ਵਿਚਾਰਕ ਆਪਣਾ ਆਪਸ ਦੇ ਵਿੱਚ ਆਪਾਂ ਨਹੀਂ ਜਿਹੜੀ ਮਿਲਦੀਆਂ ਉਹ ਗੱਲਾਂ ਨਹੀਂ ਮਿਲਦੀਆਂ, ਪਰ ਫਿਰ ਵੀ ਆਪਾਂ ਵੀ ਆਰ ਵਨ ਨੇਸ਼ਨ ਅੰਡਰ ਵਨ ਫਲੈਗ।
ਜਿਹੜੀ ਸਿੱਧੀ ਜੀ ਗੱਲ ਹੈ ਨਾ ਵੀ ਜਿਹੜੀ ਇਹ ਚੀਜ਼ ਨੂੰ ਆਪਾਂ ਨੂੰ ਜਿਹੜੀ ਸਮਝਣ ਦੀ ਜ਼ਰੂਰਤ ਹੈਗੀ ਆ। ਹਾਂ ਤੁਹਾਡੀ ਆਪਸੀ ਜਿਹੜੀ ਇੰਟਰਨਲ ਆ ਜਿਹੜੀ ਆ ਉਹ ਕੋਈ ਨਾ ਕੋਈ ਕਿਸੇ ਇੱਕ ਮੁੱਦੇ ਦੇ ਉੱਤੇ ਜਿਹੜੇ ਵਿਚਾਰ ਵੱਖਰੇ ਹੋ ਸਕਦੇ ਆ, ਪਰ ਓਵਰਆਲ ਤਾਂ ਹਰ ਇੱਕ ਜਣਾ ਜਿਹੜਾ ਅਮਰੀਕਾ ਦੀ ਭਲਾਈ ਤੇ ਉਸ ਦੇ ਵਧੀਆ ਚੀਜ਼ ਦੇ ਲਈ ਹੀ ਜਿਹੜੀ ਆ ਕੰਮ ਕਰਨ ਦੇ ਲਈ ਰੈਡੀ ਰਹਿੰਦੇ ਨੇ। ਆਪਾਂ ਬਹੁਤ ਵਾਰੀ ਦੇਖਿਆ ਵੀ ਆ ਵੀ ਬਹੁਤ ਵਾਰੀ ਜਿਹੜੀ ਅਕਰੋਸ ਦੀ ਆਇਲਸ ਕਈ ਅਜਿਹੀਆਂ ਗੱਲਾਂ ਜਿਹੜੀਆਂ ਹੁੰਦੀਆਂ ਜਿਸ ਦੇ ਵਿੱਚ ਚਾਹੇ ਡੈਮੋਕ੍ਰੇਟ ਨੇ, ਇੰਡੀਪੈਂਡੈਂਟ ਨੇ, ਰਿਪਬਲਿਕਨ ਨੇ, ਸਾਰੇ ਜਾਣੇ ਉਹਨਾਂ ਦੇ ਵਿਚਾਰ ਜਿਹੜੇ ਉਹ ਮਿਲ ਵੀ ਜਾਂਦੇ ਨੇ, ਉਹਨਾਂ ਨੂੰ ਇਕੱਠਿਆਂ ਵੀ ਹੁੰਦੇ। ਜਦੋਂ ਇਰਾਕ ਦੇ ਉੱਤੇ ਵੀ ਵੈਸੇ ਜਦੋਂ ਆਪਾਂ ਦੇਖਿਆ ਸੀ ਹਮਲਾ ਹੋਇਆ ਸੀ, ਮੈਜੋਰਟੀ ਚਾਹੇ ਉਹ ਡੈਮੋਕ੍ਰੇਟ ਸੀਗੇ ਚਾਹੇ ਰਿਪਬਲਿਕਨ ਸੀਗੇ, ਉਹਨਾਂ ਨੇ ਸਮਰਥਨ ਜਿਹੜਾ ਕੀਤਾ ਸੀਗਾ। ਸੋ ਅਫਗਾਨਿਸਤਾਨ ਵੇਲੇ ਵੀ ਇੱਦਾਂ ਜਿਹੜਾ ਉਹ ਦੇਖਿਆ ਗਿਆ ਸੀਗਾ। ਕੁਛ ਕੁ ਜਿਹੜੇ ਚਲੋ ਵਿੱਚ ਹੁੰਦੇ ਆ ਜਿਹੜੇ ਉਹ ਓਵਰਆਲ ਉਸ ਚੀਜ਼ ਨੂੰ ਜਿਹੜੇ ਉਹ ਠੀਕ ਨਹੀਂ ਸਮਝਦੇ, ਉਹਨਾਂ ਨੇ ਮਨਾ ਵੀ ਕੀਤਾ ਹੋਊਗਾ। ਪਰ ਇਹ ਆਪਾਂ ਸਾਰਿਆਂ ਨੂੰ ਜਿਹੜੀ ਇੱਕ ਚੀਜ਼ ਸਮਝਣ ਦੀ ਜ਼ਰੂਰਤ ਆ। ਸੋ ਅਮਰੀਕਾ ਦਾ ਜਿਹੜੇ ਇਸ ਟਾਈਮ ਜਿਹੜਾ ਝੰਡਾ ਹੈ ਜਿਸ 'ਚ 50 ਤਾਰੇ ਨੇ ਅਤੇ ਬਾਕੀ ਸਟਰਾਈਪਸ ਨੇ। ਸੋ ਇਹ ਰੈੱਡ ਵਾਈਟ ਐਂਡ ਬਲੂ ਜਿਹੜਾ ਆ ਇਹ ਅਮਰੀਕਾ ਦਾ ਜਿਹੜਾ ਝੰਡਾ ਆ। ਸੋ ਉਹ ਜਿੱਥੇ ਵੀ ਹੁੰਦਾ ਆ ਉਹ ਦੇਖੋ ਵੈਸੇ ਤਾਂ ਕਮਰਸ਼ੀਅਲਾਈਜ਼ ਬਹੁਤ ਹੋਇਆ, ਨੋ ਡਾਊਟ, ਜਿਹੜਾ ਆ ਉਹ ਚੀਜ਼ਾਂ ਸਾਰੀਆਂ ਦੇਖਦੀਆਂ ਆ, ਪਰ ਝੰਡੇ ਦਾ ਜਿਹੜਾ ਸਨਮਾਨ ਆ ਕਿਸੇ ਵੀ ਮੁਲਕ ਦੇ ਦਾ ਉਸ ਨੂੰ ਉਸ ਦਾ ਬਣਦਾ ਜਿਹੜਾ ਉਹ ਕਰਨਾ ਚਾਹੀਦਾ। ਪਰ ਫਿਰ ਵੀ ਬਹੁਤ ਲੋਕ ਇੱਥੇ ਜਿਹੜੇ ਟੋਲਰੈਂਟ ਹੈਗੇ ਨੇ ਇਸ ਝੰਡੇ ਨੂੰ ਲੈ ਕੇ। ਹਾਂ ਗੁੱਸਾ ਚੜ੍ਹਦਾ ਹੈ ਕਈਆਂ ਨੂੰ, ਪਰ ਉਹ ਆਪਣੀ ਗੱਲ ਜਿਹੜੀ ਕਹਿ ਜਾਂਦੇ ਆ, ਜਿਹੜਾ ਦੂਜਾ ਹੈ ਉਹ ਵੀ ਆਪਣੀ ਗੱਲ ਉਸ ਤਰੀਕੇ ਦੇ ਨਾਲ ਜਿਹੜਾ ਉਹ ਕਰ ਲੈਂਦੇ ਆ। ਸੋ ਇਹੀ ਇੱਕ ਜਿਹੜੀ ਆਜ਼ਾਦੀ ਵੀ ਹੈਗੀ ਆ, ਵਿਚਾਰਕ ਜਿਹੜੇ ਵਖਰੇਵੇਂ ਹੋਣ ਦੇ ਬਾਵਜੂਦ ਵੀ ਆਪਾਂ ਸਾਰੇ ਜਣੇ ਇਕੱਠੇ ਰਹੀਏ, ਮਤਭੇਦ ਜਿਹੜੇ ਭੁਲਾ ਕੇ ਅਮਰੀਕਾ ਦੀ ਆਪਣੇ ਸਾਰਿਆਂ ਦੀ ਜਿਹੜੀ ਭਲਾਈ ਵਾਸਤੇ ਪਿਆਰ ਮੁਹੱਬਤ ਵਾਲੀਆਂ ਗੱਲਾਂ ਜਿਹੜੀਆਂ ਆ ਉਸ ਵਾਲੇ ਪਾਸੇ ਨੂੰ ਸਾਂਝੀਵਾਲਤਾ ਦੀ ਜਿਹੜੀ ਆ ਉਹ ਪ੍ਰਤੀਕ ਜਿਹੜਾ ਬਣ ਕੇ ਆਪਾਂ ਅੱਗੇ ਜਿਹੜਾ ਆ ਉਹ ਵਧਣਾ ਆ। ਬਿਲਕੁਲ। ਸੋ ਆਪਾਂ ਗੱਲ ਕੀਤੀ ਸੀ ਅਮਰੀਕਨ ਫਲੈਗ, ਬਹੁਤ ਸਾਰੇ ਲੋਕਾਂ ਨੇ ਆਪਣੇ ਘਰਾਂ 'ਚ ਛੋਟੇ ਛੋਟੇ ਹੋਰ ਫਲੈਗ ਵੀ ਲਾਏ ਹੁੰਦੇ। ਕਹਿੰਦੇ ਵੀ ਅਮਰੀਕਨ ਫਲੈਗ ਜਿਹੜਾ ਆ ਉਹ ਹੋਰ ਕਿਸੇ ਨੇਸ਼ਨ ਦਾ ਜਿਹੜਾ ਫਲੈਗ ਆ ਉਹਦੇ ਬਰਾਬਰ ਹਾਈਟ 'ਤੇ ਹੋ ਸਕਦਾ ਆ, ਲੋਅਰ ਨਾ ਹੋਵੇ। ਸਟੇਟ ਅਤੇ ਲੋਕਲ ਦੇ ਜਿਹੜੇ ਫਲੈਗਸ ਹੁੰਦੇ ਆ ਉਹ ਟ੍ਰੈਡੀਸ਼ਨਲੀ ਕਹਿੰਦੇ ਪਈ ਲੋਅਰ ਫਲੋ ਕੀਤੇ ਜਾਂਦੇ ਹੈਗੇ। ਬਿਲਕੁਲ। ਤੁਸੀਂ ਆਪਣੇ ਸਿਟੀ ਹਾਲਾਂ ਦੇ ਵਿੱਚ ਜਿਹੜੇ ਤੁਸੀਂ ਜਾ ਕੇ ਦੇਖੋ ਤਾਂ ਜਿਹੜਾ ਉਹ ਸਟਾਫ ਹੁੰਦਾ ਹੈ ਨਾ ਜਿਨ੍ਹਾਂ 'ਤੇ ਝੰਡੇ ਲਹਿਰਾਏ ਜਾਂਦੇ ਆ, ਅਤੇ ਅਮਰੀਕਾ ਦਾ ਜਿਹੜਾ ਸਟਾਫ ਆ ਉਹ ਹਮੇਸ਼ਾ ਉੱਚਾ ਜਿਹੜਾ ਝੰਡੇ ਵਾਲਾ ਆ ਉਹ ਹੁੰਦਾ ਆ। ਚਾਹੇ ਆਪਾਂ ਕੈਲੀਫੋਰਨੀਆ ਦੀ ਗੱਲ ਕਰ ਲਈਏ, ਚਾਹੇ ਟੈਕਸਸ ਦੀ ਗੱਲ ਕਰ ਲਈਏ, ਚਾਹੇ ਕਿਤੇ ਦੀ ਵੀ ਜਿਹੜੀ ਆ ਉੱਥੇ ਦੀ ਗੱਲ ਕਰ ਲਈਏ। ਵੈਸੇ ਉੱਦਾਂ ਇੱਕ ਨਾ ਜਿਹੜਾ ਇੱਕ ਪੁਆਇੰਟ ਵੀ ਮੈਂ ਇਸ ਦੇ ਨਾਲ ਜੁੜਿਆ ਜਿਹੜਾ ਸ਼ੇਅਰ ਕਰਨਾ ਚਾਹੁੰਦਾ ਆ। ਕਹਿੰਦੇ ਜਦੋਂ ਇਹ ਜਿਹੜਾ 1776 ਦੇ ਵਿੱਚ ਆਜ਼ਾਦੀ ਦੀ ਲੜਾਈ ਜਿਹੜੀ ਚੱਲ ਰਹੀ ਸੀਗੀ ਤਾਂ ਉਦੋਂ ਇੱਕ ਝੰਡਾ ਨਹੀਂ ਸੀਗਾ। ਇਹ ਉਦੋਂ ਸਮਝਣ ਦੀ ਜਿਹੜੀ ਸਾਰਿਆਂ ਨੂੰ ਜ਼ਰੂਰਤ ਆ ਵੀ ਜਿਹੜੇ ਅਮਰੀਕਨ ਟਰੂਪਸ ਆ ਉਦੋਂ ਦੇ ਡਿਡ ਨਾਟ ਫਾਈਟ ਅੰਡਰ ਦਾ ਅਮਰੀਕਨ ਫਲੈਗ ਡਿਊਰਿੰਗ ਦਾ ਰੈਵੋਲੂਸ਼ਨ। ਇਹ ਅਮਰੀਕਾ ਦਾ ਝੰਡਾ ਕਹਿੰਦੇ ਆ ਕਾਫੀ ਬਾਅਦ 'ਚ ਆਜ਼ਾਦੀ ਤੋਂ ਕਈ ਵਰੇ ਬਾਅਦ ਦੇ ਵਿੱਚ ਜਿਹੜਾ ਇਸ ਨੂੰ ਜਿਹੜਾ ਆ ਉਹ ਇਕੱਠਿਆਂ ਕਰਕੇ ਲਿਆਂਦਾ ਗਿਆ। ਉਦੋਂ ਜਿਹੜੀਆਂ 13 ਕਾਲੋਨੀਜ਼ ਜਿਹੜੀਆਂ ਸੀਗੀਆਂ ਜਦੋਂ ਆਜ਼ਾਦੀ ਦਾ ਜਿਹੜਾ ਮਤਾ ਆ ਉਹ ਪਾਇਆ ਗਿਆ ਸੀਗਾ। ਸੋ ਉਹਦੇ ਵਿੱਚ ਵੀ ਇੱਕ ਬੜੀ ਇੰਟਰਸਟਿੰਗ ਫੈਕਟ ਜਿਹੜਾ ਹਰਜੋਤ ਸਿੰਘ ਜੀ ਹੈਗਾ ਵੀ ਜਦੋਂ 2 ਜੁਲਾਈ ਨੂੰ ਇਹਨਾਂ ਨੇ ਐਕਸੈਪਟ ਜਿਹੜਾ ਕਰ ਲਿਆ ਸੀ, 2 ਜੁਲਾਈ ਨੂੰ ਕਹਿ ਦਿੱਤਾ ਸੀਗਾ ਵੀ ਆਪਾਂ ਜਿਹੜਾ ਵੱਖ ਜਿਹੜਾ ਹੋਣ ਜਾ ਰਹੇ ਆ ਉਹਨਾਂ ਦੇ ਨਾਲੋਂ ਆਪਾਂ ਆਜ਼ਾਦੀ ਜਿਹੜੀ ਆ ਉਹ ਘੋਸ਼ਣਾ ਉਸ ਦੀ ਕਰਨ ਜਾ ਰਹੇ ਹਾਂ, ਡੈਕਲੇਰੇਸ਼ਨ ਕਰਨ ਜਾ ਰਹੇ ਇੰਡੀਪੈਂਡੈਂਸ ਦੀ। ਤਾਂ ਉਹਦੇ ਵਿੱਚ ਜਿਹੜੀਆਂ ਟੋਟਲ 13 ਕਾਲੋਨੀਜ਼ ਦੇ ਵਿੱਚੋਂ 12 ਕਾਲੋਨੀਜ਼ ਨੇ ਜਿਹੜਾ ਆ ਉਹ ਹਿੱਸਾ ਲਿਆ ਸੀਗਾ। 13ਵੀਂ ਜਿਹੜੀ ਕਾਲੋਨੀ ਉਸ ਟਾਈਮ ਦੀ ਜਿਹੜੀ ਨਿਊਯਾਰਕ ਸੀਗੀ ਉਹਨਾਂ ਨੇ ਵੋਟ ਦੇ ਵਿੱਚੋਂ ਅਬਸਟੇਨ ਕੀਤਾ ਸੀ, ਉਹਨਾਂ ਨੇ ਹਿੱਸਾ ਨਹੀਂ ਲਿਆ। ਉਹਨਾਂ ਨੇ ਜਾ ਕੇ 19 ਜੁਲਾਈ ਨੂੰ ਜਿਹੜੇ 4 ਜੁਲਾਈ ਨੂੰ ਤਾਂ ਜਿਹੜੀ ਆ ਕਾਂਗਰਸ ਨੇ ਐਕਸੈਪਟ ਕਰ ਲਿਆ, 12-0 ਦੇ ਨਾਲ ਜਿਹੜੀ ਆ ਉਹ ਵੋਟ ਹੋਈ ਸੀ ਇਹ 13 ਕਾਲੋਨੀਜ਼ ਦੀ ਵੀ ਆਪਾਂ ਬ੍ਰਿਟਿਸ਼ ਸਾਮਰਾਜ ਆ ਉਹਨਾਂ ਤੋਂ ਵੱਖ ਹਾਂ ਅਤੇ ਹੁਣ ਅਸੀਂ ਜਿਹੜੇ ਆਜ਼ਾਦ ਹਾਂ, ਅਸੀਂ ਉਹਨਾਂ ਦੀ ਗੁਲਾਮੀ ਜਿਹੜੀ ਉਹ ਨਹੀਂ ਮੰਨਦੇ, ਨਹੀਂ ਅਸੀਂ ਸਹਿੰਦੇ। ਅਤੇ 19 ਜੁਲਾਈ ਨੂੰ ਜਾ ਕੇ ਨਿਊਯਾਰਕ ਦੀ ਜਿਹੜੀ ਕਾਲੋਨੀ ਆ ਉਹਨਾਂ ਨੇ ਇਹਨਾਂ ਦੇ ਨਾਲ ਬਾਕੀ ਜਿਹੜੀਆਂ 12 ਕਾਲੋਨੀਜ਼ ਆ ਉਹਨਾਂ ਦੇ ਨਾਲ ਜਿਹੜਾ ਆ ਉਹ ਸਹਿਮਤੀ ਪ੍ਰਗਟਾਈ ਸੀਗੀ। ਸੋ ਸ਼ੁਰੂਆਤ ਦੇ ਵਿੱਚ ਜਿਹੜੀਆਂ ਟੋਟਲ ਆਜ਼ਾਦੀ ਜਦੋਂ ਮਿਲੀ ਸੀ ਉਦੋਂ 13 ਕਾਲੋਨੀਜ਼ ਸੀ, ਹੁਣ 50 ਜਿਹੜੀਆਂ ਸਟੇਟਸ ਆ ਉਹ ਹੈਗੀਆਂ ਨੇ। ਸੋ ਇਹ ਉਦੋਂ ਜਿਹੜਾ ਹੋਇਆ ਸੀ 2 ਜੁਲਾਈ ਨੂੰ ਵੋਟ ਹੋ ਗਈ ਸੀ ਅਤੇ 4 ਜੁਲਾਈ ਨੂੰ ਜਿਹੜਾ ਇਹਨਾਂ ਨੇ ਵੋਟ ਨੂੰ ਅਕਸੈਪਟ ਕਰ ਲਿਆ ਸੀ, ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਆ ਉਸ ਨੂੰ ਅਕਸੈਪਟ ਕਰ ਲਿਆ ਸੀਗਾ। ਅਤੇ ਜਿੱਦਾਂ ਮੈਂ ਦੱਸ ਰਿਹਾ ਸੀਗਾ ਉਸ ਟਾਈਮ ਦੇ ਉੱਤੇ ਝੰਡੇ ਵੀ ਜਿੰਨਾ ਵੀ ਯੂਨੀਅਨ ਸੀਗੇ ਹਰ ਇੱਕ ਨੇ ਆਪੋ ਆਪਣੇ ਵੱਖੋ ਵੱਖਰੇ ਜਿਹੜੇ ਆ ਉਹ ਬਣਾਏ ਸੀਗੇ। ਸੋ ਬਾਅਦ ਦੇ ਵਿੱਚ ਜਦੋਂ ਦੇਖਿਆ ਗਿਆ ਤਕਰੀਬਨ 1794 ਦੇ ਵਿੱਚ ਕਹਿੰਦੇ ਜਾ ਕੇ ਉਦੋਂ ਪਹਿਲਾ ਜਿਹੜਾ ਆ ਉਦੋਂ ਜਦੋਂ ਉਹ ਝੰਡਾ ਕੀਤਾ ਸੀਗਾ ਤਾਂ ਉਹਦੇ ਵਿੱਚ ਕਹਿੰਦੇ 2 ਤਾਰੇ ਲਾਏ ਗਏ ਸੀਗੇ। ਰਿਪਰੈਜ਼ੈਂਟੇਸ਼ਨ ਸੀਗੀ ਵੀ ਵਰਮੌਂਟ ਅਤੇ ਕੰਟੱਕੀ ਜਿਹੜੇ ਆ ਉਹ ਇਸ ਯੂਨੀਅਨ ਦੇ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਕੀਤਾ ਆ। ਕਹਿੰਦੇ ਵੀ ਉਦੋਂ ਦੁਨੀਆ ਨੂੰ ਪਤਾ ਨਹੀਂ ਸੀ ਲੱਗਣਾ ਵੀ ਇਹ ਕਿੱਦਾਂ ਆ ਕਿਵੇਂ ਆ। ਸੋ ਉਹਨਾਂ ਨੇ ਜਿੰਨੀਆਂ ਉਦੋਂ ਕਾਲੋਨੀ ਸੀਗੀਆਂ ਉਹਨਾਂ ਸਾਰਿਆਂ ਦੇ ਫਿਰ ਤਾਰੇ ਜਿਹੜੇ ਆ ਉਸ ਦੇ ਵਿੱਚ ਲਾ ਦਿੱਤੇ। ਇੱਦਾਂ ਹੌਲੀ ਹੌਲੀ ਕਰਕੇ ਅਮਰੀਕਾ ਦੇ ਝੰਡੇ ਦੇ ਵਿੱਚ ਜਿਹੜੇ ਆ ਤਾਰੇ ਜਿਹੜੇ ਆ ਉਹ ਵੱਧਦੇ ਗਏ, ਜਿਹੜੇ ਸਟਾਰਸ ਆ ਉਹ ਆਉਂਦੇ ਗਏ ਅਤੇ ਉਹ ਫਿਰ ਕਈ ਵਰਿਆਂ ਬਾਅਦ ਦੇ ਵਿੱਚ ਜਾ ਕੇ ਇਹ ਆਜ਼ਾਦੀ ਤੋਂ ਕਈ ਵਰਿਆਂ ਬਾਅਦ ਦੇ ਵਿੱਚ ਜਾ ਕੇ ਇੱਕ ਝੰਡੇ ਥੱਲੇ ਜਿਹੜੇ ਆ ਸਾਰੇ ਜਾਣੇ ਇਕੱਠੇ ਹੋਏ ਸੀਗੇ। ਜੀ
ਤੇ ਸਾਡੇ ਨਾਲ ਕੁਝ ਕੁ ਸਰੋਤੇ ਜੁੜੇ ਹੋਏ ਆ ਜੀ। ਤੇ ਗੱਲ ਕਰਦੇ ਹਾਂ ਜੀ ਆਪਣੇ ਨਾਲ ਜੁੜੇ ਨੇ ਸਤਨਾਮ ਸਿੰਘ ਜੀ। ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅਜੀਤ ਸਿੰਘ ਬੋਲ ਰਿਹਾ। ਜੀ ਜੀ ਜੀ। ਪਹਿਲਾਂ ਸਾਰੇ ਸਰੋਤਿਆਂ ਨੂੰ ਮੈਂ ਵਧਾਈ ਦੇਣਾ ਚਾਹੁੰਦਾ 4 ਜੁਲਾਈ ਦੀਆਂ। ਥੈਂਕ ਯੂ ਜੀ, ਤੁਹਾਨੂੰ ਵੀ ਜੀ। ਇੰਡੀਪੈਂਡੈਂਸ ਕਰਕੇ ਅਸੀਂ ਸਭ ਇਸ ਬਹੁਤ ਵਧੀਆ ਮੁਲਕ ਦੇ ਵਿੱਚ ਬੈਠੇ ਹਾਂ ਤੇ ਅਸੀਂ ਇੰਡੀਪੈਂਡੈਂਸ ਦੀ ਉਹਦੀ ਖੁਸ਼ੀ ਮਨਾ ਰਹੇ ਹਾਂ। ਤੇ ਰਾਜਕਰਨਵੀਰ ਅਤੇ ਹਰਜੋਤ ਸਿੰਘ, ਮੈਂ ਤੁਹਾਨੂੰ ਵੀ ਧੰਨਵਾਦ ਕਰਨਾ ਚਾਹੁੰਦਾ, ਵਧਾਈ ਦੇਣਾ ਚਾਹੁੰਦਾ ਵੀ ਅੱਜ ਸਾਨੂੰ ਹਿਸਟਰੀ ਦਾ ਲੈਸਨ ਦਿੱਤਾ ਆ। ਸੋ ਬਹੁਤ ਇੰਪੋਰਟੈਂਟ ਆ ਵੀ ਅਸੀਂ ਆਪਣੀ ਇੱਕ ਸਿੱਖ ਇਤਿਹਾਸ ਵੀ ਜਾਣੀਏ ਪਰ ਅਮਰੀਕਾ ਦੀ ਇਤਿਹਾਸ ਵੀ ਬਾਰੇ ਪਤਾ ਹੋਣਾ ਚਾਹੀਦਾ ਕਿਉਂਕਿ ਅਸੀਂ ਇਸ ਮੁਲਕ ਦੇ ਵਿੱਚ ਰਹਿ ਰਹੇ ਹਾਂ ਜੀ। ਤੇ ਸਾਰੇ ਸਰੋਤਿਆਂ ਨੂੰ ਮੈਂ ਦੱਸਣਾ ਚਾਹੁੰਦਾ ਵੀ ਜੇ ਤੁਸੀਂ ਹਜੇ ਤੱਕ ਫਾਇਰਵਰਕਸ ਨਹੀਂ ਖਰੀਦੇ, ਜੈਕਾਰਾ ਮੂਵਮੈਂਟ ਵੱਲੋਂ ਤੁਸੀਂ ਫਾਇਰਵਰਕਸ ਖਰੀਦ ਸਕਦੇ ਆ। ਸਾਡੀਆਂ 4 ਲੋਕੇਸ਼ਨਸ ਨੇ, ਇੱਕ ਕਰਮਨ ਦੇ ਵਿੱਚ, ਵਾਈਟਸਬ੍ਰਿਜ ਐਂਡ ਮਡੇਰਾ ਐਵਨਿਊ ਤੇ ਇੱਕ ਫ੍ਰੈਸਨੋ ਦੇ ਵਿੱਚ ਲੋਕੇਸ਼ਨ, ਬ੍ਰੌਲੀ ਐਂਡ ਹਰਨਡਨ ਟਰੈਕਟਰ ਸਪਲਾਈ ਦੇ ਕੋਲ, ਤੇ ਫ੍ਰੈਸਨੋ ਦੇ ਵਿੱਚ ਦੂਜੀ ਲੋਕੇਸ਼ਨ ਕੋਰਨੀਲੀਆ ਐਂਡ ਸ਼ੀਲਡ ਸੈਂਟਰਲ ਲਿਕਰ ਦੇ ਮੋੜੇ, ਅਤੇ ਯੂਬਾ ਸਿਟੀ ਹਾਈਵੇ 20 ਐਂਡ ਤਾਰਪ ਲੋਜ਼ ਪਾਰਕਿੰਗ ਲਾਟ ਐਂਡ ਕਾਰਲਸ ਜੂਨੀਅਰ ਦੇ ਅੱਗੇ। ਸੋ ਜਿਨ੍ਹਾਂ ਨੇ ਵੀ ਇੰਡੀਪੈਂਡੈਂਸ ਮਨਾਉਣੀ ਆ, ਲੀਗਲ ਫਾਇਰਵਰਕਸ ਖਰੀਦ ਕੇ ਆਪਣੀ ਸਿੱਖ ਨੌਜਵਾਨ ਪੀੜ੍ਹੀ ਨੂੰ ਸਪੋਰਟ ਕਰੋ, ਜੈਕਾਰਾ ਮੂਵਮੈਂਟ ਨੂੰ, ਤੇ ਇਹਨਾਂ ਕੋਲੋਂ ਫਾਇਰਵਰਕਸ ਤੁਸੀਂ ਜ਼ਰੂਰ ਖਰੀਦਿਓ ਜੀ। ਧੰਨਵਾਦ ਜੀ। ਥੈਂਕ ਯੂ ਜੀ। ਥੈਂਕ ਯੂ ਜੀ। ਓਕੇ ਜੀ, ਬਹੁਤ ਬਹੁਤ ਧੰਨਵਾਦ। ਥੈਂਕ ਯੂ, ਬਹੁਤ ਬਹੁਤ ਮਿਹਰਬਾਨੀ ਜੀ। ਆਪਣੇ ਅਗਲੇ ਕਾਲਰ ਨਾਲ ਗੱਲ ਕਰਦੇ ਸੁਰਿੰਦਰ ਸਿੰਘ ਜੀ। ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਸਾਰੇ ਰੇਲਵੇ US ਦੇ ਟੱਬਰ ਨੂੰ ਅਮਰੀਕਾ ਦੀਆਂ 4 ਜੁਲਾਈ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ। ਤੁਹਾਨੂੰ ਰੇਲਵੇ ਨੂੰ ਵੀ ਬਹੁਤ ਬਹੁਤ ਵਧਾਈ ਜੀ। ਧੰਨਵਾਦ ਜੀ, ਤੁਹਾਨੂੰ ਵੀ ਜੀ। ਬਾਕੀ ਇਹ ਮੈਂ ਇੱਕ ਸੰਦੇਸ਼ ਦੇਣਾ ਚਾਹੁੰਦਾ ਵੀ ਜਿਹੜਾ ਅਸੀਂ ਗੁਰਦੁਆਰਿਆਂ ਦੇ ਬਣਾ ਲੰਗਰ ਨਾ ਆਵਾਗਾਉਣ ਅਖੰਡ ਪਾਠ ਰਖਾਣ ਦੇ ਅੰਦਰ ਕੋਈ ਵੜਦਾ ਨਹੀਂ, ਜਾ ਕੇ ਲੰਗਰ 25 ਕੁੜੀਆਂ ਵੜ ਜਾਂਦੀਆਂ, ਉੱਥੇ ਅਸੀਂ ਹਜ਼ਾਰਾਂ ਫੂਡ ਬਣਾਉਣਾ ਡੋਲੀ ਜਾਂਦੇ ਹਾਂ। ਆਪੇ ਮੈਂ ਰੱਜੀ ਪੂਜੀ, ਆਪੇ ਮੇਰੇ ਬੱਚੇ ਜੀ। ਸੋ ਇਹ ਸੰਦੇਸ਼ ਹੈ ਵੀ ਇਹ ਪੈਸਾ, ਇਹ ਜਿਹੜਾ ਅਸੀਂ ਫੂਡ ਆ, ਇਹ ਦੁਨੀਆ ਕਮਿਊਨਿਟੀਆਂ ਨੂੰ ਵੰਡੀਏ, ਉੱਥੇ ਜਾ ਕੇ ਆਪਣੇ ਪਹਿਰਾਵੇ ਪਾ ਕੇ ਉਹਨਾਂ ਦੇ ਸਟੋਰਾਂ ਮੂਹਰੇ ਜਾ ਕੇ ਵੰਡੀਏ, ਉਹਨਾਂ ਨੂੰ ਪਤਾ ਲੱਗੇ ਬੰਦੇ ਕੌਣ ਆ। ਜੀ ਧੰਨਵਾਦ ਜੀ। ਸੋ ਇਹ ਗੱਲ ਨਹੀਂ ਹੈ ਵੀ ਜੇ ਦੂਜਿਆਂ ਨੂੰ ਵੰਡਣਾ ਆਪਣਾ ਬੰਦ ਕਰ ਦਈਏ। ਸੁਰਿੰਦਰ ਸਿੰਘ ਜੀ, ਪਿੱਛੇ ਜਦੋਂ ਟੈਕਸਸ ਦੇ ਵਿੱਚ ਇੱਦਾਂ ਦਾ ਡਿਜ਼ਾਸਟਰ ਆਇਆ ਸੀ, ਸਾਰਿਆਂ ਨੂੰ ਪਤਾ, 47 ਦੇ ਕਰੀਬ ਵੱਡੇ ਟਰੱਕ ਜਿਹੜੇ ਆ ਉਹ ਸਿੱਖ ਕਮਿਊਨਿਟੀ ਨੇ ਪੂਰੇ ਅਮਰੀਕਾ 'ਚੋਂ ਭਰ ਕੇ ਉੱਥੇ ਭੇਜੇ ਸੀ। ਇਹਦਾ ਮਤਲਬ ਇਹ ਨਹੀਂ ਵੀ ਆਪਾਂ ਉਹਨਾਂ ਨੂੰ ਵੀ ਦੇਣਾ ਤਾਂ ਆਪਣਾ ਅਸੀਂ ਬੰਦ ਕਰ ਦਈਏ, ਅਖੰਡ ਪਾਠ ਸਾਹਿਬ ਵੀ ਬੰਦ ਕਰ ਦਈਏ। ਪਲੀਜ਼ ਜਿਹੜਾ ਪ੍ਰੋਗਰਾਮ ਹੁੰਦਾ ਨਾ ਉਸੇ ਪ੍ਰੋਗਰਾਮ ਤੇ ਫੋਕਸ ਰੱਖਿਆ ਕਰੀਏ। ਆਪਾਂ ਜਿਹੜੀ ਧਰਮ ਦੀ ਗੱਲ ਆ ਨਾ ਉਹਨੂੰ ਹਰ ਇੱਕ ਚਲਾ ਲਿਆ ਕਰੀਏ। ਦੇਖੋ ਹੁਣ ਪਰੇਡ ਦੇ ਵਿੱਚ ਗਏ ਤਾਂ ਹੈਗੇ ਆ, ਜਾ ਰਹੇ ਆ ਜਿਹੜੇ। ਹੁਣ ਜੇ ਤੁਸੀਂ ਚਲੋ ਤੁਸੀਂ ਨਹੀਂ ਕਰਵਾਉਂਦੇ, ਤੁਸੀਂ ਅੱਜ ਦੇ ਦਿਨ ਤੁਸੀਂ ਪਰੇਡ ਦੇ ਵਿੱਚ ਜਾਓ, ਜੋ ਤੁਸੀਂ ਆਪਣੇ ਵੱਲੋਂ ਜਿਹੜਾ ਕਰ ਸਕਦੇ ਹੋ ਜ਼ਰੂਰ ਕਰੋ। ਸਾਰੀ ਜਿਹੜੀ ਚੀਜ਼ ਹੈ ਸਾਰੇ ਜਣੇ ਮਿਲ ਜੁਲ ਕੇ ਕਮਿਊਨਿਟੀ ਦਾ ਇੱਕ ਕਾਮਨ ਜਿਹੜਾ ਐਫਰਟ ਜਿਹੜਾ ਹੁੰਦਾ ਆ। ਉੱਦਾਂ ਆਪਾਂ ਬਹੁਤ ਜਲਦੀ ਜਿਹੜਾ ਕਿਸੇ ਨੂੰ ਆਪਾਂ ਭੰਡਣਾ ਜਿਹੜਾ ਬਹੁਤ ਈਜ਼ੀ ਹੁੰਦਾ ਆ, ਕਿਸੇ ਨੂੰ ਵੀ ਜਿਹੜਾ ਕਰਨਾ। ਗੱਲ ਇਹ ਆ ਵੀ ਆਪਾਂ ਵੀ ਸਾਰੇ ਜਣੇ ਮਿਲ ਜੁਲ ਕੇ ਉਸ ਦੇ ਵਿੱਚ ਹਿੱਸਾ ਜਿਹੜਾ ਉਹ ਲੈਣਾ ਚਾਹੀਦਾ। ਬਿਲਕੁਲ। ਤੇ ਪਿਛਲੇ 15 ਤੇ 18 ਸਾਲਾਂ ਤੋਂ ਫਰੀਮਾਉਂਟ ਦੇ ਵਿੱਚ ਹਜ਼ਾਰਾਂ ਹੀ ਬੋਤਲਾਂ, ਮੈਨੂੰ ਲੱਗਦਾ ਵੀ 10 ਤੋਂ 20 ਹਜ਼ਾਰ ਦੀਆਂ ਪਾਣੀ ਦੀਆਂ ਬੋਤਲਾਂ ਉਹ ਜਿਹੜੇ ਸਿੱਖ ਆ, ਮੁੰਡੇ ਆ ਆਪਣੇ, ਹੈ ਨਾ, ਆਪਣੇ ਪੈਸੇ ਖਰਚ ਕੇ ਉਹ 4 ਜੁਲਾਈ ਪਰੇਡ ਤੇ ਵੰਡਦੇ ਹੈਗੇ। ਸੋ ਇਹੀ ਕਰਨਾ ਹੈ। ਇਹਦਾ ਮਤਲਬ ਇਹ ਨਹੀਂ ਵੀ ਅਸੀਂ ਆਪਣੇ ਜਿਹੜੇ ਆ ਅਖੰਡ ਪਾਠ ਸਾਹਿਬ ਵੀ ਬੰਦ ਕਰ ਦਈਏ, ਗੁਰਦੁਆਰਿਆਂ 'ਚ ਲੰਗਰ ਬਣਾਉਣਾ ਵੀ ਬੰਦ ਕਰ ਦਈਏ। ਇਹ ਬਹੁਤ ਮਾੜੀ ਗੱਲ ਹੈ। ਇੱਦਾਂ ਦੀ ਗੱਲ ਸੋਚਣੀ ਨਹੀਂ ਚਾਹੀਦੀ ਜੀ। ਬਿਲਕੁਲ। ਅਗਲੇ ਕਾਲਰ ਨੇ ਸਤਨਾਮ ਸਿੰਘ ਜੀ। ਸਵਾਗਤ ਹੈ, ਸਤਿ ਸ਼੍ਰੀ ਅਕਾਲ। ਹੈਲੋ। ਹਾਂਜੀ, ਵਾਹਿਗੁਰੂ ਗੁਰਫਤਿਹ ਜੀ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਹਾਂ, ਦੋ ਵੀਰਿਆਂ ਨੂੰ ਗੁਰਫਤਿਹ। ਬਾਕੀ ਹੋਰ ਮਨੁੱਖਤਾ ਦੀ, ਸਾਰੀ ਮਨੁੱਖਤਾ ਨੂੰ ਜੀ, ਸੰਸਾਰ ਦੀਆਂ 4 ਜੁਲਾਈ ਦੀਆਂ ਵਧਾਈਆਂ। ਧੰਨਵਾਦ ਜੀ, ਤੁਹਾਨੂੰ ਵੀ ਜੀ ਬਹੁਤ ਬਹੁਤ ਵਧਾਈਆਂ ਜੀ। ਪੰਜਾਬੀ ਰੇਡੀਓ USA ਦੀ ਲੰਮੀ ਉਮਰ ਮੰਗਦੇ ਆ ਜੀ। ਧੰਨਵਾਦ ਜੀ, ਬੜੀ ਮਿਹਰਬਾਨੀ ਜੀ। ਓਕੇ, ਧੰਨਵਾਦ ਜੀ। ਸੋ ਆਪਣੇ ਇੱਕ ਚੀਜ਼ ਜਿਹੜੀ ਹੋਰ ਦੱਸਦੇ ਜਾਈਏ, ਕਹਿੰਦੇ ਵੀ ਜਦੋਂ ਜਿਹੜੇ ਫਾਊਂਡਿੰਗ ਫਾਦਰ ਸੀਗੇ, ਆਪਾਂ ਕਹਿੰਦੇ ਆ ਵੀ ਇੱਥੇ ਰੀਅਲ ਡੈਮੋਕ੍ਰੇਸੀ ਆ, ਪਰ ਐਕਚੁਅਲ ਦੇ ਵਿੱਚ ਜਿਹੜੀ ਯੂਨਾਈਟਿਡ ਸਟੇਟਸ ਆਫ ਅਮਰੀਕਾ ਇੱਕ ਰਿਪਬਲਿਕ ਆ। ਰਿਪਬਲਿਕ ਤੇ ਡੈਮੋਕ੍ਰੇਸੀ ਦੇ ਵਿੱਚ ਥੋੜ੍ਹਾ ਜਿਹਾ ਅੰਤਰ ਜਿਹੜਾ ਜ਼ਰੂਰ ਹੈਗਾ ਆ। ਡੈਮੋਕ੍ਰੇਸੀ ਦੇ ਵਿੱਚ ਜਿਹੜੀ ਆ ਓਮਨੀਪੋਟੈਂਟ ਮੈਜੋਰਟੀ ਹੁੰਦੀ ਆ। ਜਿਹੜੀ ਰਿਪਬਲਿਕ ਆ ਉਹਦੇ ਵਿੱਚ ਕੀ ਹੁੰਦਾ ਵੀ ਇਟ ਇਜ਼ ਅ ਰਿਪਰੈਜ਼ੈਂਟੇਟਿਵ ਡੈਮੋਕ੍ਰੇਸੀ।
ਉਹਦੇ ਵਿੱਚ ਕੀ ਆ ਵੀ ਕਹਿੰਦੇ ਸੰਵਿਧਾਨ ਦੇ ਵਿੱਚ ਅਜਿਹੀਆਂ ਚੀਜ਼ਾਂ ਜਿਹੜੀਆਂ ਉਹ ਪੱਕੀਆਂ ਲਿਖੀਆਂ ਆ ਵੀ ਜਿਹੜੇ ਬੇਸਿਕ ਰਾਈਟਸ ਹੈਗੇ ਨੇ ਮਾਈਨੋਰਟੀਜ਼ ਦੇ ਵੀ, ਜਿਹੜੇ ਅੰਡਰ ਰਿਪਰੈਜ਼ੈਂਟੇਟਿਡ ਨੇ, ਤੇ ਉਹਨਾਂ ਦੇ ਜਿਹੜੇ ਰਾਈਟਸ ਆ ਉਹਨਾਂ ਨੂੰ ਕੋਈ ਓਵਰ ਡਰਾਈਵ ਜਿਹੜੀ ਕੋਈ ਮੈਜੋਰਟੀ ਆ ਉਹ ਨਾ ਕਰ ਸਕੇ। ਜਿੱਦਾਂ ਹੁਣ ਜੇ ਅੱਜ ਤੁਸੀਂ ਤੁਲਨਾ ਕਰਨੀ ਹੋਵੇ ਭਾਰਤ ਦੀ ਤੇ ਅਮਰੀਕਾ ਦੀ, ਇਹ ਇੱਕ ਜਿਹੜਾ ਵੱਡਾ ਅੰਤਰ ਜਿਹੜਾ ਉਹ ਤੁਸੀਂ ਦੇਖ ਸਕਦੇ ਆ। ਜਿਹੜਾ ਇੱਥੇ ਮਾਈਨੋਰਟੀਜ਼ ਆ ਉਹਨਾਂ ਦੇ ਜਿਹੜੇ ਬੇਸਿਕ ਰਾਈਟਸ ਆ, ਚਾਹੇ ਉਹ ਰਿਲੀਜਨ ਨੂੰ ਲੈ ਕੇ ਆ, ਚਾਹੇ ਉਹਨਾਂ ਦੀ ਸਪੀਚ ਨੂੰ ਲੈ ਕੇ ਆ, ਚਾਹੇ ਉਹਨਾਂ ਦੀਆਂ ਹੋਰ ਚੀਜ਼ਾਂ ਨੂੰ ਲੈ ਕੇ, ਉਹ ਪੱਕੇ ਸੰਵਿਧਾਨ ਦੇ ਵਿੱਚ ਜਿਹੜੇ ਉਹ ਲਿਖੇ ਗਏ ਨੇ। ਅਤੇ ਕਿਉਂਕਿ ਨਾਲ ਇਹੀ ਨਹੀਂ ਹੈ, ਜਿੱਦਾਂ ਚੈੱਕ ਐਂਡ ਬੈਲੈਂਸਿਸ ਦੀ ਆਪਾਂ ਗੱਲ ਕਰਦੇ ਹਾਂ ਵੀ ਇਕੱਲੀ ਇੱਕ ਹਰ ਇੱਕ ਚੀਜ਼ ਦੀ ਜਿਹੜੀ ਪਾਵਰ ਆ ਉਹ ਇਕੱਲੇ ਰਾਸ਼ਟਰਪਤੀ ਕੋਲ ਨਹੀਂ ਆ, ਹਰ ਇੱਕ ਚੀਜ਼ ਦੀ ਜਿਹੜੀ ਪਾਵਰ ਆ ਉਹ ਇਕੱਲੀ ਕਾਂਗਰਸ ਕੋਲ ਨਹੀਂ ਆ, ਹਰ ਇੱਕ ਚੀਜ਼ ਦੀ ਜਿਹੜੀ ਪਾਵਰ ਆ ਉਹ ਇਕੱਲੀ ਸੁਪਰੀਮ ਕੋਰਟ ਕੋਲ ਨਹੀਂ ਹੈਗੀ। ਸੋ ਉੱਥੇ ਜਿਹੜਾ ਬੰਦਾ ਜਿਹੜਾ ਮੈਜੋਰਟੀ ਦੇ ਵਿੱਚ ਆ, ਡੈਮੋਕ੍ਰੇਸੀ ਦੇ ਵਿੱਚ ਜਿਹੜਾ ਮੈਜੋਰਟੀ ਦੇ ਵਿੱਚ ਹੈਗਾ ਹੀ ਹੈਗਾ ਆ, ਉਹ ਆਪਣੇ ਹਿਸਾਬ ਦੇ ਨਾਲ ਜਿਹੜੇ ਚੇਂਜਸ ਜਿਹੜੇ ਉਸ ਹਿਸਾਬ ਨਾਲ ਕਰ ਸਕਦੇ ਆ। ਪਰ ਅੰਡਰ ਰਿਪਬਲਿਕ ਇਹ ਚੀਜ਼ਾਂ ਕਰਨੀਆਂ ਜਿਹੜੀਆਂ ਆ ਉਹ ਨਹੀਂ ਕੀਤੀਆਂ ਜਾ ਸਕਦੀਆਂ, ਕਿਉਂਕਿ ਸੰਵਿਧਾਨ ਦੇ ਵਿੱਚ ਜਿਹੜੇ ਮਾਈਨੋਰਟੀਜ਼ ਆ ਜਾਂ ਅੰਡਰ ਰਿਪਰੈਜ਼ੈਂਟੇਟਿਡ ਜਿਹੜੇ ਹੈਗੇ ਨੇ ਲੋਕ, ਉਹਨਾਂ ਦੇ ਜਿਹੜੇ ਬੇਸਿਕ ਰਾਈਟਸ ਦੇ ਉੱਤੇ ਜਿਹੜੇ ਆ ਉਹ ਹਮੇਸ਼ਾ ਜਿਹੜੇ ਬਹਾਲ ਰਹਿਣਗੇ। ਸੋ ਹੋਰ ਕੁਝ ਕੁ ਫੈਕਟ ਹੈਗੇ ਰਾਜਕਰਮਵੀਰ ਸਿੰਘ ਜੀ, ਜਿਹੜੇ ਕਹਿੰਦੇ ਜੁਲਾਈ 1776 ਜਦੋਂ ਅਮਰੀਕਾ ਆਜ਼ਾਦ ਹੋਇਆ, ਇੱਥੇ ਦੀ ਪਾਪੂਲੇਸ਼ਨ 2.5 ਮਿਲੀਅਨ ਸੀ ਸਾਰੀ, ਜੋ ਕਿ ਹੁਣ ਜਿਹੜੀ ਇਹ ਪਾਪੂਲੇਸ਼ਨ ਆ 328-29 ਮਿਲੀਅਨ ਦੇ ਕਰੀਬ ਜਿਹੜੀ USA ਦੀ ਹੋਈ ਹੈਗੀ ਆ ਇੰਨੇ ਸਾਲਾਂ ਦੇ ਵਿੱਚ। ਤੇ 3 ਪ੍ਰੈਜ਼ੀਡੈਂਟ ਸੀਗੇ ਜਿਨ੍ਹਾਂ ਨੇ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਨੂੰ ਜਿਹੜਾ ਸਾਈਨ ਕੀਤਾ ਸੀ। ਬਿਲਕੁਲ ਬਿਲਕੁਲ, ਉਸ ਟਾਈਮ ਦੇ ਫਾਊਂਡਿੰਗ ਫਾਦਰਸ ਦੇ ਵਿੱਚ ਵੀ ਤੇ ਜਿਹੜੇ ਰਾਸ਼ਟਰਪਤੀਆਂ ਦੇ ਵਿੱਚ ਵੀ ਉਹਨਾਂ ਦਾ ਨਾਮ ਆਉਂਦਾ ਆ ਜੀ। ਤੇ ਕਹਿੰਦੇ ਲਿਬਰਟੀ ਬੈਲ ਜਿਹੜੀ ਆ 13 ਟਾਈਮਸ ਐਵਰੀ ਇੰਡੀਪੈਂਡੈਂਸ ਡੇ ਜਿਹੜੀ ਰਿੰਗ ਹੁੰਦੀ ਹੈਗੀ ਆ, ਜਿਹੜੀਆਂ ਓਰੀਜਨਲ 13 ਸਟੇਟ ਸੀਗੀਆਂ ਉਹਨਾਂ ਨੂੰ ਰਿਮੈਂਬਰ ਯਾਦ ਕਰਦੇ ਹੋਏ। ਬਿਲਕੁਲ ਬਿਲਕੁਲ। ਸੋ ਇਹ ਬੜੀਆਂ ਜਿਹੜੀਆਂ ਕੁਛ ਜਿਹੜੇ ਫੈਕਟਸ ਆ ਕਈ ਦੀ ਜਿਹੜੇ ਆਪਾਂ ਨੂੰ ਵੀ ਨਹੀਂ ਪਤਾ ਹੁੰਦੇ। ਹਰ ਵਾਰੀ ਕੁਛ ਨਾ ਕੁਛ ਨਵਾਂ ਜਿਹੜਾ ਸਿੱਖਣ ਨੂੰ ਜਿਹੜਾ ਆ ਉਹ ਮਿਲਦਾ ਆ। ਤੇ ਨਾਲ ਦੇਖੋ ਇਹ ਸਾਰੀਆਂ ਚੀਜ਼ਾਂ ਤੋਂ ਸ਼ੁਰੂਆਤ ਹੋਈ ਸੀ 1776 ਤੋਂ ਲੈ ਕੇ, ਤੇ ਹੁਣ ਅੱਜ ਆਪਾਂ ਇੱਥੇ ਪਹੁੰਚ ਚੁੱਕੇ ਹਾਂ, ਹੈ ਨਾ ਵੀ ਆਪਾਂ 2018 ਦੇ ਵਿੱਚ ਆ। ਅੱਜ ਦਾ ਜਿਹੜਾ ਪੂਰਾ ਕਮਰਸ਼ਲਾਈਜ਼ ਜਿਹੜਾ ਆ ਤਿਉਹਾਰ ਜਿਹੜਾ ਹੋ ਗਿਆ, ਇਹ ਜਿਹੜਾ 4th of July ਹੋ ਗਿਆ, ਨੋ ਡਾਊਟ ਲੋਕੀ ਹੁਣ ਦੇਖੋ ਜਨਸੰਖਿਆ ਦੇ ਵਿੱਚ ਹੀ ਕਿੰਨਾ ਵਾਧਾ ਆ, 2.5 ਮਿਲੀਅਨ ਤੋਂ ਲੈ ਕੇ ਆਪਾਂ ਅੱਜ ਜਿਹੜੇ 300-350 ਮਿਲੀਅਨ ਨੂੰ ਜਿਹੜਾ ਸ਼ੋਅ ਜਾਣਾ ਕਿਤੇ ਨਾ ਕਿਤੇ ਜਾ ਕੇ ਤਾਂ ਉਹਦੇ ਨਜ਼ਦੀਕ ਪਹੁੰਚੇ ਹੀ ਆ। ਸੋ ਓਬਵੀਅਸਲੀ ਫਿਰ ਖਰਚਾ ਵੀ ਸਾਰਾ ਕੁਝ ਜਿਹੜਾ ਹੁੰਦਾ, ਫਾਇਰ ਵਰਕਸ ਦੇ ਉੱਤੇ ਕਿੰਨਾ ਖਰਚਿਆ ਜਾਂਦਾ ਆ। ਤੇ ਇਹੀ ਨਹੀਂ ਕਹਿੰਦੇ ਅਮਰੀਕਨਸ ਮਿਲੀਅਨਸ ਆਫ ਡਾਲਰ, ਜਿਹੜੇ ਮਿਲੀਅਨਸ ਕੀ ਬਿਲੀਅਨਸ ਦੇ ਵੱਲ ਨੂੰ ਜਿਹੜਾ ਕਹਿੰਦੇ ਤੁਰ ਜਾਂਦੇ ਆ। ਹੌਟ ਡੌਗਸ ਦੇ ਉੱਤੇ, ਵਾਟਰਮੈਲਨਸ, ਇਹ ਸਾਰੀਆਂ ਚੀਜ਼ਾਂ ਦੇ ਵਿੱਚ ਬਿਲੀਅਨਸ ਆਫ ਡਾਲਰ ਦਾ ਜਿਹੜਾ ਅਮਰੀਕਨਸ ਆ ਉਹ ਖਰਚਾ ਕਰਦੇ ਨੇ। ਜੇ ਇਕੱਲੇ ਕਹਿੰਦੇ ਫਾਇਰ ਵਰਕਸ ਪਟਾਕਿਆਂ ਦਾ ਦੇਖਿਆ ਜਾਵੇ, $1 ਬਿਲੀਅਨ ਜਿਹੜਾ USA ਵਾਲੇ ਇਹ ਸਪੈਂਡ ਕਰਦੇ ਹੈਗੇ ਆ 4th ਜੁਲਾਈ ਨੂੰ ਜਿਹੜੇ ਫਾਇਰ ਵਰਕਸ ਹੁੰਦੇ ਆ। ਹੁਣ ਬਹੁਤ ਸਾਰੇ ਕਹੂਗੇ ਵੀ ਦੇਖੋ ਜੀ ਇਨਵਾਇਰਨਮੈਂਟ ਵੀ ਖਰਾਬ ਹੁੰਦਾ ਆ, ਪੈਸੇ ਵੇਸਟ ਜਾਂਦੇ ਆ, ਪਰ ਬਿਲੀਅਨਸ ਆਫ ਡਾਲਰ ਜਿਹੜੀ ਅਮਰੀਕਨ ਗਵਰਨਮੈਂਟ ਆ, ਬਹੁਤ ਸਾਰੇ ਜਿਹੜੇ ਨੇਸ਼ਨਸ ਹੈਗੇ ਆ, ਚਾਹੇ ਉਹ ਸਾਊਥ ਅਫਰੀਕਨ ਕੰਟਰੀਜ਼ ਹੈਗੇ, ਚਾਹੇ ਏਸ਼ੀਅਨ ਮੁਲਕ ਹੈਗੇ ਆ, ਉਹਨਾਂ ਨੂੰ ਡੋਨੇਸ਼ਨ ਵੀ ਦਿੰਦੀ ਹੈਗੀ ਆ। ਨਹੀਂ ਦੇਖੋ ਇਹ ਤਾਂ ਚਲੋ ਹੈ, ਆਪਾਂ ਵੀ ਹਰ ਇੱਕ ਜਣਾ ਕਰਦਾ ਆ। ਆਪਣੇ ਘਰ ਦੇ ਵਿੱਚ ਵਿਆਹ ਹੁੰਦਾ ਆ, ਸਾਰੇ ਜਣੇ ਖਰਚਦੇ ਨਹੀਂ ਆ। ਘਰ ਦੇ ਵਿੱਚ ਕੁਛ ਤੁਸੀਂ ਕੋਈ ਵੀ ਪਾਰਟੀ ਕਰਦੇ ਆ, ਬੰਦਾ ਪੈਸੇ ਖਰਚਦਾ ਹੀ ਆ। ਬੰਦਾ ਤਾਂ ਇਹ ਵੀ ਕੋਈ ਤਰਕ ਕਰ ਸਕਦਾ ਯਾਰ ਇਹਦਾ ਕੀ ਲੋੜ ਆ, ਵੀ ਇਹ ਕਰਨ ਦੀ ਕੀ ਲੋੜ ਆ। ਸੋ ਇਹ ਇੱਕ ਭਾਵਨਾ ਨੂੰ ਹਮੇਸ਼ਾ ਲੋਕਾਂ ਦੇ ਵਿੱਚ ਬਰਕਰਾਰ ਰੱਖਣ ਦੇ ਲਈ ਇੱਦਾਂ ਦੇ ਖਰਚੇ ਜਿਹੜੇ ਆ ਉਹ ਕਰਨੇ ਵੀ ਜਿਹੜੇ ਆ ਉਹ ਪੈਂਦੇ ਆ। ਤੇ ਕਿਉਂਕਿ ਜੇ ਭਾਵਨਾ ਨਹੀਂ ਰਹੂਗੀ ਲੋਕਾਂ ਨੂੰ ਦੇਸ਼ ਦੇ ਪ੍ਰਤੀ, ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਕਿੱਦਾਂ ਤੁਸੀਂ ਉਮੀਦ ਕਰੋਗੇ ਵੀ ਇਹ ਜਿਹੜੇ ਮੁਲਕਾਂ ਦੇ ਲਈ ਜਾਂ ਕੌਮਾਂ ਦੇ ਲਈ ਜਿਹੜੇ ਆ ਲੋਕ ਲੜਦੇ ਨੇ, ਚਾਹੇ ਤੁਸੀਂ ਇੱਕ ਕੌਮ ਦੀ ਗੱਲ ਕਰ ਲਓ, ਚਾਹੇ ਕਿਸੇ ਇੱਕ ਧਰਮ ਦੀ ਗੱਲ ਕਰ ਲਓ, ਚਾਹੇ ਕਿਸੇ ਇੱਕ ਮੁਲਕ ਦੀ ਗੱਲ ਕਰ ਲਓ, ਇਹ ਜਿਹੜੀ ਰਿਪਰੈਜ਼ੈਂਟੇਸ਼ਨ ਆ, ਇਹ ਚੀਜ਼ ਜਿਹੜੀ ਦਿਖਾਉਣੀ ਪੈਂਦੀ ਆ ਲੋਕਾਂ ਦੇ ਵਿੱਚ ਭਾਵਨਾ ਜਿਹੜੀ ਹਮੇਸ਼ਾ ਉਸ ਨੂੰ ਜੁਝਾਰੂਪਣ ਦੀ ਜਿਹੜੀ ਹਮੇਸ਼ਾ ਬਰਕਰਾਰ ਰੱਖਣ ਦੇ ਲਈ ਜੀ। ਤੇ ਆਪਣੇ ਨਾਲ ਆਪਣੇ ਅੱਜ ਦੇ ਆਪਾਂ ਅਖੀਰਲੇ ਕਾਲਰਸ ਦੇ ਵੱਲ ਵੱਧਦੇ ਹਾਂ, ਕਿਉਂਕਿ ਸਮਾਂ ਵੀ ਆਪਣਾ ਬਿਲਕੁਲ ਸਮਾਪਤੀ ਵੱਲ ਨੂੰ ਆ। ਸਤਨਾਮ ਸਿੰਘ ਜੀ ਯੂਬਾ ਸਿਟੀ ਤੋਂ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਵੀਰ ਜੀ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ, ਤੁਸੀਂ ਜਿਹੜੀ ਸਾਰੀ ਹਿਸਟਰੀ ਦੱਸ ਰਹੇ ਆ, ਬਹੁਤ ਜਾਗਰਤ ਕਰ ਰਹੇ ਆ। ਤੇ ਬਾਕੀ ਸਭ ਤੋਂ ਪਹਿਲਾਂ ਆਪ ਨੂੰ, ਪੰਜਾਬੀ ਜਿਹੜੇ ਸਾਰੇ ਪਰਿਵਾਰ ਨੂੰ ਤੇ ਸਾਰੇ ਅਮਰੀਕਨਾਂ ਨੂੰ ਸਾਡਾ ਜੋ ਅਮਰੀਕਾ ਦਾ ਆਜ਼ਾਦੀ ਦਾ ਦਿਨ ਬਹੁਤ ਬਹੁਤ ਲੱਖ ਲੱਖ ਵਧਾਈ ਹੋਵੇ ਜੀ। ਧੰਨਵਾਦ ਜੀ ਤੁਹਾਨੂੰ ਵੀ ਜੀ। ਕਹਿੰਦਾ ਵੀ ਸਭ ਨੂੰ ਚੜ੍ਹਦੀਆਂ ਕਲਾਂ ਰੱਖੇ। ਇਸੇ ਤਰ੍ਹਾਂ ਚਲੋ ਸਾਡੀ ਸਿੱਖ ਕੌਮ ਵੀ ਕਿਤੇ ਸਾਨੂੰ ਆਜ਼ਾਦੀ ਮਿਲ ਜਾਵੇ, ਤੇ ਇਹੀ ਅਰਦਾਸ ਕਰਦੇ ਹਾਂ ਵੀ ਜਿਹੜੇ ਸਾਡੇ ਜੋ ਵੀ
ਅਤਿਆਚਾਰ ਹੋ ਰਹੇ ਨੇ, ਇਹ ਕਿਤੇ ਰੁਕ ਜਾਂਦਾ ਬਹੁਤ ਚੰਗੀ ਗੱਲ ਹੈ ਜੀ। ਤੇ ਬਾਕੀ ਸਾਰਾ ਹੁਣ ਅਸੀਂ ਇਸ ਮੁਲਕ ਦੇ ਵਸਿੰਦੇ ਆ, ਸਾਨੂੰ ਇੱਥੇ ਦਾ ਵੀ ਜ਼ਿਆਦਾ ਸੋਚਣਾ, ਇਹਨਾਂ ਨਾਲ ਜੁੜਨਾ ਚਾਹੀਦਾ, ਇੱਥੇ ਦਾ ਹੀ ਸੋਚਣਾ ਚਾਹੀਦਾ ਹੈ, ਇੱਥੇ ਦਾ ਹੀ ਸੋਚਣਾ ਚਾਹੀਦਾ, ਕਿਉਂਕਿ ਸਾਡੀ ਆਇਡੈਂਟੀ ਸਾਨੂੰ ਠੀਕ ਹੈ, ਇਹਨਾਂ ਦੇ ਹਿੱਸਾ ਲੈਣਾ ਚਾਹੀਦਾ, ਕਿਉਂਕਿ ਸਾਡੇ ਜੇ ਸਿੱਖ ਕੌਮ ਦਾ ਦਾਨੀ ਤਾਂ ਬਹੁਤ ਆ ਜੀ ਤੇ ਲੰਗਰ ਵੀ ਜ਼ਰੂਰੀ ਆ, ਦੂਜਿਆਂ ਦੀ ਮਦਦ ਕਰ, ਪਰ ਸਾਨੂੰ ਜਿਹੜੇ ਬਾਹਰ ਨਿਕਲ ਕੇ ਇਹਨਾਂ ਰਲਣਾ, ਆਪਣੇ ਪਹਿਰਾਵੇ ਵਿੱਚ ਇਹਨਾਂ ਨੇ ਜਾ ਕੇ ਰਲਣਾ, ਆਪਣੀ ਆਇਡੈਂਟੀ ਪੇਸ਼ ਕਰਨੀ, ਉਹਦੀ ਬਹੁਤ ਲੋੜ ਆ ਸਾਨੂੰ ਜੀ। ਤੇ ਜਿਸ ਦਾ ਜੋ ਸਾਡਾ ਜਕਾਰਾ ਮੂਵਮੈਂਟ ਵਾਲੇ ਬੱਚੇ ਬਹੁਤ ਵਧੀਆ ਕੰਮ ਕਰ ਰਹੇ, ਉਹ ਜਾ ਵੀ ਰਹੇ ਸਾਰੇ, ਤੇ ਇਹਨਾਂ ਦੀ ਜਾਗਰਤ ਕਰ ਰਹੇ ਨੇ, ਬਹੁਤ ਚੰਗੀ ਗੱਲ ਹੈ। ਤੇ ਚਲੋ ਆਓ ਅਸੀਂ ਇਹਨਾਂ ਦਾ ਵੀ ਸਾਥ ਦਈਏ। ਤੁਹਾਡਾ ਬਹੁਤ ਬਹੁਤ ਧੰਨਵਾਦ ਕਰ, ਤੁਸੀਂ ਟਾਈਮ ਟੂ ਟਾਈਮ ਹਰ ਇੱਕ ਮੁੱਦੇ ਤੇ ਹਰ ਮਸਲੇ ਤੇ ਮਤਲਬ ਗੱਲਬਾਤ ਕਰਦੇ, ਸਾਰਿਆਂ ਨੂੰ ਜਾਗਰਤ ਕਰਦੇ ਆ। ਸਰਗੋ ਤੁਹਾਨੂੰ ਚੜ੍ਹਦੀਆਂ ਕਲਾਂ ਲੱਗੇ, ਦੁਬਾਰਾ ਫੇਰ ਜੀ ਆਜ਼ਾਦੀਆਂ ਦੇ ਬਹੁਤ ਬਹੁਤ ਮੁਬਾਰਕਾਂ ਜੀ। ਬਹੁਤ ਬਹੁਤ ਧੰਨਵਾਦ ਜੀ, ਬੜੀ ਮਿਹਰਬਾਨੀ ਜੀ। ਬਿਲਕੁਲ ਰਾਜਕਰਮੀਤ ਸਿੰਘ, ਸਾਡਾ ਸਮਾਂ ਵੀ ਸਮਾਪਤ ਹੋਣ ਵਾਲਾ ਤੇ ਫੀਫਾ ਦਾ ਜੇ ਜਾਂਦੇ ਜਾਂਦੇ ਹਾਂਜੀ, ਕਿਉਂਕਿ ਕੱਲ ਜਦੋਂ ਆਪਾਂ ਦੱਸ ਰਹੇ ਸੀ ਉਦੋਂ ਇੱਕ ਮੈਚ ਜਿਹੜਾ ਰਾਊਂਡ ਆਫ 16 ਦਾ ਵੱਜਿਆ ਸੀ, ਉਹਦਾ ਨਤੀਜੇ ਜਿਹੜੇ ਦੱਸ ਨਹੀਂ ਸੀ ਸਕੇ। ਕੋਲੰਬੀਆ ਤੇ ਇੰਗਲੈਂਡ ਦੇ ਦਰਮਿਆਨ ਜਿਹੜਾ ਅਖੀਰਲਾ ਰਾਊਂਡ ਆਫ 16 ਦਾ ਮੁਕਾਬਲਾ ਜਿਹੜਾ ਆ ਉਹ ਹੋਇਆ 1-1 ਦੇ ਉੱਤੇ, ਜਿਹੜੀ ਆ ਪੂਰੇ 90 ਮਿੰਟਾਂ ਦੀ ਖੇਡ ਹੋਣ ਤੋਂ ਬਾਅਦ ਦੇ ਵਿੱਚ ਜਿਹੜੇ ਆ ਉਹ ਬਰਾਬਰਤਾ ਦੇ ਜਿਹੜਾ ਛੁੱਟਿਆ। ਬੜਾ ਹੀ ਰੋਚਕ ਜਿਹੜਾ ਮੁਕਾਬਲਾ ਰਿਹਾ, ਕਿਉਂਕਿ ਇੰਗਲੈਂਡ 1-0 ਤੱਕ ਲੀਡ ਕਰਦਾ ਰਿਹਾ 93 ਮਿੰਟਾਂ ਤੱਕ, ਤੇ ਆਲਮੋਸਟ ਇੰਜਰੀ ਟਾਈਮ ਦੇ ਵਿੱਚ ਜਿਹੜਾ ਕੋਲੰਬੀਆ ਨੇ ਇੱਕ ਗੋਲ ਕੀਤਾ 93 ਮਿੰਟ ਦੇ ਵਿੱਚ ਯੈਰੀ ਮਿਨਾ ਨੇ, ਤੇ ਫਿਰ ਉਸ ਤੋਂ ਬਾਅਦ ਦੇ ਵਿੱਚ 1-1 ਦੇ ਉੱਤੇ ਬਰਾਬਰਤਾ ਰਹੀ। ਫਿਰ ਐਕਸਟਰਾ ਟਾਈਮ ਦੇ ਵਿੱਚ ਜਿਹੜਾ ਗਿਆ ਹੈ ਮੁਕਾਬਲਾ 15-15 ਮਿੰਟ ਜਿਹੜੇ 2 ਹਾਫ ਦੁਬਾਰਾ ਮਿਲੇ ਐਕਸਟਰਾ ਟਾਈਮ 'ਚ, ਉਹਦੇ ਵਿੱਚ ਦੋਨੋਂ ਹੀ ਟੀਮਾਂ ਜਿਹੜੀਆਂ ਗੋਲ ਕਰਨ ਦੇ ਵਿੱਚ ਨਾਕਾਮਯਾਬ ਰਹੀਆਂ। ਸੋ ਓਵਰਆਲ ਇਹ ਸਾਰਾ ਕੁਝ ਮਿਲਾ ਕੇ 1-1 ਤੇ ਜਿਹੜਾ ਮੁੱਕਿਆ, ਤੇ ਫਿਰ ਪੈਨਲਟੀਜ਼ ਦੇ ਵੱਲ ਨੂੰ ਜਿਹੜਾ ਵਧਿਆ, ਜਿਸ ਦੇ ਵਿੱਚ ਇੰਗਲੈਂਡ ਦੇ ਜਿਹੜੇ ਗੋਲਕੀਪਰ ਆ ਉਸਨੇ ਜਿਹੜੀਆਂ ਕੋਲੰਬੀਆ ਦੀਆਂ ਜਿੰਨੀਆਂ ਕੁਝ ਪੈਨਲਟੀਜ਼ ਜਿਹੜੀਆਂ ਰੋਕੀਆਂ, ਜਿਸ ਦੇ ਚੱਲਦੇ ਇੰਗਲੈਂਡ ਜਿਹੜਾ ਜੇਤੂ ਰਿਹਾ 4-3 ਦੇ ਨਾਲ ਪੈਨਲਟੀਜ਼ ਦੇ ਵਿੱਚ, ਤੇ ਉਹ ਹੁਣ ਕੁਆਟਰ ਫਾਈਨਲ ਦੇ ਵਿੱਚ ਪਹੁੰਚ ਚੁੱਕਾ ਆ। ਸੋ ਹੁਣ ਆਉਣ ਵਾਲੇ ਜਿਹੜੇ ਆ ਸ਼ੁੱਕਰਵਾਰ ਤੋਂ ਜਿਹੜੇ ਕੁਆਟਰ ਫਾਈਨਲ ਦੇ ਮੁਕਾਬਲੇ ਜਿਹੜੇ ਆ ਬੜੇ ਹੀ ਰੋਚਕ ਜਿਹੜੇ ਹੋਣਗੇ, ਕਿਉਂਕਿ ਜਿਉਂ-ਜਿਉਂ ਆਪਾਂ ਬਿਲਕੁਲ ਐਂਡ ਵੱਲ ਨੂੰ ਜਿਹੜੇ ਆ ਕਿਸੇ ਵਰਲਡ ਕੱਪ ਦੇ ਵੱਲ ਨੂੰ ਵੱਧਦੇ ਆ ਤਾਂ ਇੰਟੈਂਸ ਨੌਕਆਊਟ ਹੀ ਹੁੰਦੇ ਨੇ, ਤਾਂ ਨਾਲ ਦੇ ਨਾਲ ਜਿਹੜੇ ਆ ਤਗੜੀਆਂ ਟੀਮਾਂ ਜਿਹੜੀਆਂ ਅੱਗੇ ਤੋਂ ਅੱਗੇ ਜਿਹੜੀਆਂ ਪਹੁੰਚ ਰਹੀਆਂ ਹੁੰਦੀਆਂ ਨੇ। ਸੋ ਜਿਹੜੇ 4 ਕੁਆਟਰ ਫਾਈਨਲ ਮੁਕਾਬਲੇ ਆ, ਇੱਕ ਤਾਂ ਜਿਹੜੇ ਆ ਇਸ ਵੀਕਐਂਡ ਦੇ ਉੱਤੇ ਜਿਹੜੇ ਹੋਣੇ ਨੇ ਸ਼ੁੱਕਰਵਾਰ ਤੇ ਸ਼ਨੀਚਰਵਾਰ ਨੂੰ। ਸ਼ੁੱਕਰਵਾਰ ਨੂੰ ਜਿਹੜੇ 2 ਮੁਕਾਬਲੇ ਆ ਉਹ ਦੇਖੇ ਜਾਣਗੇ। ਪਹਿਲਾ ਮੁਕਾਬਲਾ ਯੂਰੂਗਵੇ ਤੇ ਫਰਾਂਸ, ਉਸ ਦੇ ਦਰਮਿਆਨ ਸਵੇਰੇ 7 ਵਜੇ ਹੋਣਾ ਆ। ਫਿਰ ਬ੍ਰਾਜ਼ੀਲ ਤੇ ਬੈਲਜੀਅਮ ਦਾ ਮੁਕਾਬਲਾ ਜਿਹੜਾ ਉਹ ਵੀ ਸ਼ੁੱਕਰਵਾਰ ਨੂੰ 11 ਵਜੇ। ਤੇ ਕੁਆਟਰ ਫਾਈਨਲ ਦੇ ਵਿੱਚ ਜਿਹੜੇ ਦੂਜੇ 2 ਕੁਆਟਰ ਫਾਈਨਲ ਆ, ਸਵੀਡਨ ਤੇ ਇੰਗਲੈਂਡ, ਇਹ ਯੂਰਪੀਅਨ ਟੀਮਾਂ ਜਿਹੜੀਆਂ ਆਪਸ 'ਚ ਭਿੜਨਗੀਆਂ ਸ਼ਨੀਚਰਵਾਰ ਨੂੰ ਸਵੇਰੇ 7 ਵਜੇ, ਤੇ ਸ਼ਨੀਚਰਵਾਰ ਨੂੰ ਹੀ 11 ਵਜੇ ਰਸ਼ੀਆ ਤੇ ਕ੍ਰੋਏਸ਼ੀਆ। ਇਹ ਹੁਣ 8 ਦੇ ਵਿੱਚੋਂ 4 ਟੀਮਾਂ ਜਿਹੜੀਆਂ ਫਿਰ ਅਗਲੇ ਸੈਮੀਫਾਈਨਲ ਦੇ ਵੱਲ, ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਜਿਹੜੀਆਂ ਸੈਮੀਫਾਈਨਲ ਦੀਆਂ ਹਾਰੀਆਂ ਟੀਮਾਂ ਉਹ 3rd ਪਲੇਸ ਦੇ ਲਈ, ਤੇ ਬਾਅਦ ਦੇ ਵਿੱਚ ਜਿਹੜੀਆਂ ਸੈਮੀਫਾਈਨਲ ਦੀਆਂ ਜਿੱਤੀਆਂ ਟੀਮਾਂ ਆ ਉਹ 15 ਜੁਲਾਈ ਨੂੰ ਐਤਵਾਰ ਨੂੰ ਜਿਹੜੀਆਂ ਸਵੇਰੇ 8 ਵਜੇ ਜਿਹੜਾ ਉਹ ਫਾਈਨਲ ਮੁਕਾਬਲਾ ਜਿਹੜਾ ਹੋਣਾ ਆ। ਸੋ ਕਾਫੀ ਰੋਚਕ ਜਿਹੜੇ 4 ਮੁਕਾਬਲੇ ਆ ਉਹ ਹੁਣ ਆਪਾਂ ਨੂੰ ਇਸ ਵੀਕਐਂਡ 'ਤੇ ਦੇਖਣ ਨੂੰ ਮਿਲਣਗੇ, ਸ਼ੁੱਕਰ ਤੇ ਸ਼ਨੀਚਰਵਾਰ ਨੂੰ। ਸੋ ਸਾਰੇ ਜਣਿਆਂ ਨੂੰ ਜਿਹੜਾ ਕਾਫੀ ਜਿਹੜਾ ਇਸ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਵੀ ਜਿਹੜਾ ਹੈਗਾ ਆ ਜੀ। ਤੇ ਸਰੋਤਿਓ, ਸਾਡਾ ਸਮਾਂ ਵੀ ਜਿਹੜਾ ਹੁਣ ਸਮਾਪਤ ਹੈ, ਤੇ ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ, ਮੇਰੇ ਰਾਜਕਰਮੀਤ ਸਿੰਘ ਵੱਲੋਂ ਆਪ ਸਭ ਨੂੰ ਹੀ ਬਹੁਤ ਪਿਆਰ ਸਤਿਕਾਰ ਸੈਨਿਕ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਕਿੱਦਾਂ ਵੀ ਨਿੰਮਿਆ